ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਤੇ ਕਰਾਂਗੇ ਖਬਰਾਂ ਜੋ ਪੰਜਾਬ ਦੀਆਂ ਅਖਬਾਰਾਂ ਕਹਿੰਦੀਆਂ ਨੇ ਜਾਂ ਹੋਰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਖਬਰ ਹੁੰਦੀ ਆ, ਉਹ ਆਪਾਂ ਸਾਂਝੀਆਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫ਼ੋਨ ਨੰਬਰ 4082722500। ਤਲਵਿੰਦਰ ਸਿੰਘ ਜੀ ਗਿੱਲ ਬੇਕਰਸਫੀਲਡ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਸਤਨਾਮ ਸਿੰਘ ਗਿੱਲ ਤੇ ਪਰਿਵਾਰ ਸੈਲਮਾ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਖਬਰ ਜੰਗਲਾਤ ਮਹਿਕਮੇ ਦੀ ਕਰਦੇ ਹਾਂ। ਜੰਗਲਾਤ ਵਾਲੇ ਉਹਨਾਂ ਨੇ ਆਪਣੇ ਬਾਦਲਾਂ ਵਾਲੀ ਫਾਈਲ ਮੰਗਵਾਈ। ਐਕਚੁਅਲੀ ਜਿਹੜਾ ਜੀ ਇਹਦੀ ਕੰਪਲੇਂਟ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਸੀਗੀ, ਜਿਹੜੇ ਕੇਂਦਰੀ ਵਾਤਾਵਰਨ ਮਹਿਕਮਾ ਹੈ ਜੀ ਉਹਨੂੰ, ਕਿ ਇਹ ਜਿਹੜਾ ਸੁਪਰ ਲਗਜ਼ਰੀ ਰਿਜ਼ੋਰਟ ਜਿਹੜਾ ਜੀ ਬਣਿਆ ਓਬਰਾਏ ਸੁਖ ਵਿਲਾਸ ਰਿਜ਼ੋਰਟਸ ਐਂਡ ਸਪਾ, ਇਹਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਉਲੰਘਿਆ ਗਿਆ ਔਰ ਇਹ ਕਥਿਤ ਬੇਨੇਮੀਆਂ ਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਕੀਤੀ ਗਈ ਸੀ। ਹੁਣ ਰਾਜ ਸਰਕਾਰ ਤੋਂ ਇਹਦੇ ਸੰਬੰਧੀ ਰਿਪੋਰਟ ਜਿਹੜੀ ਹੈ ਜੀ ਉਹ ਤਲਬ ਕਰ ਲਈ ਗਈ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀਗਾ ਕਿ ਬਾਦਲਾਂ ਨੇ ਜੰਗਲਾਤ ਦੇ ਵਾਸਤੇ ਰਾਖਵੀਂ ਇਸ ਜ਼ਮੀਨ ਦੇ ਉੱਤੇ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਦੀ ਉਸਾਰੀ ਦੇ ਵਾਸਤੇ ਜੰਗਲਾਤ ਵਿਭਾਗ ਦੀ ਮਨਜ਼ੂਰੀ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਹੈ ਜੀ ਉਹ ਲਈ ਸੀਗੀ। ਬੇਸ਼ੱਕ ਜਿਹੜਾ ਜੀ ਕੇਂਦਰ ਦੇ ਵੱਲੋਂ ਤਾਂ ਇਹਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਮੰਗੀ ਗਈ ਆ, ਪਰ ਪੰਜਾਬ ਵਾਲੇ ਅਜੇ ਮੰਨਦੇ ਨਹੀਂਗੇ, ਕਹਿੰਦੇ ਜੀ ਨਹੀਂ, ਸਾਡੇ ਕੋਲੇ ਕੋਈ ਏਦਾਂ ਦੀ ਚਿੱਠੀ ਪੱਤਰ ਨਹੀਂ ਆਈ। ਕਹਾਣੀ ਇਹ ਕੀ ਹੈ ਜੀ ਕਿ ਮਾਲ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਇਹ ਕਿੰਨੂਆਂ ਦਾ ਬਗੀਚਾ ਸੀਗਾ। ਜੰਗਲਾਤ ਦੀ ਜ਼ਮੀਨ ਤੋਂ ਬਦਲਣ ਦੇ ਵਾਸਤੇ ਕੇਂਦਰੀ ਵਾਤਾਵਰਨ ਮੰਤਰਾਲੇ ਨੂੰ ਪੇਸ਼ ਪ੍ਰੋਜੈਕਟ ਦੇ ਵਿੱਚ ਇਹਨੂੰ ਖੇਤੀਬਾੜੀ ਦੀ ਪੱਧਰੀ ਜ਼ਮੀਨ ਕਰਾਰ ਦੇ ਕੇ ਦਾਅਵਾ ਕੀਤਾ ਗਿਆ ਸੀਗਾ ਕਿ ਇਹਦੇ ਲਈ ਰੁੱਖਾਂ ਨੂੰ ਵੱਢਣ ਦੀ ਲੋੜ ਨਹੀਂ ਪਊਗੀ। ਪੰਜਾਬ ਸੈਰ ਸਪਾਟਾ ਵਿਭਾਗ ਦੀ ਨੀਤੀ ਦੇ ਮੁਤਾਬਕ ਈਕੋ ਟੂਰਿਜ਼ਮ ਪ੍ਰੋਜੈਕਟ ਦਾ ਰਕਬਾ 2.5 ਏਕੜ ਤੋਂ ਵੱਧ ਨਹੀਂ ਹੋਣਾ ਚਾਹੀਦਾ, ਪਰ ਸੁਖਵਿਲਾ ਜਿਹੜਾ ਇਹ ਬਣਾਇਆ ਗਿਆ ਸੁਪਰ ਜਿਹੜਾ ਜੀ ਲਗਜ਼ਰੀ ਰਿਜ਼ੋਰਟ, ਜਿਹੜਾ ਲੱਖਾਂ ਰੁਪਏ ਇੱਕ ਰਾਤ ਦਾ ਕਿਰਾਇਆ 20 ਏਕੜ ਤੋਂ ਵੱਧ ਰਕਬੇ ਦੇ ਵਿੱਚ ਜਿਹੜਾ ਜੀ ਉਹ ਫੈਲਿਆ ਹੋਇਆ। ਨਿਯਮਾਂ ਦੇ ਮੁਤਾਬਕ ਇਹਦੀ ਬੇਸਮੈਂਟ ਨਹੀਂ ਜਿਹੜੀ ਜੀ ਉਹ ਬਣ ਸਕਦੀ, ਬਣਾਈ ਗਈ ਆ। ਏਦਾਂ ਦੀ ਕਿਸੇ ਹੋਰ ਏਜੰਸੀ ਨੂੰ ਵੀ ਜਿਹੜੀ ਹੈ ਜੀ ਇਹ ਜ਼ਮੀਨ ਲੈ ਕੇ ਦਿੱਤੀ ਨਹੀਂ ਜਾ ਸਕਦੀ, ਜਦੋਂ ਕਿ ਪੱਲਣਪੁਰ ਰਿਜ਼ਾਰਟ ਜਿਹੜਾ ਜੀ ਓਬਰਾਏ ਗਰੁੱਪ ਦੇ ਵੱਲੋਂ ਚਲਾਇਆ ਜਾ ਰਿਹਾ, ਭਾਵ ਕਿ ਸਾਰੀਆਂ ਜਿਹੜੇ ਕਾਨੂੰਨ ਸੀਗੇ ਜੀ ਉਹਨਾਂ ਨੂੰ ਛਿੱਕੇ ਟੰਗ ਕੇ ਇਹਨੂੰ ਜਿਹੜਾ ਉਹ ਤਿਆਰ ਕੀਤਾ ਗਿਆ। ਦੇਖਦੇ ਆ ਜੀ ਕਿ ਜਿਹੜਾ ਇਹ ਜੰਗਲਾਤ ਮੰਤਰਾਲਾ ਹੈ ਉਹ ਇਹਦੇ ਉੱਤੇ ਕੋਈ ਐਕਸ਼ਨ ਲੈਂਦਾ ਜਾਂ ਨਹੀਂ। ਵੈਸੇ ਜਿਹੜੀ ਇਹ ਰਿਜ਼ੋਰਟ ਨੂੰ ਜਾਂਦੀ ਸੜਕ ਹੈ, ਜਿਹੜੀ ਸਰਕਾਰੀ ਪੈਸੇ ਦੇ ਨਾਲ, ਲੋਕਾਂ ਦੇ ਪੈਸੇ ਦੇ ਨਾਲ ਜਿਹੜੀ ਹੈ ਜੀ ਉਹ ਤਿਆਰ ਕਰਵਾਈ ਗਈ ਆ, ਉਹ ਆਪਣੀ ਜਗ੍ਹਾ ਦੇ ਉੱਤੇ ਚਰਚਾ ਦਾ ਵਿਸ਼ਾ ਜਿਹੜੀ ਹੈ ਜੀ ਉਹ ਜ਼ਰੂਰ ਬਣੀ ਹੋਈ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਪਹਿਲੀ ਵਾਰ ਲੋਕ ਨੋਟਾਂ ਦੀ ਵਰਤੋਂ ਕਰਨਗੇ। ਬਿਲਕੁਲ ਜੀ, ਨੋਟਾ ਜਿਹੜਾ ਜੀ ਐਕਚੁਅਲੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਿਹੜਾ ਜੀ ਉਹ ਇੰਟਰੋਡਿਊਸ ਕੀਤਾ ਗਿਆ ਸੀਗਾ, ਤੇ ਜਿਹੜਾ ਜੇ ਆਪਾਂ ਗੱਲ ਕਰੀਏ ਇੱਥੇ ਜਿਹੜਾ ਵਿਧਾਨ ਸਭਾ ਦੇ ਵਿੱਚ ਇਹ ਪਹਿਲੀ ਵਾਰੀ ਜਿਹੜਾ ਜੀ ਉਹ ਵਰਤੋਂ ਦੇ ਵਿੱਚ ਆਊਗਾ। ਔਰ ਜਿਹੜੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਜੀ, ਇਹਦੇ ਵਿੱਚ ਵੋਟਰਾਂ ਕੋਲੇ ਹੱਕ ਹੋਊਗਾ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਜੇ ਵੋਟ ਨਹੀਂ ਪਾਉਣਾ ਚਾਹੁੰਦੇ ਤਾਂ ਉਹ ਇਸ ਬਟਨ ਨੂੰ ਦੱਬ ਸਕਦੇ ਨੇ ਜੀ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਉੱਤੇ ਖੜੇ ਸਾਰੇ ਉਮੀਦਵਾਰਾਂ ਤੋਂ ਪਿੱਛੋਂ ਜਿਹੜਾ ਇਹ ਨੋਟਾ ਬਟਨ ਲੱਗਿਆ ਹੋਊਗਾ। ਇਹਦੇ ਤੋਂ ਪਹਿਲਾਂ 10 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਦੀਆਂ 14 ਦੀਆਂ ਚੋਣਾਂ ਦੇ ਦੌਰਾਨ ਵੋਟਰ ਆਪਣੇ ਇਸ ਹੱਕ ਦਾ ਇਸਤੇਮਾਲ ਜਿਹੜਾ ਜੀ ਉਹ ਕਰ ਚੁੱਕੇ ਨੇ। ਪੰਜਾਬ ਦੇ ਵਿੱਚ ਧੂਰੀ ਤੇ ਖਡੂਰ ਸਾਹਿਬ ਚੋਣਾਂ ਦੇ ਵਿੱਚ ਵੋਟਰਾਂ ਨੇ ਨੋਟਾਂ ਦੀ ਵਰਤੋਂ ਜਿਹੜੀ ਕੀਤੀ ਸੀਗੀ। ਇਹਦਾ ਬਹੁਤ ਜ਼ਿਆਦਾ ਪ੍ਰਚਾਰ ਨਾ ਹੋਣ ਦੇ ਬਾਵਜੂਦ ਸਾਰੀਆਂ ਚੋਣਾਂ ਦੇ ਵਿੱਚ ਵੋਟਰਾਂ ਨੇ ਵੱਡੀ ਗਿਣਤੀ ਦੇ ਵਿੱਚ ਰਜਿਸਟਰਡ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਤੋਂ ਜ਼ਿਆਦਾ ਵੋਟਰਾਂ ਨੂੰ ਆਕਰਸ਼ਿਤ ਜਿਹੜਾ ਜੀ ਉਹ ਕੀਤਾ। ਸੁਪਰੀਮ ਕੋਰਟ ਦੇ ਵੱਲੋਂ ਸਤੰਬਰ 13 ਦੇ ਵਿੱਚ ਦਿੱਤੀ ਗਈ ਜੱਜਮੈਂਟ ਰਾਹੀਂ ਚੋਣ ਕਮਿਸ਼ਨ ਨੂੰ ਇਲੈਕਟ੍ਰੋਨਿਕ ਵੋਟ ਮਸ਼ੀਨਾਂ ਦੇ ਉੱਤੇ ਨੋਟਾਂ ਦਾ ਬਟਨ ਲਾਉਣ ਦਾ ਜਿਹੜਾ ਜੀ ਹੁਕਮ ਦਿੱਤਾ ਗਿਆ ਸੀਗਾ। ਇਸ ਪਿੱਛੇ ਤਰਕ ਇਹ ਸੀਗਾ ਕਿ ਜਮਹੂਰੀ ਪ੍ਰਬੰਧ ਦੇ ਵਿੱਚ ਯਕੀਨ ਰੱਖਣ ਵਾਲਾ ਕੋਈ ਵੀ ਵੋਟਰ ਜੇ ਚੋਣ ਲੜ ਰਹੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦਾ ਤਾਂ ਉਹਨੂੰ ਆਪਣੀ ਵੱਖਰੀ
ਰਾਏ ਰੱਖਣ ਦਾ ਜਮਹੂਰੀ ਅਧਿਕਾਰ ਜਿਹੜਾ ਜੀ ਉਹ ਹੋਣਾ ਚਾਹੀਦਾ ਹੈ। ਅਜਿਹੇ ਅਧਿਕਾਰ ਤੋਂ ਬਿਨਾਂ ਸੰਬੰਧਿਤ ਵੋਟਰ ਦੇ ਕੋਲ ਇੱਕ ਤਰੀਕੇ ਦੇ ਨਾਲ ਚੋਣ ਬਾਈਕਾਟ ਤੋਂ ਬਿਨਾਂ ਕੋਈ ਰਾਹ ਨਹੀਂ ਸੀ ਬਚਦਾ। ਇਹ ਚੋਣ ਬਾਈਕਾਟ ਨਾ ਹੋਵੇ, ਲੋਕ ਲਾਈਨ ਦੇ ਵਿੱਚ ਲੱਗਣ, ਬੇਸ਼ੱਕ ਉਹ ਨੋਟਾ ਹੀ ਜਿਹੜਾ ਦੱਬਣ ਕਿ ਉਹ ਕਿਸੇ ਨੂੰ ਵੀ ਨਹੀਂ ਪਸੰਦ ਕਰਦੇ, ਜਿਹਦੇ ਕਰਕੇ ਇਹ ਜਿਹੜਾ ਜੀ ਉਹ ਬਟਨ ਲਾਇਆ ਗਿਆ ਸੀਗਾ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 5 ਰਾਜਾਂ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਮਿਜ਼ੋਰਮ, ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਉੱਤੇ ਨੋਟਾਂ ਦਾ ਬਟਨ ਜਿਹੜਾ ਉਹ ਲਾਇਆ ਸੀਗਾ ਔਰ ਇਹਨਾਂ ਰਾਜਾਂ ਦੇ ਵਿੱਚ 15 ਲੱਖ ਤੋਂ ਵੱਧ ਵੋਟਰਾਂ ਨੇ ਨੋਟਾਂ ਨੂੰ ਆਪਣੀ ਵੋਟ ਦੇ ਵਾਸਤੇ ਜਿਹੜਾ ਜੀ ਉਹ ਚੁਣਿਆ। ਦਿੱਲੀ 'ਚ 50,000, ਮੱਧ ਪ੍ਰਦੇਸ਼ 'ਚ ਕੋਈ 5.25 ਲੱਖ, ਰਾਜਸਥਾਨ ਦੇ ਵਿੱਚ 5.25 ਲੱਖ ਤੇ ਛੱਤੀਸਗੜ੍ਹ ਦੇ ਵਿੱਚ 3.5 ਲੱਖ ਵੋਟਰਾਂ ਨੇ ਨੋਟਾਂ ਨੂੰ ਜਿਹੜਾ ਜੀ ਉਹ ਚੁਣਿਆ ਸੀਗਾ। ਨਿਰਸੰਦੇਹ ਜਿਹੜੀਆਂ ਪਾਰਟੀਆਂ ਨੇ, ਸਿਆਸੀ ਪਾਰਟੀਆਂ ਨੇ, ਉਹਨਾਂ ਦੇ ਵਾਸਤੇ ਇਹ ਫਿਕਰਮੰਦੀ ਵਾਲੀ ਤਾਂ ਜਿਹੜਾ ਜੀ ਬਟਨ ਹੈਗਾ ਕਿ ਜੇ ਉਹ ਇਸ ਪਾਸੇ ਵੱਲ ਨੂੰ ਤੁਰ ਪੈਂਦੇ ਨੇ, ਉਹ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ, ਤਾਂ ਇਹ ਵੋਟ ਕਿਸੇ ਦੇ ਹੱਕ ਦੇ ਵਿੱਚ ਵੀ ਜਿਹੜੀ ਆ ਜੀ ਉਹ ਨਹੀਂ ਭੁਗਤਣੀ ਜੀ। ਬਿਲਕੁਲ ਜੀ, ਹੋ ਸਕਦਾ ਕਿ ਇਕੱਲੇ ਨੋਟਾਂ ਦੀ ਵਰਤੋਂ ਹੋਵੇ, ਕੋਈ ਪਤਾ ਨਹੀਂ ਗਾ ਆਉਣ ਵਾਲੇ ਟਾਈਮ 'ਚ ਕੀ ਹੋਣਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਇਲੈਕਸ਼ਨ ਤੋਂ ਪਹਿਲਾਂ ਹੀ ਥਾਂ ਥਾਂ ਤੇ ਲੜਾਈ ਝਗੜੇ। ਦੇਖੋ ਜੀ, ਆਪਾਂ ਜਿਹੜੀ ਅਕਸਰ ਗੱਲ ਜਿਹੜੀ ਕਰਦੇ ਹਾਂ ਕਿ ਇਹ ਇਲੈਕਸ਼ਨਾਂ ਜਿਹੜੀਆਂ ਨੇ ਇਹ ਬੜੀਆਂ ਸੈਂਸਿਟਿਵ ਟਾਈਪ ਦੀਆਂ ਜਿਹੜੀਆਂ ਜੀ ਉਹ ਇਲੈਕਸ਼ਨਾਂ ਹੋਣਗੀਆਂ। ਜੋ ਕੁਝ ਪਿਛਲੇ ਸਾਲਾਂ ਦੇ ਦੌਰਾਨ ਜਿਨ੍ਹਾਂ ਚੀਜ਼ਾਂ ਦਾ ਉਭਾਰ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋਇਆ ਜਾਂ ਕੀਤਾ ਗਿਆ ਜਾਣਬੁੱਝ ਕੇ, ਉਹ ਹੁਣ ਜਿਹੜੀਆਂ ਜੀ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਜੀ। ਥਾਂ ਥਾਂ ਦੇ ਉੱਤੇ ਜਿਸ ਕਿਸਮ ਦੇ ਨਾਲ ਜਿਹੜਾ ਜੀ ਉਹ ਬਣਾਇਆ ਜਾ ਰਿਹਾ, ਦਬਾਅ ਬਣਾਉਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ, ਉਹ ਨਿਰਸੰਦੇਹ ਇੱਕ ਬਹੁਤ ਵੱਡੀ ਜਿਹੜੀ ਹੈ ਜੀ ਉਹ ਫਿਕਰਮੰਦੀ ਵਾਲੀ ਗੱਲ ਕਹੀ ਜਾ ਸਕਦੀ ਆ। ਥਾਂ ਥਾਂ ਦੇ ਉੱਤੇ ਲੜਾਈਆਂ ਝਗੜੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ। ਇੱਥੇ ਬਾਘੇ ਪੁਰਾਣੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ GS ਕੰਗ, ਉਹਨਾਂ ਦਾ ਵਿਰੋਧ ਜਿਹੜਾ ਜੀ ਉਹ ਕੀਤਾ ਆਮ ਆਦਮੀ ਪਾਰਟੀ ਦੇ ਹੀ ਕੁਝ ਵਰਕਰਾਂ ਨੇ, ਜਿਹੜੇ ਕਹਿੰਦੇ ਆ ਕਿ ਉਹਨਾਂ ਨੂੰ ਬਾਹਰੋਂ ਉਤਾਰਿਆ ਗਿਆ, ਇਸ ਕਰਕੇ ਉਹਨਾਂ ਨੂੰ ਹਲਕੇ ਦੇ ਵਿੱਚ ਜਿਹੜਾ ਜੀ ਉਹ ਬਰਦਾਸ਼ਤ ਨਹੀਂ ਕਰਨਗੇ। ਕੱਲ ਕੰਗ ਹੋਰਾਂ ਦੀ ਗੱਡੀ ਜਿਹੜੀ ਬਾਘਾ ਪੁਰਾਣਾ ਹਲਕੇ ਦੇ ਵਿੱਚ ਤੋੜ ਦਿੱਤੀ ਗਈ। ਹਾਲਾਂਕਿ ਇਹ ਕਿਹਾ ਜਾ ਰਿਹਾ ਜੀ ਕਿ ਉਹ ਉਤਰ ਕੇ ਮੀਟਿੰਗ ਕਰਨ ਗਏ ਹੋਏ ਸਨ, ਭਾਵ ਕਿ ਉਸ ਟਾਈਮ ਗੱਡੀ ਦੇ ਵਿੱਚ ਹੈ ਨਹੀਂ ਸੀਗੇ। ਇੱਥੇ ਪਟਿਆਲੇ ਦੇ ਵਿੱਚ ਜਿਹੜਾ ਜੀ ਇੱਕ ਚੈਨਲ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ, ਉਮੀਦਵਾਰਾਂ ਨੂੰ ਸੱਦਿਆ ਹੋਇਆ ਸੀਗਾ, ਪਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸੱਦਿਆ ਹੀ ਨਹੀਂ ਗਿਆ। ਉਹ ਡਾਕਟਰ ਬਲਬੀਰ ਸਿੰਘ ਹੋਰੀ ਜਿਹੜੇ ਸੀਗੇ ਜੀ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਉੱਥੇ ਚਲੇ ਗਏ, ਜਿੱਥੇ ਕਿ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਪਾਰਟੀ ਦੇ ਬੰਦੇ ਨੇ ਜੀ, ਉਹਨਾਂ ਨੇ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ। ਕਥਿਤ ਰੂਪ ਦੇ ਵਿੱਚ ਉਹਨਾਂ ਦੀ ਪੱਗ ਜਿਹੜੀ ਹੈ ਜੀ ਉਹ ਲੱਥਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਨੇ ਰੈਲੀ ਕਰਨੀ ਆ ਜੀ ਲੰਬੀ ਦੇ ਵਿੱਚ 28 ਤਰੀਕ ਨੂੰ, ਜਿੱਥੇ ਉਹਨਾਂ ਨੇ ਉਮੀਦਵਾਰ ਦਾ ਐਲਾਨ ਵੀ ਸ਼ਾਇਦ ਕਰਨਾ ਹੈ। ਇਸ ਰੈਲੀ ਦੇ ਜਿਹੜਾ ਜੀ ਸਬੰਧ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਵਾਲੇ ਜਦੋਂ ਉੱਥੇ ਗਏ ਨੇ ਤੇ ਦਿਆਲ ਸਿੰਘ ਕੋਲਿਆਂ ਵਾਲੀ ਜਿਹੜੇ ਨੇ ਜੀ, ਉਹਨਾਂ ਨੇ ਇਹ ਕਹਿਤਾ ਜੀ ਕਿ ਇੱਥੇ ਉਹਨਾਂ ਨੇ ਰੈਲੀ ਕਿਸੇ ਨੂੰ ਕਰਨੀ ਨਹੀਂ ਦੇਣੀ। ਉੱਥੋਂ ਜਿਹੜਾ ਜੀ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਖਦੇੜਿਆ ਗਿਆ, ਧੱਕਾ ਮੁੱਕੀ ਜਿਹੜਾ ਜੀ ਉਹ ਕੀਤਾ ਗਿਆ, ਉਹ ਵੀ ਇਸ ਪਾਸੇ ਵੱਲ ਨੂੰ ਗਵਾਹੀ ਜਿਹੜੀ ਭਰਦਾ ਕਿ ਕੀ ਕੁਝ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਉਂਦੀਆਂ ਇਲੈਕਸ਼ਨਾਂ ਦੇ ਦੌਰਾਨ ਜਿਹੜਾ ਜੀ ਉਹ ਹੋ ਸਕਦਾ। ਹੁਣ ਕਿਸੇ ਪਾਰਟੀ ਨੇ ਮੁੱਲ ਤਾਂ ਨਹੀਂ ਨਾ ਲੈ ਲਿਆ ਜੀ ਪੰਜਾਬ ਜਾਂ ਫਿਰ ਵਿਧਾਨ ਸਭਾ ਹਲਕੇ ਕਿ ਉਹ ਜੇ ਕਹਿਣ ਕਿ ਅਸੀਂ ਇੱਥੇ ਰੈਲੀ ਕਰਨੀ ਹੈ, ਕਿਸੇ ਹੋਰ ਨੂੰ ਜਿਹੜਾ ਜੀ ਉਹ ਕਰਨ ਨਹੀਂ ਦੇਣੀ। ਨਿਰਸੰਦੇਹ ਇਹਦੇ ਨਾਲ ਟਕਰਾਓ ਦੀ ਜਿਹੜੀ ਸਥਿਤੀ ਹੈ ਜੀ ਉਹ ਪੈਦਾ ਹੋ ਰਹੀ ਹੈ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ। ਬਿਲਕੁਲ ਜੀ, ਕਬਜ਼ਾ ਤੇ ਹੈ ਨਾ ਪੰਜਾਬ ਦੀ ਧਰਤੀ ਤੇ ਅਗਲਿਆਂ ਦਾ, ਇਸ ਕਰਕੇ ਉਹ ਜੋ ਜੀ ਕਰਦਾ ਕਰਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਦਿੱਲੀ ਹਵਾਈ ਅੱਡੇ ਨੂੰ ਇੱਕ ਬੱਸ ਦੀ ਸਰਵਿਸ ਸ਼ੁਰੂ ਹੋਈ ਸੀਗੀ, ਪਰ ਉਹ ਦਿੱਲੀ ਵਾਲੀ ਪੁਲਿਸ ਹੀ ਨਹੀਂ ਚੱਲਣ ਦੇ ਰਹੀ। ਹੁਣ ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਜੀ ਪਿਛਲੇ ਹਫ਼ਤੇ ਹੀ ਕਿ ਹਰਮਿਸ ਇੰਟਰਨੈਸ਼ਨਲ ਬੱਸ ਕੰਪਨੀ ਜਿਹੜੀ ਹੈ ਜੀ, ਇਹਨਾਂ ਨੇ ਦਿੱਲੀ ਨੂੰ ਇਹ ਜਿਹੜੀ ਲਗਜ਼ਰੀ ਬੱਸ ਸੇਵਾ ਸ਼ੁਰੂ ਕੀਤੀ ਸੀਗੀ, ਪਰ ਕਿਉਂਕਿ ਸੱਤਾਧਾਰੀਆਂ ਦੀ ਜਿਹੜੀ ਹੈ ਜੀ ਉਹ ਬੱਸ ਸੇਵਾ ਇੱਥੋਂ ਚੱਲਦੀ ਹੈ, ਤਾਂ ਉਹ ਜਿਹੜੇ ਜੀ ਇਹਨਾਂ ਦੇ ਵਾਸਤੇ ਢੁੱਚਰਾਂ ਜਿਹੜੀਆਂ ਜੀ ਉਹ ਡਾਉਂਦੇ ਰਹੇ ਨੇ। ਪਹਿਲਾਂ ਦੇ ਇੱਥੇ ਪੰਜਾਬ ਦੇ ਵਿੱਚ ਜਿਹੜੀ BSF ਚੌਂਕ ਤੋਂ ਇਹ ਜਲੰਧਰ ਤੋਂ ਚੱਲਦੀ ਆ, ਉੱਥੇ ਉਹਨਾਂ ਦੀ ਬੱਸ ਨੂੰ ਖੜੀ ਨਹੀਂ ਹੋਣ ਦਿੱਤਾ ਜਾ ਰਿਹਾ, ਜਦੋਂ ਕਿ ਵੱਖ-ਵੱਖ ਕੰਪਨੀਆਂ ਦੀਆਂ ਪ੍ਰਾਈਵੇਟ ਬੱਸਾਂ ਉੱਥੇ ਖੜਦੀਆਂ ਨੇ। ਸਿਰਫ ਇਸ ਬੱਸ ਨੂੰ ਜਿਹੜਾ ਜੀ ਉੱਥੋਂ ਰੋਕਿਆ ਜਾ ਰਿਹਾ ਪੁਲਿਸ ਦੇ ਰਾਹੀਂ ਕਿ ਇੱਥੇ ਖੜੀ ਨਹੀਂ ਹੋਣ ਦਿੱਤੀ ਜਾਊਗੀ। ਬਾਅਦ ਦੇ ਵਿੱਚ ਜਿਹੜਾ ਦਿੱਲੀ ਏਅਰਪੋਰਟ ਆ ਜੀ, ਉੱਥੇ ਇਹਨੂੰ ਪਾਰਕ ਨਹੀਂ ਸੀ ਕਰਨ ਦਿੱਤਾ ਜਾ ਰਿਹਾ ਜੀ। ਇਹਦੇ ਜਿਹੜੇ ਡਰਾਈਵਰ ਕੰਡਕਟਰ ਨੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਆ। ਫੇਰ ਕੀ ਕੀਤਾ ਗਿਆ ਜੀ ਕਿ ਮੁਫਤ ਕਰ ਦਿੱਤੀ ਬੱਸ ਸੇਵਾ।
ਉਹ ਵੀ ਸਾਰਾ ਕੁਝ ਕਰਕੇ ਦੇਖ ਲਿਆ। ਮੁੜ ਕੇ ਜਿਹੜਾ ਜੀ ਇਹ ਕੱਢਿਆ ਗਿਆ ਕਿ ਇੱਕ ਜਿਹੜਾ ਨੁਕਤਾ ਸੀਗਾ ਉਹਨੂੰ ਆਧਾਰ ਬਣਾ ਕੇ ਪਰਮਿਟ ਰੱਦ ਕਰ ਦਿੱਤੇ ਇੱਥੇ ਪੰਜਾਬ ਦੇ ਵਿੱਚੋਂ, ਤੇ ਉਹ ਜਿਹੜੇ ਸੀਗੇ ਜੀ ਭੇਜ ਦਿੱਤੇ 에ਅਰਪੋਰਟ ਅਥਾਰਟੀ ਨੂੰ। 에ਅਰਪੋਰਟ ਅਥਾਰਟੀ ਵਾਲਿਆਂ ਨੇ ਉੱਥੋਂ ਜਿਹੜੀ ਦੀ ਰੋਕ ਦਿੱਤੀ। ਇਹ ਜਿਹੜੀ ਬੱਸ ਸਰਵਿਸ ਸ਼ੁਰੂ ਹੋਈ ਹੈ ਜੀ, ਉਹਨਾਂ ਨੇ ਹਾਈ ਕੋਰਟ ਦਾ ਜਿਹੜਾ ਦੀ ਜਾ ਕੇ ਰੁਖ ਕੀਤਾ। ਹਾਈ ਕੋਰਟ ਤੋਂ ਉਹਨਾਂ ਨੂੰ ਸਟੇ ਜਿਹੜਾ ਦੀ ਉਹ ਮਿਲ ਗਿਆ, ਭਾਵ ਕਿ ਜਿਹੜੇ ਪਰਮਿਟ ਰੱਦ ਕੀਤੇ ਸੀਗੇ, ਕਿਹਾ ਗਿਆ ਜੀ ਕਿ ਗਲਤ ਤਰੀਕੇ ਨਾਲ ਰੱਦ ਕੀਤੇ ਆ, ਇਹਦੇ ਉੱਤੇ ਸਟੇ ਮਿਲ ਗਿਆ। ਪਰ ਜਿਹੜੇ ਇਹ ਬੱਸ ਨੂੰ ਚਲਾਉਣ ਵਾਲੇ ਨੇ ਉਹ ਕਹਿੰਦੇ ਨੇ ਕਿ ਹਾਈ ਕੋਰਟ ਦੇ ਆਦੇਸ਼ਾਂ ਨੂੰ ਵੀ ਜਿਹੜਾ ਜੀ ਉਹ ਨਹੀਂ ਮੰਨਿਆ ਜਾ ਰਿਹਾ, ਔਰ ਦਿੱਲੀ ਦੇ ਵਿੱਚ ਜਿਹੜੀ ਹੈ ਜੀ ਉਹਨਾਂ ਦੀ ਬੱਸ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ। ਜਿਹੜੀ ਦਿੱਲੀ ਦੀ ਪੁਲਿਸ ਹੈ ਉਹਦੇ ਰਾਹੀਂ ਉਹਦੇ ਉੱਤੇ ਦਬਾਅ ਜਿਹੜਾ ਜੀ ਉਹ ਪਵਾਇਆ ਜਾ ਰਿਹਾ, ਜਦੋਂ ਕਿ ਪੰਜਾਬ ਟਰਾਂਸਪੋਰਟ ਕਮਿਸ਼ਨਰ ਜਿਹੜੇ ਨੇ ਜੀ ਉਹ ਇਹ ਕਹਿੰਦੇ ਆ ਕਿ ਇਹੋ ਜਿਹਾ ਕੋਈ ਮਾਮਲਾ ਉਹਨਾਂ ਦੇ ਨੋਟਿਸ ਵਿੱਚ ਹੀ ਨਹੀਂ ਹੈਗਾ ਜੀ। ਜੇ ਜਿਹੜੇ ਕਮਿਸ਼ਨਰ ਨੇ ਉਹਨਾਂ ਦੇ ਨੋਟਿਸ ਦੇ ਵਿੱਚ ਇਹ ਮਾਮਲਾ ਨਹੀਂ ਹੈਗਾ, ਤੇ ਫਿਰ ਸਵਾਲ ਇਹ ਹੈ ਜੀ ਕਿ ਉਹ ਪਰਮਿਟ ਰੱਦ ਕਿਹਨੇ ਕਰ ਦਿੱਤੇ, ਬੱਸਾਂ ਨੂੰ ਖੜੇ ਜਿਹੜਾ ਜੀ ਕੌਣ ਨਹੀਂ ਹੋਣ ਦਿੰਦਾ, ਜਾਂ ਇੰਨਾ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹ ਹੈਰਾਨੀ ਵਾਲੀ ਗੱਲ ਹੈ ਜੀ ਕਿ ਅਫਸਰ ਜਿਹੜੇ ਨੇ ਉਹ ਵੀ ਇੱਕ ਧਿਰ ਜਿਹੜਾ ਜੀ ਉਹ ਬਣੇ ਹੋਏ ਨੇ, ਸ਼ਾਇਦ ਇਸ ਕਰਕੇ ਜੀ ਕਿ ਅਜੇ ਜਿਹੜਾ ਜੀ ਦਿਨ ਹੈਗੇ ਨੇ ਸਰਕਾਰ ਦੇ ਕਿੰਨੇ ਕੁ, ਇਹ ਸਾਰਾ ਕੁਝ ਜਿਹੜਾ ਜੀ ਚੋਣਾਂ ਤੋਂ ਪਹਿਲਾਂ ਹੁਣ ਸਾਰਿਆਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜੀ ਕਿ ਕਿਸ ਤਰੀਕੇ ਦੇ ਨਾਲ ਅਸਲ 'ਚ ਬਿਜ਼ਨਸ ਬਣੇ ਨੇ। ਹਾਂ ਬਿਲਕੁਲ ਜੀ, ਹਰੇਕ ਥਾਂ ਤੇ ਕਬਜ਼ੇ ਹੋਏ ਨੇ। ਬਿਜ਼ਨਸ ਦਾ ਤਾਂ ਸਾਰਿਆਂ ਨੂੰ ਪਤਾ ਕਿ ਸਾਰੇ ਬਿਜ਼ਨਸ ਤੇ ਕਬਜ਼ਾ ਹੈ। ਤੇ ਅੱਗੇ ਆਪਾਂ ਪੇਂਡੂ ਡਿਸਪੈਂਸਰੀਆਂ ਦੀ ਗੱਲ ਕਰੀਏ, ਜੇ 400 ਤੋਂ ਵੱਧ ਦੇ ਵਿੱਚ ਜਿਹੜੇ ਡਾਕਟਰ ਨਹੀਂ ਹੈਗੇ ਤਾਂ ਉਹ ਖਾਲੀ ਨੇ। ਐਕਚੁਅਲੀ ਜੀ ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਦੇ ਵਿੱਚੋਂ 40% ਨੇ ਜਿਨ੍ਹਾਂ ਦੇ ਵਿੱਚ ਡਾਕਟਰ ਹੈ ਨਹੀਂ ਗੇ। ਰੂਰਲ ਮੈਡੀਕਲ ਆਫਿਸਰ, ਪੇਂਡੂ ਵਿਕਾਸ ਪੰਚਾਇਤ ਵਿਭਾਗ ਦੀ ਨੌਕਰੀ ਛੱਡ ਕੇ ਸਿਹਤ ਵਿਭਾਗ ਜਿਹੜੇ ਆ ਜੀ ਉਹ ਚਲੇ ਜਾਣ ਕਰਕੇ ਇਹ ਅਸਾਮੀਆਂ ਖਾਲੀ ਜਿਹੜੀਆਂ ਜੀ ਉਹ ਪਈਆਂ ਨੇ। ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਦੇ ਵਿੱਚ ਡਾਕਟਰ ਨਾ ਹੋਣ ਕਰਕੇ ਜੀ ਬਹੁਤੇ ਥਾਈਂ ਫਾਰਮਾਸਿਸਟ ਜਿਹੜੇ ਨੇ ਉਹ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ। ਇੱਕ ਮੈਡੀਕਲ ਆਫਿਸਰ ਦੇ ਕੋਲੇ 2 ਤੋਂ 3 ਡਿਸਪੈਂਸਰੀਆਂ ਦਾ ਚਾਰਜ ਹੈ। ਉਹ ਹਫ਼ਤੇ ਦੇ ਵਿੱਚ 2 ਦਿਨ ਵੰਡ ਕੇ ਵੱਖ-ਵੱਖ ਡਿਸਪੈਂਸਰੀਆਂ ਦੇ ਵਿੱਚ ਜਿਹੜਾ ਜੀ ਉਹ ਡਿਊਟੀ ਦੇ ਰਹੇ ਨੇ। ਸਿਹਤ ਵਿਭਾਗ ਦੇ ਡਾਕਟਰਾਂ ਦੇ ਵਾਸਤੇ ਮੈਡੀਕਲ ਦੀ ਉੱਚ ਪੜ੍ਹਾਈ ਲਈ 60% ਦੀ ਸੀਟਾਂ ਰਾਖਵੀਆਂ ਨੇ, ਪਰ ਰੂਰਲ ਮੈਡੀਕਲ ਅਫਸਰਾਂ ਨੂੰ ਇਹਦਾ ਲਾਭ ਜਿਹੜਾ ਜੀ ਉਹ ਨਹੀਂ ਦਿੱਤਾ ਜਾਂਦਾ। ਅਸਲ ਜਿਹੜੀ ਸਮੱਸਿਆ ਹੈ ਨਾ ਜੀ ਉਹ ਇਹ ਹੈ ਕਿ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਇਹਨਾਂ ਨੂੰ, ਇਹਦੇ ਸੰਬੰਧੀ ਇੰਟਰਵਿਊ ਵੀ ਹੋਈਆਂ ਨੇ, ਕਈ ਕੁਝ ਜਿਹੜਾ ਜੀ ਹੋਇਆ। ਜਦੋਂ ਹੁਣ ਤੁਸੀਂ ਡਾਕਟਰਾਂ ਨੂੰ 15,000 ਰੁਪਏ 20,000 ਰੁਪਏ ਦੇ ਉੱਤੇ ਜਿਹੜਾ ਜੀ ਉਹ ਰੱਖੋਗੇ, ਹੁਣ ਜਿਹੜਾ MBBS ਦੀ ਪੜ੍ਹਾਈ ਕਰਕੇ ਆਇਆ ਉਹ ਕਰੋੜ 1.5 ਕਰੋੜ ਰੁਪਈਆ ਤਾਂ ਪਹਿਲਾਂ ਹੀ ਜਿਹੜਾ ਜੀ ਉਹ ਲਾ ਕੇ ਆਇਆ ਹੋਇਆ, ਤੇ ਉਹ ਜਿਹੜਾ ਜੀ ਕਿਹੜੇ ਤਰੀਕੇ ਦੇ ਨਾਲ ਇੰਨੇ ਦੇ ਉੱਤੇ ਜਿਹੜੀ ਜੀ ਉਹ ਨੌਕਰੀ ਕਰ ਲੂਗਾ, ਜਦੋਂ ਕਿ ਇੱਕ ਜਿਹੜਾ ਪੇਸੀ ਕਾਂਡੀ ਚਲਾਉਣ ਵਾਲਾ ਜਿਹਨੇ ਪੜ੍ਹਾਈ ਵੀ ਕੋਈ ਨਹੀਂ ਕੀਤੀ, ਇਦੋਂ ਵੱਧ ਤਾਂ ਪੈਸਾ ਜਿਹੜਾ ਜੀ ਉਹ ਕਮਾਈ ਜਾਂਦਾ। ਇੰਨੀ ਕਮਾਈ ਕਰਕੇ ਇੰਨੇ ਜਿਹੜਾ ਜੀ ਕਮਾਈ ਆਪਣੀ ਲਾ ਕੇ ਮਾਂ ਪਿਓ ਨੇ ਜਿਹੜੇ ਬੱਚੇ ਪੜ੍ਹਾਏ, ਉਹ ਇੰਨੀ ਕੁ ਤਨਖਾਹ ਦੇ ਉੱਤੇ ਕਿਵੇਂ ਜਿਹੜਾ ਜੀ ਉਹ ਕੰਮ ਕਰ ਸਕਦੇ ਨੇ, ਜਿਹਦੇ ਕਰਕੇ ਡਾਕਟਰ ਜਿਹੜੇ ਜੀ ਉਹ ਪਾਸੇ ਚਲੇ ਗਏ। ਜੇ ਇੰਟਰਵਿਊ ਦੇ ਵਿੱਚ ਕਿਤੇ ਪਾਸ ਵੀ ਹੋਏ ਤੇ ਉਹਨਾਂ ਨੇ ਜਾ ਕੇ ਜੁਆਇਨ ਜਿਹੜਾ ਜੀ ਉਹ ਨਹੀਂ ਕੀਤਾ। ਪਰ ਹੈਰਾਨੀ ਵਾਲੀ ਗੱਲ ਇਹ ਦੇਖੋ ਕਿ ਇਹਦੇ ਜਿਹੜੇ ਮੰਤਰੀ ਨੇ ਆਪਣੇ ਸਿਕੰਦਰ ਸਿੰਘ ਮਲੂਕਾ ਹੋਰੀ, ਉਹ ਕਹਿੰਦੇ ਜੀ ਕਿ ਇਹ ਛੇਤੀ ਅਸਾਮੀਆਂ ਜਿਹੜੀਆਂ ਜੀ ਉਹ ਭਰ ਦਿੱਤੀਆਂ ਜਾਣਗੀਆਂ ਔਰ ਇਹਦਾ ਅਮਲ ਜਿਹੜਾ ਜੀ ਛੇਤੀ ਪੂਰਾ ਹੋ ਜਾਊਗਾ। ਵੀਰਵਾਰ ਨੂੰ 2 ਦਿਨ ਬਾਅਦ ਜਿਹੜਾ ਜੀ ਉਹ ਚੋਣ ਜ਼ਾਬਤਾ ਲੱਗਣ ਜਾ ਰਿਹਾ। ਪੰਜਾਬ ਚੋਣਾਂ ਦੇ ਬਰੂਹਾਂ ਦੇ ਉੱਤੇ ਆ ਜੀ, ਤਾਂ ਇਹ ਕਿਹਾ ਜਾ ਰਿਹਾ ਜੀ ਕਿ ਛੇਤੀ ਭਰ ਦਿੱਤੀਆਂ ਜਾਣਗੀਆਂ ਸ਼ਾਇਦ ਚੋਣ ਜ਼ਾਬਤਾ ਲੱਗਣ ਤੋਂ ਬਾਅਦ। ਜੀ ਜੀ, ਅਤੇ ਕਿ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ ਅਗਲੀ ਸੂਚੀ ਦੇ ਵਿੱਚ ਹੋ ਸਕਦਾ ਕਿ ਹੋਰ ਵੱਡੇ ਲੋਕਾਂ ਦੇ ਨਾਮ ਹੋਣ। ਐਕਚੁਅਲੀ ਕਾਂਗਰਸ ਦੇ ਵਾਸਤੇ ਇਸ ਵੇਲੇ ਜਿਹੜੀ ਹੈ ਜੀ ਉਹ ਮੁਸੀਬਤ ਬਣੀਆਂ ਹੋਈਆਂ ਨੇ 30 ਉਮੀਦਵਾਰ ਜਿਹੜੇ ਆ ਜੀ ਉਹਨਾਂ ਦੀ ਸੂਚੀ, ਕਿ ਇਹਦਾ ਕਿਵੇਂ ਇਹਨੂੰ ਜਿਹੜੀ ਹੈ ਜੀ ਬਗਾਵਤ ਇੱਥੇ ਠੱਲੀ ਜਾਵੇ। ਕਹਾਣੀ ਉਹੀ ਹੈ ਜਿਹੜੀ ਆਪਾਂ ਬਾਰ-ਬਾਰ ਸਾਂਝੀ ਕੀਤੀ ਆ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਉਮੀਦਵਾਰ ਨੇ ਉਹਨਾਂ ਨੂੰ ਐਡਜਸਟ ਜਿਹੜਾ ਜੀ ਉਹ ਕਿਵੇਂ ਕੀਤਾ ਜਾਵੇ। ਅਜੇ ਵੀ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਇਹਨੂੰ ਲੈ ਕੇ ਕਾਂਗਰਸੀਆਂ ਦੇ ਸਿੰਘ ਜਿਹੜੇ ਆ ਜੀ ਉਹ ਫਸੇ ਹੋਏ ਨੇ, ਔਰ ਬਾਜਵਾ ਧੜਾ ਜਿਹੜਾ ਜੀ ਉਹ ਨਹੀਂ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਹਦੇ ਉੱਤੇ ਚੱਲੇ। ਉਹ ਇਹ ਚਾਹੁੰਦੇ ਨੇ ਕਿ ਕਾਂਗਰਸੀਆਂ ਨੂੰ ਸੀਟਾਂ ਜਿਹੜੀਆਂ ਦੀ ਦਿੱਤੀਆਂ ਜਾਣ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਚਾਹੁੰਦੇ ਨੇ ਕਿ ਇਹ ਯੈਸਮੈਨ ਹੋਣਗੇ ਉਹਨਾਂ ਦੇ, ਇਸ ਕਰਕੇ ਉਹਨਾਂ ਨੂੰ ਉਹ ਤਰਜੀਹ ਦੇ ਰਹੇ ਨੇ ਕਿ ਸੀਟਾਂ ਜਿਹੜੀਆਂ ਦੀ ਇਹਨਾਂ ਨੂੰ ਦਿੱਤੀਆਂ ਜਾਣ।
ਵੱਖ-ਵੱਖ ਥਾਵਾਂ ਤੋਂ ਬਾਗੀ ਸੁਰਾਂ ਜਿਹੜੀਆਂ ਜੀ ਉਹ ਕਾਂਗਰਸ ਦੀਆਂ ਉੱਭਰ ਰਹੀਆਂ ਨੇ। ਹਾਲਾਂਕਿ ਕਾਂਗਰਸ ਇਹ ਸੋਚਦੀ ਸੀ ਕਿ ਜਿਹੜੀ ਉਹਨਾਂ ਨੇ ਪਹਿਲੀ ਸੂਚੀ ਜਾਰੀ ਕੀਤੀ ਆ ਇਹਦੇ ਵਿੱਚੋਂ ਕਿਸੇ ਜਗ੍ਹਾ ਤੋਂ ਬਗਾਵਤ ਨਹੀਂ ਹੋਊਗੀ, ਜਦੋਂ ਕਿ ਬਗਾਵਤ ਦਾ ਸਾਹਮਣਾ 7 ਕੁ ਸੀਟਾਂ ਦੇ ਉੱਤੇ ਜਿਹੜਾ ਜੀ ਉਹ ਕਰਨਾ ਪੈ ਰਿਹਾ। 30 ਉਮੀਦਵਾਰਾਂ ਦੀ ਜਿਹੜੀ 30 ਦੀ ਸੂਚੀ ਹੈ ਜੀ ਉਹਦੇ ਵਿੱਚ ਵੀ ਬਾਗੀ ਸੁਰਾਂ ਸੂਚੀ ਤੋਂ ਪਹਿਲਾਂ ਹੀ ਜਿਹੜੀਆਂ ਉਹ ਉੱਠਣੀਆਂ ਸ਼ੁਰੂ ਹੋਈਆਂ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਕਾਂਗਰਸ ਹੈ ਉਹ ਇਹ ਸਮਝਦੀ ਆ ਕਿ ਇਸ ਬਗਾਵਤ ਨੂੰ ਠੱਲਣ ਦੇ ਵਾਸਤੇ ਉਹ ਕੁਝ ਵੱਡੇ ਨਾਮ ਜਿਹੜੇ ਆ ਉਹ ਵੱਡੇ ਲੀਡਰਾਂ ਦੇ ਖਿਲਾਫ ਲਿਆ ਸਕਦੇ ਆ। ਇਹ ਕਿਹਾ ਜਾ ਰਿਹਾ ਜੀ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਰਾਜਾ ਵੜਿੰਗ ਨੂੰ ਲਿਆਂਦਾ ਜਾ ਸਕਦਾ ਜੀ। ਉਂਝ ਵੈਸੇ 28 ਤਰੀਕ ਨੂੰ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਵੀ ਇੱਥੇ ਰੈਲੀ ਲੰਬੀ ਦੇ ਵਿੱਚ ਜਿਹੜਾ ਪੈਂਦਾ ਜੀ ਕਿਲਿਆਂ ਵਾਲੀ ਉੱਥੇ ਕਰ ਰਹੀ ਹੈ, ਉਹ ਵੀ ਆਪਣਾ ਉਮੀਦਵਾਰ ਜਿਹੜਾ ਜੀ ਉਹ ਐਲਾਨ ਸਕਦੀ ਹੈ। ਦੂਜਾ ਇਹ ਕਿਹਾ ਜਾ ਰਿਹਾ ਜੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਜੇ ਇੱਥੋਂ ਜਲਾਲਾਬਾਦ ਤੋਂ ਚੋਣ ਲੜਦੇ ਆ ਉਹਨਾਂ ਦੇ ਖਿਲਾਫ ਵੀ ਜਿਹੜਾ ਜੀ ਉਹ ਰਵਨੀਤ ਸਿੰਘ ਬਿੱਟੂ ਨੂੰ ਲਿਆਂਦਾ ਜਾ ਸਕਦਾ। ਇਹਦੀਆਂ ਵੀ ਕਨਸੂਆਂ ਜਿਹੜੀਆਂ ਦੀ ਚੱਲ ਰਹੀਆਂ ਨੇ। ਹਾਲਾਂਕਿ ਅਜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਉਮੀਦਵਾਰੀ ਜਿਹੜੀ ਹੈ ਜੀ ਉਹ ਐਲਾਨੀ ਨਹੀਂ ਆ ਕਿ ਉਹਨਾਂ ਨੇ ਜਲਾਲਾਬਾਦ ਤੋਂ ਲੜਨੀ ਆ ਜਾਂ ਫਿਰ ਉਹਨਾਂ ਨੇ ਕਿਸੇ ਹੋਰ ਜਗ੍ਹਾ ਤੋਂ ਜਿਹੜੀ ਹੈ ਜੀ ਉਹ ਲੜਨੀ ਆ। ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਹਾਈ ਕਮਾਂਡ ਵੀ ਇਹ ਸੋਚਦੀ ਆ ਕਿ ਜੇ ਉਹਨੇ ਨੇਤਾਵਾਂ ਨੂੰ ਚੈਲੰਜ ਨਾ ਕੀਤਾ ਤੇ ਆਮ ਆਦਮੀ ਪਾਰਟੀ ਦੇ ਕੋਲੇ ਇਹ ਇੱਕ ਮੁੱਖ ਮੁੱਦਾ ਹੋਊਗਾ ਜਿਹੜਾ ਕਿ ਉਹ ਪਹਿਲਾਂ ਵੀ ਉਭਾਰਦੇ ਨੇ ਕਿ ਇਹ ਜਿਹੜੀਆਂ ਰਵਾਇਤੀ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਦੇ ਨੇਤਾਵਾਂ ਦੇ ਖਿਲਾਫ ਇਹ ਵੱਡੇ ਉਮੀਦਵਾਰ ਖੜੇ ਨਹੀਂ ਕਰਦੀਆਂ, ਉਹਨਾਂ ਨੂੰ ਜਿੱਤ ਜਾਣ ਦੇਣਾ ਚਾਹੁੰਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਜਿਹੜੀ ਹੈ ਜੀ ਉਹ ਵਰਤ ਕੇ ਤਾਕਤ ਇਸੇ ਕਰਕੇ ਰਜਿੰਦਰ ਕੌਰ ਭੱਠਲ ਜਿਹੜੇ ਕਿ ਆਪਣਾ ਹਲਕਾ ਲਹਿਰਾ ਗਾਗਾ ਛੱਡ ਕੇ ਸੁਨਾਮ ਜਾਣਾ ਚਾਹੁੰਦੇ ਸੀਗੇ, ਉਹਨਾਂ ਨੂੰ ਸੁਨਾਮ ਨਹੀਂ ਜਾਣ ਦਿੱਤਾ। ਉਹਨਾਂ ਨੂੰ ਲਹਿਰੇ ਗਾਗੇ ਦੇ ਵਿੱਚ ਹੀ ਜਿਹੜਾ ਜੀ ਉਹ ਰੱਖਿਆ ਗਿਆ ਤਾਂ ਕਿ ਉੱਥੇ ਉਹ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਮੁਕਾਬਲਾ ਜਿਹੜਾ ਜੀ ਉਹ ਕਰ ਸਕਣ। ਸੋ ਟਸਲ ਜਿਹੜੀ ਹੈ ਜੀ ਉਹ ਕਾਂਗਰਸੀ ਨੇਤਾਵਾਂ ਦੀ ਜਾਰੀ ਆ। ਦੇਖਦੇ ਆ ਕੌਣ ਕਿਹਨੂੰ ਫਸਾਉਣ ਦੇ ਵਿੱਚ ਕਿੰਨਾ ਸਫਲ ਹੁੰਦਾ ਜੀ। ਬਸ ਜੀ ਕੁਝ ਕੀ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਸ ਸੈਸ਼ਨ ਦੇ ਵਿੱਚ ਸਰਕਾਰ ਆਪਣਾ ਹੀ ਬਣਾਇਆ ਕਾਨੂੰਨ ਭੁੱਲੀ। ਐਕਚੁਅਲੀ ਜੀ ਇਹ ਜਿਹੜਾ ਸੈਸ਼ਨ ਹੋਇਆ ਹੈ ਆਪਣੇ ਆਪ ਦੇ ਵਿੱਚ ਹੀ ਕਈ ਸਵਾਲ ਖੜੇ ਕਰੀ ਜਾ ਰਿਹਾ ਜੀ। ਮੁੱਖ ਮੰਤਰੀ ਇਹਦੇ ਵਿੱਚ ਹੈ ਨਹੀਂ ਸੀਗੇ, ਸ਼ਾਮਲ ਨਹੀਂ ਹੋਏ, ਵਿਰੋਧੀ ਧਿਰ ਕੋਈ ਨਹੀਂ ਹੈਗੀ ਸੀਗੀ ਜੀ। ਔਰ ਜਿਹੜਾ ਇਹਦੇ ਵਿੱਚ ਪਾਸ ਕੀਤਾ ਗਿਆ ਜੀ ਜਿਹੜੇ ਕੰਟਰੈਕਟ ਦੇ ਉੱਤੇ ਇੰਪਲਾਈਜ਼ ਨੇ ਉਹਨਾਂ ਨੂੰ ਬਿੱਲ 2016 ਇਹ ਪਾਸ ਤਾਂ ਕਰ ਲਿਆ ਜੀ, ਪਰ ਸਰਕਾਰ 2011 ਦੇ ਵਿੱਚ ਬਣਾਇਆ ਹੋਇਆ ਆਪਣਾ ਐਕਟ ਜਿਹੜਾ ਜੀ ਉਹ ਭੁੱਲ ਗਈ ਹੈ। 2011 ਦੇ ਵਿੱਚ ਸਰਕਾਰ ਨੇ ਰੈਵਨਿਊ ਘਾਟਾ ਕੰਟਰੋਲ ਕਰਨ ਦੇ ਵਾਸਤੇ ਇੱਕ ਐਕਟ ਬਣਾਇਆ ਸੀਗਾ ਜੀ। ਇਹਨੂੰ ਨਾਮ ਦਿੱਤਾ ਸੀਗਾ ਜੀ ਪੰਜਾਬ ਫਿਜ਼ੀਕਲ ਰਿਸਪੌਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਐਕਟ। 2011 ਦੇ ਵਿੱਚ ਇਹ ਪਾਸ ਹੋਇਆ ਸੀਗਾ। 2003 ਦੇ ਵਿੱਚ ਇਹਦੇ ਵਿੱਚ ਜਿਹੜਾ ਸੀਗਾ ਜੀ ਬਣਿਆ ਹੋਇਆ ਸੀ, ਪਰ ਇਹਦੇ ਚੇਂਜ ਕੀਤੀ ਗਈ ਸੀ। ਇਸ ਐਕਟ ਦੀ ਮੱਦ 4.4 ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਜਦੋਂ ਵਿਧਾਨ ਸਭਾ ਚੋਣ ਨੂੰ ਸਿਰਫ 6 ਮਹੀਨੇ ਰਹਿ ਜਾਣ ਤਾਂ ਕੋਈ ਵੀ ਇਦਾਂ ਦਾ ਫੈਸਲਾ ਨਹੀਂ ਲਿਆ ਜਾ ਸਕਦਾ ਜਿਹਦਾ ਭਵਿੱਖ ਦੇ ਵਿੱਚ ਖਜ਼ਾਨੇ ਦੇ ਉੱਤੇ ਅਸਰ ਪੈਂਦਾ ਹੋਵੇ। ਇਹਦੇ ਬਾਰੇ ਸਾਬਕਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਸੁਨੀਲ ਜਾਖੜ ਨੇ ਇਹ ਕਿਹਾ ਕਿ ਮੁਲਾਜ਼ਮਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਇਸ ਦੇ ਵਾਸਤੇ ਗਵਰਨਰ ਨੂੰ ਦੁਬਾਰਾ ਵਿਚਾਰ ਕਰਨ ਦੇ ਵਾਸਤੇ ਉਹ ਕਹਿਣਗੇ। ਇਹ ਟੈਕਨੀਕਲ ਪੁਆਇੰਟ ਹੈ ਜੀ ਇਹਦਾ। ਜਿਵੇਂ ਪਹਿਲਾਂ ਜਦੋਂ ਪਿਛਲਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਉਹਦੇ ਵਿੱਚ ਆਰਡੀਨੈਂਸ ਜਾਰੀ ਕਰ ਦਿੱਤਾ ਸੀਗਾ ਕਿ ਜਿਹੜੇ ਮੁਲਾਜ਼ਮ ਕੱਚੇ ਪੱਕੇ ਕੀਤੇ ਜਾ ਰਹੇ ਨੇ, ਰਾਜਪਾਲ ਨੇ ਉਹਦੇ ਉੱਤੇ ਸਾਈਨ ਨਹੀਂ ਕੀਤੇ। ਇਸ ਕਰਕੇ ਸਾਈਨ ਨਹੀਂ ਕੀਤੇ ਕਿ ਉਹਦੇ ਤੇ ਸਾਈਨ ਕੀਤੇ ਨਹੀਂ ਸੀ ਜਾ ਸਕਦੇ। ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੋਵੇ ਤੇ ਆਰਡੀਨੈਂਸ ਜਾਰੀ ਨਹੀਂ ਕੀਤਾ ਜਾ ਸਕਦਾ। ਉਹਦੇ ਵਾਸਤੇ ਜਿਹੜਾ ਜੀ ਇੰਨੇ ਹਫ਼ਤੇ ਲਗਾ ਲਏ। ਹੁਣ ਸਪੈਸ਼ਲ ਸੈਸ਼ਨ ਸੱਦ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਤਾਂ ਤੁਹਾਡੇ ਬਹੁਤ ਹੱਕ ਦੇ ਵਿੱਚ ਆ। 10 ਸਾਲ ਬੇਸ਼ੱਕ ਪੱਕਾ ਨਹੀਂ ਕੀਤਾ, ਵੇਖੋ ਜਾਂਦੇ ਜਾਂਦੇ ਤੁਹਾਨੂੰ ਪੱਕਿਆ ਕਰ ਰਹੇ ਆ। ਪਰ ਜਿਹੜੇ ਐਕਟ ਦੀ ਮੈਂ ਗੱਲ ਕੀਤੀ ਆ 2011 ਵਾਲੇ ਜਿਹੜਾ ਜੀ ਪੰਜਾਬ ਫਿਜ਼ੀਕਲ ਰਿਸਪੌਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਐਕਟ, ਇਹ ਐਕਟ ਦਾ ਜਿਹੜਾ ਜੀ ਉਹ ਸਹਾਰਾ ਲੈ ਕੇ ਰਾਜਪਾਲ ਵੀ ਜਿਹੜਾ ਜੀ ਸੋਚਣਗੇ ਕਿ ਇਹਦੇ ਉੱਤੇ ਸਾਈਨ ਹੋਣ ਜਾਂ ਨਾ ਹੋਣ। ਨਹੀਂ ਤਾਂ ਬਾਅਦ ਦੇ ਵਿੱਚ ਇਹ ਕੋਰਟ ਦੇ ਵਿੱਚ ਵੀ ਚੈਲੰਜ ਜਿਹੜਾ ਜੀ ਉਹ ਹੋ ਸਕਦਾ ਹੈ। ਸਰਕਾਰ ਇਹ ਕਹੂਗੀ ਜੀ ਕਿ ਅਸੀਂ ਤਾਂ ਦੇਖੋ ਜੀ ਪਾਸ ਕਰਤਾ ਸੀਗਾ, ਹੁਣ ਆਹ ਜਿਹੜੀ ਨਵੀਂ ਢੁੱਚਰ ਜਿਹੜੀ ਉਹ ਢਾਹ ਦਿੱਤੀ ਹੈ। ਸੋ ਇਹ ਐਡਾ ਸੌਖਾ ਨਹੀਂ ਗਾ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਿਆਂ ਕੀਤਾ ਜਾ ਸਕੇ। ਪਰ ਜਿਵੇਂ ਸਿਆਸੀ ਲੋਕ ਨੇ ਉਹ ਲੋਲੀਪੌਪ ਦੇ ਦਿੰਦੇ ਨੇ ਚੂਸਣ ਦੇ ਵਾਸਤੇ, ਉਸੇ ਤਰੀਕੇ ਦਾ ਦੇ ਦਿੱਤਾ ਗਿਆ ਜੀ। ਜੀ ਬਿਲਕੁਲ, ਜੋ ਉਹਨਾਂ ਦੀ ਬਾਹ ਲੱਗਦੀ ਆ ਉਹ ਜੀ ਕਰੀ ਜਾਂਦੇ ਆ। ਤੇ ਅੱਗੇ ਆਪਾਂ ਨਾਭਾ ਜੇਲ੍ਹ ਦੀ ਗੱਲ ਕਰਦੇ ਹਾਂ ਕਿ ਨਾਭਾ ਜੇਲ੍ਹ ਦਾ ਕਾਂਡ ਸੀ ਜਿਹੜਾ ਉਸ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ।
ਇਹ ਪੰਜਾਬ ਪੁਲਿਸ ਦੀ ਟੀਮ ਨੇ ਜੀ ਨਾਭਾ ਜੇਲ੍ਹ ਦੇ ਵਿੱਚੋਂ ਭੱਜੇ ਜਿਹੜੇ ਗੈਂਗਸਟਰ ਸੀਗੇ ਉਹਨਾਂ ਦੀ ਮਦਦ ਕਰ ਰਿਹਾ ਇੱਕ ਵਿਅਕਤੀ ਜਿਹੜਾ ਜੀ ਨਰੇਸ਼ ਕੁਮਾਰ, ਉਹਨੂੰ ਰਾਜਸਥਾਨ ਦੇ ਸੰਗਰੀਆ ਨੇੜਿਓਂ ਜਿਹੜਾ ਜੀ ਉਹ ਕਾਬੂ ਕੀਤਾ ਔਰ ਉਹ ਪਿਛਲੇ ਕੁਝ ਦਿਨਾਂ ਤੋਂ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਸੀਗਾ। 15 ਤਰੀਕ ਨੂੰ ਵੀ ਸੰਗਰੀਆ ਇਲਾਕੇ ਦੇ ਵਿੱਚ ਛਾਪਾ ਜਿਹੜਾ ਜੀ ਉਹ ਮਾਰਿਆ ਸੀਗਾ, ਪਰ ਉਦੋਂ ਇਹ ਬੰਦਾ ਜਿਹੜਾ ਜੀ ਹਿਮਾਚਲ ਪ੍ਰਦੇਸ਼ ਚਲੇ ਗਿਆ ਸੀਗਾ, ਜਿਹਨੂੰ ਜਿਹੜਾ ਪੁਲਿਸ ਨੇ ਇਹ ਕਿਹਾ ਸੀਗਾ ਕਿ ਉਹਨਾਂ ਦਾ ਐਕਸ਼ਨ ਜਿਹੜਾ ਸੀਗਾ ਉਹ ਵਿੱਕੀ ਗੌਂਡਰ ਨੂੰ ਦੱਬਣ ਦੇ ਵਾਸਤੇ ਸੀਗਾ, ਪਰ ਅਸਲ ਦੇ ਵਿੱਚ ਪੁਲਿਸ ਉਦੋਂ ਇਸ ਨੌਜਵਾਨ ਦੀ ਭਾਲ ਦੇ ਵਿੱਚ ਜਿਹੜਾ ਉਹ ਗਈ ਸੀਗੀ। ਫਰੀਦਕੋਟ ਜੇਲ੍ਹ ਦੇ ਵਿੱਚੋਂ ਇੱਕ ਮੋਬਾਈਲ ਜਿਹੜੀ ਕਾਲ ਆਈ ਹੈ ਜੀ, ਉਹਦੇ ਤੋਂ ਪੁਲਿਸ ਨੇ ਅੱਗੋਂ ਜਿਹੜੀ ਹੈ ਜੀ ਇਸ ਬੰਦੇ ਦੀ ਪੈੜ ਨੱਪਣੀ ਸ਼ੁਰੂ ਕੀਤੀ ਸੀਗੀ ਔਰ ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਦੇ ਵਿੱਚ ਵੀ ਛਾਪੇਮਾਰੀ ਕੀਤੀ। ਉਹ ਨਰੇਸ਼ ਕੁਮਾਰ ਜਿਹੜਾ ਸੀਗਾ ਜੀ ਉੱਥੋਂ ਭੱਜ ਗਿਆ, ਉਹ ਸੰਗਰੀਆ ਆ ਗਿਆ, ਸੰਗਰੀਆ ਛਾਪੇਮਾਰੀ ਕੀਤੀ, ਉਹ ਫਿਰ ਹਿਮਾਚਲ ਪ੍ਰਦੇਸ਼ ਜਿਹੜਾ ਜੀ ਉਹ ਚਲੇ ਗਿਆ, ਉੱਥੇ ਫਿਰ ਜਿਹੜੀ ਹੈ ਜੀ ਉਹ ਛਾਪੇਮਾਰੀ ਹੋਈ ਤੇ ਹੁਣ ਦੁਬਾਰਾ ਇਹ ਸੰਗਰੀਆ ਨੂੰ ਜਾ ਰਿਹਾ ਸੀਗਾ, ਜਿੱਥੇ ਕਿ ਪਟਿਆਲੇ ਦੀ ਪੁਲਿਸ ਨੇ ਇਹਨੂੰ ਹਿਰਾਸਤ ਦੇ ਵਿੱਚ ਲਿਆ ਦੱਸਿਆ ਜਾਂਦਾ ਜੀ। ਨਰੇਸ਼ ਕੁਮਾਰ ਨੂੰ ਜਿਹੜਾ ਜੀ ਗ੍ਰਿਫਤਾਰ ਕਰਨ ਦੀ ਪੁਸ਼ਟੀ ਜਿਹੜੀ ਆ ਉਹ ਅਜੇ ਪਟਿਆਲੇ ਦੀ ਪੁਲਿਸ ਦਾ ਜਿਹੜੀ ਪੁਲਿਸ ਹੈ ਜੀ ਉਹ ਨਹੀਂ ਕਰ ਰਹੀ। ਇਹ 35 ਸਾਲਾਂ ਦਾ ਨਰੇਸ਼ ਕੁਮਾਰ ਜਿਹੜਾ ਜੀ ਸੰਗਰੀਆ ਦਾ ਹੀ ਰਹਿਣ ਵਾਲਾ, ਉੱਥੇ ਉਹਦਾ ਮੋਬਾਈਲ ਫੋਨਾਂ ਦਾ ਕੰਮਕਾਰ ਜਿਹੜਾ ਜੀ ਉਹ ਦੱਸਿਆ ਜਾਂਦਾ ਔਰ ਨਾਭਾ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਇੱਕ ਗੈਂਗਸਟਰ ਨੂੰ ਪਨਾਹ ਇਹਨੇ ਜਿਹੜੀ ਹੈ ਜੀ ਉਹ ਦਿੱਤੀ ਸੀਗੀ ਔਰ ਇੱਕ ਗੈਂਗਸਟਰ ਨੇ ਨਰੇਸ਼ ਕੁਮਾਰ ਦੇ ਨਾਲ ਫਰਾਰ ਹੋਣ ਤੋਂ ਬਾਅਦ ਫੋਨ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਸੀ। ਪੁਲਿਸ ਇਹਦਾ ਫੋਨ ਜਿਹੜਾ ਉਹ ਟਰੇਸ ਕਰ ਰਹੀ ਸੀ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਤੋਂ ਜਾਣਕਾਰੀ ਜਿਹੜੀ ਹੈ ਜੀ ਫਰਾਰ ਹੋਏ ਵਿਅਕਤੀਆਂ ਦੀ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਇਸੇ ਕਰਕੇ ਉਹ ਅਜੇ ਪੁਸ਼ਟੀ ਨਹੀਂ ਕਰ ਰਹੀ ਨਰੇਸ਼ ਕੁਮਾਰ ਦੀ ਗ੍ਰਿਫਤਾਰੀ ਦੀ ਜੀ। ਤੇ ਅਖੀਰ ਵਿੱਚ ਅੱਜ ਨਵਾਂ ਇਹ ਆ ਗਈ ਚੋਣ ਤਾਂ ਰਾਤ ਨਾ ਨੀਂਦ ਆਵੇ, ਔਖਾ ਹੋਇਆ ਉਡੀਕਣ ਸਵੇਰਿਆਂ ਦਾ। ਆ ਗਈ ਚੋਣ ਤਾਂ ਰਾਤ ਨਾ ਨੀਂਦ ਆਵੇ, ਔਖਾ ਹੋਇਆ ਉਡੀਕਣ ਸਵੇਰਿਆਂ ਦਾ। ਸੜਕਾਂ ਗਾਉਂਦਿਆਂ ਨੇਤਾ ਦਾ ਦਿਨ ਲੰਘੇ, ਲੱਗਦਾ ਪਤਾ ਨਹੀਂ ਹੁੰਦੇ ਹਨੇਰਿਆਂ ਦਾ। ਥਾਂ ਥਾਈ ਨੇ ਗੇੜੀਆਂ ਲਾਉਣ ਜਾਂਦੇ, ਕਰਦੇ ਲੇਖਾ ਨਹੀਂ ਲੱਗਦੇ ਫੇਰਿਆਂ ਦਾ। ਤਾਂ ਵੀ ਲੋਕਾਂ ਦਾ ਨਹੀਂ ਹੈ ਫਿਕਰ ਉਹਨਾਂ, ਜਿੰਨਾ ਫਿਕਰ ਹੈ ਸਾਧਾਂ ਦੇ ਡੇਰਿਆਂ ਦਾ। ਲਾਈਨ ਕੀੜੀਆਂ ਵਰਗੀ ਹੈ ਲੀਡਰਾਂ ਦੀ, ਚੌਕੀ ਸਾਧਾਂ ਦੀ ਲੀਡਰ ਜਦ ਭਰਨ ਜਾਂਦੇ। ਲਾਈਨ ਕੀੜੀਆਂ ਵਰਗੀ ਹੈ ਲੀਡਰਾਂ ਦੀ, ਚੌਕੀ ਸਾਧਾਂ ਦੀ ਲੀਡਰ ਜਦ ਭਰਨ ਜਾਂਦੇ। ਸ਼ਕਲ ਜਿਨ੍ਹਾਂ ਦੀ ਵੇਖਣ ਨੂੰ ਮੰਗਦੇ ਨਹੀਂ, ਉਹਨਾਂ ਸਾਧਾਂ ਦੇ ਪਰਸਨ ਨੂੰ ਚਰਨ ਜਾਂਦੇ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਸਾਨੂੰ ਬਲਤੇਜ ਪੰਨੋ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਦੇ ਇਸ ਭਾਗ ਦੇ ਵਿੱਚ ਆਪਾਂ ਤੁਹਾਡੀਆਂ ਕਾਲਾਂ ਲੈਂਦੇ ਹਾਂ। ਕਾਲਾਂ ਤੁਹਾਡੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਜਵਾਬ ਦਿੰਦੇ ਨੇ ਜੀ ਬਲਤੇਜ ਪੰਨੋ ਜੀ। ਤੇ ਹੁਣ ਤੁਸੀਂ ਕਾਲ ਕਰ ਸਕਦੇ ਜੀ 4082725200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਧੰਨਵਾਦ ਜੀ। ਤੇ ਜੀ ਸਰੋਤੇ ਆਪਣਾ ਸਵਾਲ ਕੋਸ਼ਿਸ਼ ਕਰਿਓ ਇੱਕੋ ਹੀ ਰੱਖਿਓ, ਸ਼ਾਰਟ ਹੀ ਰੱਖਿਓ, ਕਿਉਂਕਿ ਬਾਕੀਆਂ ਦੀ ਵੀ ਵਾਰੀ ਆਉਣੀ ਹੁੰਦੀ ਆ। ਸਾਡੇ ਨਾਲ ਜੁੜੇ ਹੋਏ ਨੇ ਕੁਲਵਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਕੁਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੇਰਾ ਬਲਦੇਵ ਸਿੰਘ ਉਹਨਾਂ ਨੂੰ ਸਵਾਲ ਸੀਗਾ ਜੀ ਵੀ ਆਪਣੇ ਜਿਸ ਤਰ੍ਹਾਂ ਇਹਨਾਂ ਨੇ ਵਾਧਾ ਪੁਰਾਣਾ ਵਾਲੀ ਸੀਟ ਦਾ ਦੱਸਿਆ ਜੀ, ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਇਸ ਤਰ੍ਹਾਂ ਆਪਸ ਵਿੱਚ ਹੀ ਪਗੋ ਲੱਥੀ ਹੋਣ ਡਏ। ਮੇਰਾ ਖਿਆਲ ਇਹਨਾਂ ਨੇ ਆਪਸ ਵਿੱਚ ਆਪ ਹੀ ਹਰਾ ਦੇਣਾ ਸਾਰਿਆਂ ਨੂੰ। ਜਿਸ ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਇਹਨਾਂ ਦਾ ਥੋੜਾ ਟਾਈਮ ਆਉਣ ਦਿਓ, ਇਲੈਕਸ਼ਨਾਂ ਦੇ ਨੇੜੇ ਜਾ ਕੇ ਇਹਨਾਂ ਨੇ ਆਪੇ ਲੜ ਲੁੜ ਕੇ ਆਪ ਹੀ ਇਹਨਾਂ ਨੇ ਆਪਸ ਵਿੱਚ ਫਸ ਪੈਣਾ। ਇਹ ਉਧਰ ਨੂੰ ਗਲਤ ਤੁਰ ਪਈ ਆਪਣੇ ਆਪ ਹੀ ਜੀ, ਕਿਸੇ ਨੂੰ ਬਲੇਮ ਥੋੜਾ ਦਿੱਤਾ ਜਾ ਸਕਦਾ। ਉਹਦੇ ਬਾਰੇ ਪੰਨੂ ਸਾਹਿਬ ਕੀ ਕਹਿਣਗੇ? ਥੈਂਕ ਯੂ ਜੀ। ਦੇਖੋ, ਜਿੱਥੋਂ ਤੱਕ ਵਾਲੰਟੀਅਰ ਜਿੱਥੇ ਇਗਨੋਰ ਹੋਏ ਨੇ ਜੀ, ਉੱਥੇ ਵਿਰੋਧ ਤਾਂ ਜਿਹੜਾ ਉਹ ਹੋ ਰਿਹਾ। ਇਹ ਤਾਂ ਪਾਰਟੀ ਨੂੰ ਜਿਹੜਾ ਉਹ ਸੋਚਣਾ ਪਊਗਾ, ਪਾਰਟੀ ਨੂੰ ਦੇਖਣਾ ਪਊਗਾ। ਜਦੋਂ ਧੜੇਬੰਦੀਆਂ ਜਿਹੜੀਆਂ ਜੀ ਭਾਰਤੀਆਂ ਵੀ ਇਹਦਾ ਉਮੀਦਵਾਰ ਆ ਫੂਲਕਾ ਸਾਹਿਬ ਨੇ ਦਵਿੰਦਰ ਸਿੰਘ ਕੰਗ ਹੋਰਾਂ ਵਾਲੀ ਜਿਹੜੀ ਟਿਕਟ ਹੈ ਜੀ ਉਹ ਲਈ ਹੈ। ਤੁਸੀਂ ਇਹ ਕਹਿ ਲਓ ਕਿ ਪਾਰਟੀ ਦੇ ਉੱਤੇ ਦਬਾਓ ਪਾ ਕੇ, ਜਿਹਦੇ ਕਰਕੇ ਇਹ ਜਿਹੜਾ ਜੀ ਉਹ ਨਿਕਲ ਰਿਹਾ। ਕੁਝ ਥਾਵਾਂ ਦੇ ਉੱਤੇ ਸਾਰੇ ਜਗ੍ਹਾ ਹੀ ਹੈ ਜੀ ਚੱਲ ਰਿਹਾ, ਸਿਆਸੀ ਪਾਰਟੀਆਂ ਨੇ ਜੀ। ਸੋ ਜਦੋਂ ਲੜਾਈ ਜਿਹੜੀ ਆ ਉਹ ਟਿਕਟੂਆਂ ਦੇ ਵਿਚਾਲੇ ਆ ਜੀ, ਫਿਰ ਇਹ ਚੱਲਣਾ ਹੀ ਆ, ਸਾਰੇ ਜਗ੍ਹਾ ਹੀ ਹੋਣਾ ਜੀ। ਹੁਣ 117 ਵਿਧਾਨ ਸਭਾ ਹਲਕੇ ਨੇ ਤੇ 1017 ਤੋਂ ਉੱਪਰ ਤਾਂ ਜਿਹੜੇ ਜੀ ਉਹ ਕੈਂਡੀਡੇਟ ਤੇ ਉਮੀਦਵਾਰ ਨੇ। ਫਿਰ ਜਿਹੜਾ ਜੀ ਉਹ ਚੱਲਣਾ ਹੀ ਇੱਥੇ ਨਹੀਂ ਹੋ ਰਿਹਾ, ਸਾਰੇ ਜਗ੍ਹਾ ਹੀ ਹੋ ਰਿਹਾ ਜੀ। ਸਿਰਫ ਆਮ ਆਦਮੀ ਪਾਰਟੀ 'ਚ ਕਿਉਂ, ਜਿਹੜੇ 6 MLA ਨੇ ਉਹ ਅਕਾਲੀ ਦਲ ਦੇ ਵੀ ਤਾਂ ਅਸਤੀਫਾ ਦੇ ਚੁੱਕੇ ਨੇ ਜੀ, ਔਰ ਕਾਂਗਰਸ ਦੇ ਵਿੱਚ ਵੀ ਹੋ ਰਿਹਾ। ਸਾਰੇ ਜਗ੍ਹਾ ਹੀ ਹੈ। ਇਹ ਸਿਆਸਤ ਦੀ ਖੇਡ ਹੈ ਜੀ, ਕੋਈ ਨਵੀਂ ਥੋੜ੍ਹੀ ਹੈ, ਪਹਿਲਾਂ ਤੋਂ ਚੱਲ ਰਹੀ ਹੈ ਜੀ।
ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਤੇ ਸਤਿ ਸ਼੍ਰੀ ਅਕਾਲ ਜੀ। ਤੇ ਪੰਨੂ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਹੈ, ਜਿੱਦਾਂ ਹੁਣ ਕਈ ਲੋਕੀ ਮਤਲਬ ਜਿੰਨੇ ਵੀ ਰੇਡੀਓ ਸਟੇਸ਼ਨ ਸੁਣਦੇ ਆ, ਹਰੇਕ ਰੇਡੀਓ ਸਟੇਸ਼ਨ ਤੇ ਜਿਹੜੇ ਵੀ ਹੋਸਟ ਤਗੜੀਆਂ ਤੋਂ ਆਉਂਦੇ ਆ, ਉਹ ਆਪਣੇ ਨਾਪਣ ਲੱਗ ਪੈਂਦੇ ਆ ਕਿ ਹਾਂ ਵੀ 60 ਸੀਟਾਂ ਆ ਜਾਣਗੀਆਂ, 35 ਆ ਜਾਣਗੀਆਂ, ਜਾਂ ਇੰਨੀਆਂ ਆ ਜਾਣਗੀਆਂ, ਜਾਂ ਫੁੱਲ ਫੋਰਮਤ ਆ ਜਾਊਗਾ। ਪੰਨੂ ਸਾਹਿਬ, ਤੁਸੀਂ ਦੱਸਿਓ ਕਿ ਮਤਲਬ ਕਿੰਨੀਆਂ ਕੁ ਸੀਟਾਂ ਆਉਣ ਦੀ ਉਮੀਦ ਹੈਗੀ ਆ, ਕਿਉਂਕਿ ਹਾਲੇ ਤੱਕ ਤਾਂ ਕਾਂਗਰਸ ਨੇ ਵੀ ਆਪਣੇ ਅੱਧੇ ਉਮੀਦਵਾਰ ਮੈਦਾਨ 'ਚ ਉਤਾਰੇ ਆ, ਉਧਰੋਂ ਅਕਾਲੀ ਦਲ ਦਾ ਉਤਾਰਿਆ ਆ, ਚਲੋ BJP ਦਾ ਤਾਂ ਪਤਾ ਨਹੀਂ ਉਹਨੇ ਤਾਰਨੇ ਕਿ ਤਾਰਨੇ, ਤੇ ਆਮ ਆਦਮੀ ਪਾਰਟੀ ਦਾ। ਪੰਨੂ ਸਾਹਿਬ, ਤੁਹਾਨੂੰ ਲੱਗਦਾ ਚੋਣ ਜਾਬਤੇ ਤੋਂ ਪਹਿਲਾਂ ਕੁਝ ਤਸਵੀਰ ਸਹੀ ਦੱਸਣ ਦੀ ਹੋਊਗੀ ਕਿ ਹਾਂ ਵੀ ਇੱਦਾਂ ਇੱਦਾਂ ਆ? ਤੇ ਦੂਜੀ ਗੱਲ ਇਹ ਪੰਨੂ ਸਾਹਿਬ ਇਹ ਵੀ ਦੱਸਿਓ ਕਿ ਮਤਲਬ ਜਿਹੜਾ ਸੁਖਬੀਰ ਸਿੰਘ ਬਾਦਲ ਹੁਣ ਕਹਿ ਰਹੇ ਆ ਕਿ ਹਾਂਜੀ ਅਸੀਂ ਜੇਕਰ ਮੁੜ ਕੇ ਸੱਤਾ 'ਚ ਆਏ ਹਾਂ, ਇੱਥੇ ਪਿਛਲੀ ਵਾਰੀ ਤਾਂ ਲੈਪਟਾਪ ਦੇ ਰਹੇ ਸੀਗੇ, ਐਤਕੀ ਪਤਾ ਨਹੀਂ ਕਿਤੇ ਕੀ ਕੋਠੀਆਂ ਅਸੀਂ ਖੜੀਆਂ ਦੇ ਦੇਵਾਂਗੇ, ਇਹਦਾ ਵੀ ਚੱਕਰ ਹੈ ਜੀ। ਤੇ ਫਿਰ ਇੱਕ ਜੁਮਲਾ ਹੀ ਆ। ਤੇ ਤੀਜੀ ਗੱਲ ਇਹ, ਥੈਂਕ ਯੂ ਜੀ। ਰਿਕੁਐਸਟ ਮੇਰੀ ਆ ਕਿ ਇੱਕੋ ਇੱਕ ਸਵਾਲ ਕਰੋ ਜੀ ਪੰਨੂ ਜੀ। ਵੈਸੇ ਬਹੁਤੇ ਸਵਾਲ ਦਾ ਜਵਾਬ ਉਹਨਾਂ ਨੇ ਆਪ ਹੀ ਜਿਹੜਾ ਜੀ ਉਹ ਦੇ ਦਿੱਤਾ, ਕਿਉਂਕਿ ਚੋਣ ਜ਼ਾਬਤੇ ਦੀ ਗੱਲ ਜਿਹੜੀ ਆ ਉਹਨਾਂ ਨੇ ਕੀਤੀ ਹੈ ਜੀ। ਅਜੇ ਚੋਣ ਜ਼ਾਬਤਾ ਲੱਗਣਾ ਜੀ 22 ਤਰੀਕ ਨੂੰ ਸੰਭਾਵੀ ਰੂਪ ਦੇ ਵਿੱਚ ਜਿਹੜਾ ਜੀ ਇਹ ਚੋਣ ਜ਼ਾਬਤਾ ਲੱਗ ਸਕਦਾ ਆ, ਜਿਹੜਾ 22 ਨੂੰ। ਸੋ ਉਦੋਂ ਬਾਅਦ ਜਿਹੜੀਆਂ ਉਮੀਦਵਾਰਾਂ ਦੀ ਲਿਸਟ ਹੈ ਜੀ ਉਹ ਅਜੇ ਜਾਰੀ ਹੋ ਲੈਣ ਦਿਓ। ਦਾਅਵੇ ਸਾਰੀਆਂ ਪਾਰਟੀਆਂ ਕਰਦੀਆਂ ਹੁੰਦੀਆਂ ਜੀ। ਦਾਅਵਾ ਤਾਂ ਸੁਖਬੀਰ ਸਿੰਘ ਬਾਦਲ ਹੋਰੀ 25 ਸਾਲ ਰਾਜ ਕਰਨ ਦਾ ਕਰਦੇ ਆ, ਤੇ ਜਿਹੜੀ ਕਾਂਗਰਸ ਆ ਉਹ ਇਹ ਕਹਿੰਦੀ ਆ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਵਰਡਿੰਗ ਆ ਕਿ 25 ਤੋਂ 30 ਸੀਟਾਂ ਜਿਹੜੀਆਂ ਆਮ ਪਾਰਟੀ ਦੀਆਂ ਆਉਣਗੀਆਂ, ਜਦੋਂ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਾਡੀ ਜਿਹੜੀ 100 ਸੀਟ ਆ ਰਹੀ ਹੈ। ਦਾਅਵੇ ਨੇ ਇਹ ਅਜੇ, ਪਹਿਲਾਂ ਸਾਰੇ ਉਹ ਜਿਹੜਾ ਜੀ ਉਹ ਆ ਲੈਣ ਦਿਓ, ਸਾਰੀਆਂ ਪਾਰਟੀਆਂ ਦੀ ਲਿਸਟ ਆ ਲੈਣ ਦਿਓ, ਚੋਣ ਜ਼ਾਬਤਾ ਲੱਗ ਲੈਣ ਦਿਓ, ਇਹ ਫੇਰ ਕਹਾਣੀ ਜਿਹੜੀ ਹੈ ਜੀ ਉਹ ਸਾਹਮਣੇ ਆਊਗੀ। ਅਜੇ ਜਿਹੜੀਆਂ ਇਹ ਐਵੇਂ ਅਟਕਲਾਂ ਨੇ, ਜਿਹੜੇ ਜਿੱਥੋਂ ਤੱਕ ਜਿਹੜੇ ਚੋਣ ਸਰਵੇ ਵਗੈਰਾ ਨੇ, ਮੈਨੂੰ ਨਹੀਂ ਲੱਗਦਾ ਜੀ ਕਿ ਇਹਨਾਂ ਦੇ ਉੱਤੇ ਕੋਈ ਬਹੁਤ ਵੱਡਾ ਵਿਸ਼ਵਾਸ ਜਿਹੜਾ ਉਹ ਕੀਤਾ ਜਾ ਸਕਦਾ ਆ। ਲੋਕਾਂ ਦੇ ਮਨਾਂ ਦੀ ਕੀ ਆ ਇਹ ਬੁੱਝ ਸਕਣੀ ਬੜੀ ਔਖੀ ਆ, ਖਾਸ ਤੌਰ ਦੇ ਉੱਤੇ ਚੋਣ ਜ਼ਾਬਤੇ ਤੋਂ ਪਹਿਲਾਂ ਤਾਂ ਬੁੱਝ ਸਕਣੀ ਡਾਢੀ ਔਖੀ ਹੈ ਜੀ। ਅਜੇ ਥੋੜਾ ਸਮਾਂ ਦਿਓ। ਤੇ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਾ ਜੀ। ਤੁਹਾਨੂੰ ਜਿਹੜੀ ਦੇਖੋ ਅਸਲ ਤਸਵੀਰ ਆ ਉਹ ਤੁਹਾਨੂੰ ਇੱਥੇ ਜ਼ਰੂਰ ਦਿਖਾਉਂਦੇ ਰਹਾਂਗੇ। ਬਹੁਤਾ ਕੁਝ ਤੁਸੀਂ ਵੀ ਭਾਪ ਲੈਂਦੇ ਹੋ, ਬਹੁਤਾ ਕੁਝ ਲੋਕਾਂ ਨੇ ਵੀ ਜਿਹੜਾ ਜੀ ਉਹ ਭਾਪ ਲੈਣਾ ਕਿ ਕਿਹੜੀ ਜਗ੍ਹਾ ਕਿਹੜੀ ਪਾਰਟੀ ਕਿੱਥੇ ਜਿਹੜੀ ਹੈ ਉਹ ਖੜੀ ਆ। ਅਸੀਂ ਤੁਹਾਨੂੰ ਤਸਵੀਰ ਵਿਖਾਵਾਂਗੇ, ਸੁਪਨੇ ਨਹੀਂ ਵਿਖਾਵਾਂਗੇ। ਹਾਂਜੀ, ਹੈਪੀ ਐਡਵੈਂਟਨ ਤੋਂ ਸਤਿ ਸ਼੍ਰੀ ਅਕਾਲ। ਹੈਪੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਵੀ। ਆਪਣਾ ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਗਾ ਜੀ, ਆਪਣਾ ਜਿਹੜੀ ਇਹਨਾਂ ਨੇ ਬਾਘੇ ਪੁਰਾਣੇ ਵਾਲੀ ਸੀਟ ਦਾ ਤੁਸੀਂ ਦੱਸ ਰਹੇ ਆ ਬਈ ਉਹ ਬਾਹਰੋਂ ਆ ਉਮੀਦਵਾਰ ਬਾਹਰੋਂ ਦਿੱਤਾ ਹੋਇਆ ਤੇ ਉੱਥੇ ਰੌਲਾ ਵੀ ਪੈ ਰਿਹਾ, ਤੇ ਸੇਮ ਹੀ ਸਿਚੁਏਸ਼ਨ ਧਰਮਕੋਟ ਸੀਟ ਤੇ ਵੀ ਉਹਨਾਂ ਨੇ ਉਮੀਦਵਾਰ ਬਾਹਰੋਂ ਦਿੱਤਾ ਹੋਇਆ ਹੈ ਨਾ। ਪਹਿਲਾਂ ਤਾਂ ਸੀਟ ਵੀ ਨਹੀਂ ਸੀ ਚੇਂਜ ਕਰਨ ਵਾਲੀ, ਜਾਨੀ ਕਿ ਡਾਕਟਰ ਸਾਹਿਬ ਨੂੰ ਵਧੀਆ ਸੀ ਉਹਨੇ ਸਿਚੁਏਸ਼ਨ ਉੱਥੇ ਜਿੱਤਣ ਦੇ, ਉਹ ਮਤਲਬ ਟੱਕਰ ਦੇ ਸਕਦੇ ਸੀ ਜਥੇਦਾਰ ਤੋਤਾ ਸਿੰਘ ਨੂੰ, ਤੇ ਪਰ ਉਹ ਬਦਲਣ ਨਾਲ ਕਾਫੀ ਜਾਨੀ ਲੋਕਾਂ ਦੇ ਵਿੱਚ ਉਹ ਨਾਖੁਸ਼ੀ ਜੀ ਪਾਈ ਜਾ ਰਹੀ ਹੈ। ਤੇ ਪਰ ਉਹਦਾ ਨਹੀਂ ਤੁਸੀਂ ਬਾਹਰ ਕਦੇ ਜ਼ਿਕਰ ਕਰਿਆ ਉਹ ਚੀਜ਼ ਦਾ ਵੀ ਧਰਮਕੋਟ ਵਾਲੀ ਸੀਟ ਦੇ ਵਿੱਚ ਉੱਥੇ ਵੀ ਲੋਕ ਹਾਲਾਂਕਿ ਵਿਰੋਧ ਕਰ ਰਹੇ ਆ ਤੇ ਉਹ ਨਹੀਂ ਉਹਨਾਂ ਐਕਸੈਪਟ ਕਰਦੇ ਉਹ ਨਵਾਂ ਉਮੀਦਵਾਰ ਜਿਹੜਾ ਉਹਨੇ ਦਿੱਤਾ ਵੀ ਬਾਹਰੋਂ ਆ। ਪਰ ਕੀ ਉਹ ਇਹ ਗੱਲ ਸਹੀ ਨਹੀਂ ਕਿ ਉਹ ਭਗਵੰਤ ਮਾਨ ਦਾ ਫਰੈਂਡ ਹੋਣ ਦੇ ਨਾਤੇ ਉਹਦਾ ਨਾਤਾ ਹੋਣ ਕਰਕੇ ਉਹਨੂੰ ਉੱਥੇ ਲਾਇਆ ਗਿਆ ਉਹਦੀ ਜਗ੍ਹਾ ਤੇ? ਥੈਂਕ ਯੂ ਹੈਪੀ ਡਾਕਟਰ ਰਣਜੋਤ ਦੀ ਜਗ੍ਹਾ ਤੇ ਜੀ। ਥੈਂਕ ਯੂ। 102 ਸੀਟਾਂ ਅਜੇ ਤੱਕ ਆਮ ਆਦਮੀ ਪਾਰਟੀ ਦੀਆਂ ਆਈਆਂ ਨੇ ਜੀ। 2 ਸੀਟਾਂ ਦੱਸੋ ਜਿਹਦੇ ਉੱਤੇ ਇਹੋ ਜਿਹਾ ਵਿਰੋਧ ਹੈ ਨੀਗਾ। ਮੈਂ ਤੁਹਾਨੂੰ ਜਿਵੇਂ ਦੱਸਿਆ ਜੀ, ਇੱਕ ਸੀਟ ਦੇ ਉੱਤੇ 18 20 ਉਮੀਦਵਾਰੀ ਦੇ ਦਾਅਵੇਦਾਰ ਨੇ ਜੀ। ਸੋ ਜਦੋਂ ਦਾਅਵੇਦਾਰੀ ਜ਼ਿਆਦੀ ਆ, ਚੁੱਪ ਕਰਕੇ ਤਾਂ ਕੋਈ ਵੀ ਜਿਹੜਾ ਜੀ ਉਹ ਬੈਠੂਗਾ ਨਹੀਂ। ਕਿਉਂ ਜਿਹੜੀ ਆ ਉਹ ਕੀ ਰੀਜ਼ਨ ਆ? ਦੇਖੋ ਅਸਲ ਕਹਾਣੀ ਤਾਂ ਦੱਸਣੀ ਹੈ, ਨਤੀਜੇ ਨੇ ਵੀ ਇਹ ਗਲਤ ਹੋਇਆ ਕਿ ਠੀਕ ਹੋਇਆ। ਇਹੋ ਜਿਹਾ ਜਿਹੜਾ ਹੁੰਦਾ ਹੀ ਹੁੰਦਾ, ਕਿਹੜੀ ਪਾਰਟੀ ਦੇ ਵਿੱਚ ਨਹੀਂ ਹੈਗਾ, ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਜੀ ਉਹ ਵਿਰੋਧ ਹੈਗਾ। ਮੈਂ ਤੁਹਾਨੂੰ ਇਹ ਕਹਿਣਾ ਦੱਸੋ ਕਿ ਆਹ ਫਲਾਨੀ ਸੀਟ ਜਿਹੜੀ ਹੈ ਜੀ ਉਹ ਬੜੀ ਵਧੀਆ, ਤੁਸੀਂ ਕਾਲ ਕੱਟੋ, ਅਗਲੀ ਕਾਲ ਜਿਹੜੀ ਹੈ ਜੀ ਉਹ ਆ ਜਾਊਗੀ ਕਿ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਹ ਜਿਹੜੀ ਸੀਟ ਠੀਕ ਆ, ਇਹ ਸੀਟ ਜਿਹੜੀ ਗਲਤ ਦਿੱਤੀ ਆ, ਇੱਥੋਂ ਆ ਨਹੀਂ ਹੋ ਸਕਦਾ, ਇੱਥੇ ਉਹ ਨਹੀਂ ਹੋ ਸਕਦਾ। ਇਹ ਚੱਲੀ ਜਾਂਦੇ ਜੀ। ਇਹ ਕੈਲਕੂਲੇਸ਼ਨ ਤਾਂ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਉਦੋਂ ਤੱਕ ਜਿਹੜੀ ਹੈ ਜੀ ਉਹ ਚੱਲੀ ਜਾਣੀ ਹੈ। ਸਾਰੀਆਂ ਸੀਟਾਂ ਦੇ ਉੱਤੇ ਹੀ ਆ, ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈਗਾ ਜੀ। ਕਿਹੜੀ ਪਾਰਟੀ 'ਚ ਨਹੀਂ ਹੈਗਾ ਜੀ, ਜਾਂ ਕਿਹੜੀ ਸੀਟ ਦੇ ਉੱਤੇ ਨਹੀਂ ਹੈਗਾ, ਹਰੇਕ ਤੇ ਹੈਗਾ। ਸੁੱਖੀ ਗਰੇਵਾਲ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਮੇਰਾ ਸਵਾਲ ਸੀਗਾ ਜੀ ਆਪਣੇ ਨੂਰਮਹਿਲ ਵਾਲੇ ਬਾਬੇ ਦਾ, ਕਿਉਂਕਿ ਵੈਸੇ ਤਾਂ ਲੋਕਾਂ ਦੀਆਂ ਗਤੀਆਂ ਕਰਦੇ ਆ, ਕੋਈ ਇਹਦੀ ਗਤੀ ਦਾ ਅਜੇ ਤੱਕ ਬਣਿਆ ਕੋਈ ਸਾਧਨ, ਕਿਉਂਕਿ ਲਗਾਤਾਰ ਇਹਦੀ ਸੁਣਵਾਈ ਚੱਲ ਰਹੀ ਸੀ ਤੇ ਇੱਧਰ ਨੂੰ ਹੋਇਆ ਕੋਈ ਇਹਦਾ ਸੰਸਕਾਰ ਕਰਨ ਦਾ ਬਣਿਆ ਪ੍ਰੋਗਰਾਮ। ਤੇ ਨਾਲ ਪੰਨੂ ਸਾਹਿਬ ਤੁਹਾਡੀ ਆਵਾਜ਼ ਥੋੜੀ ਜਿਹੀ ਕਾਫੀ ਡੀਪ ਸੁਣ ਰਹੀ ਹੈ ਭੈਣ ਜੀ, ਮਾੜਾ ਦੇਖ ਲਿਓ ਕੀ ਜੀ 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 ਥੈਂਕ ਯੂ ਜੀ। ਕਿਉਂਕਿ ਮੈਂ ਸੈੱਲ ਫੋਨ ਤੋਂ ਆ ਜੀ ਹੁਣ ਗੱਲ ਕਰ ਰਿਹਾ, ਪਹਿਲਾਂ ਲੈਂਡਲਾਈਨ ਤੋਂ ਸੀਗਾ, ਕਿਉਂਕਿ ਮੈਂ ਥੋੜਾ ਜਾਣਾ ਸੀਗਾ ਜੀ, ਇਸ ਕਰਕੇ ਮੈਂ ਰਿਕੁਐਸਟ ਕੀਤੀ ਸੀ ਭੈਣ ਜੀ ਹੋਰਾਂ ਨੂੰ। ਸੋ ਇਹ ਮੇਰੀ ਗਲਤੀ ਹੈ ਜੀ ਕਿ ਮੈਨੂੰ ਜਾਣਾ ਕਰਕੇ ਦੂਜੇ ਫੋਨ ਤੋਂ ਕਰਨਾ ਪੈ ਰਿਹਾ, ਤਾਂ ਕਰਕੇ ਹੋ ਸਕਦਾ ਤੁਹਾਨੂੰ ਆਵਾਜ਼ ਬਹੁਤ ਜ਼ਿਆਦਾ ਕਲੀਅਰ ਨਾ ਹੋਵੇ। ਜਿਹੜਾ ਆਸ਼ੂਤੋਸ਼ ਵਾਲਾ ਮਾਮਲਾ ਮੈਂ ਇਹਦੀ ਕੀਤੀ ਸੀਗੀ ਜੀ ਕਿ 2 ਲੱਖ ਰੁਪਈਆ ਜੁਰਮਾਨਾ ਹੋਇਆ ਦਿਆ ਜੋਤੀ ਵਾਲਿਆਂ ਨੂੰ, ਇਸ ਕਰਕੇ ਕਿ ਉਹਨਾਂ ਨੇ ਅਦਾਲਤ ਨੂੰ ਗੁੰਮਰਾਹ ਕੀਤਾ। ਇਹ ਕਿਹਾ ਕਿ ਸਾਡਾ ਜਿਹੜਾ ਵਕੀਲ ਆ ਉਹ ਹੈ ਨੀਗਾ, ਜਦੋਂ ਕਿ ਅਦਾਲਤ ਨੇ ਇਹਦਾ ਪਹਿਲਾਂ ਨੋਟੀਫਿਕੇਸ਼ਨ ਦਿੱਤਾ ਹੋਇਆ ਸੀਗਾ ਕਿ ਇੰਨੀ ਤਰੀਕ ਨੂੰ ਸੁਣਵਾਈ ਜਿਹੜੀ ਆ ਉਹ ਹੋਣੀ ਆ। ਪਿਛਲੇ ਹਫ਼ਤੇ ਸੁਣਵਾਈ ਹੋਈ ਸੀਗੀ, ਹੁਣ ਇਹਦੀ ਜਿਹੜੀ ਅਗਲੀ ਤਰੀਕ ਆ ਉਹ ਪਾਈ ਗਈ ਇਹਦੀ ਜਨਵਰੀ ਦੇ ਮਹੀਨੇ ਦੇ ਵਿੱਚ। ਸੋ ਉਦੋਂ ਤੱਕ ਫੈਸਲਾ ਆ ਜਾਣ ਦੀ ਉਮੀਦ ਹੈ ਜੀ। ਗੱਲ ਕਿਸੇ ਪਾਸੇ ਹੁਣ ਲੱਗੂਗੀ ਜ਼ਰੂਰ ਜੀ ਵੀ ਇਹਨੂੰ ਜਿਹੜਾ ਜੀ ਇਹਦਾ ਸੰਸਕਾਰ ਕੀਤਾ ਜਾਂਦਾ ਜਾਂ ਨਹੀਂ। ਦੇਖੋ ਅਦਾਲਤ ਇਸ ਤਰ੍ਹਾਂ ਦਾ ਫੈਸਲਾ ਨਹੀਂ ਦੇ ਸਕਦੀ ਕਿ ਜੇ ਤੁਸੀਂ ਰੱਖਣਾ ਚਾਹੁੰਦੇ ਤਾਂ ਉਹਨੂੰ ਰੱਖੀ ਚੱਲੋ। ਤਾਂ ਫੈਸਲਾ ਕਿਹੋ ਜਿਹਾ ਹੋਣਾ ਉਹ ਕਲੀਅਰ ਹੀ ਹੈ ਜੀ। ਰਾਜਵਿੰਦਰ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਰਾਜ ਬੋਲਦਾ ਜੀ ਮੈਂ। ਹਾਂਜੀ ਸਰ ਮੇਰਾ ਸਵਾਲ ਇੱਕੋ ਹੀ ਆ ਜੀ। ਇੱਕ ਤਾਂ ਤੁਸੀਂ ਆ ਸਾਡੇ ਸ਼ਹਿਰ ਦੇ ਮਹਾਨ ਬਾਬੇ ਵਾਲੀ ਗੱਲ ਦੱਸੀ ਦਿੱਤੀ ਆ, ਤੇ ਪੰਨੂ ਸਾਹਿਬ ਸਾਰੀਆਂ ਕੰਟਰੀਆਂ ਦੇ ਵਿੱਚ ਪੋਲੀਥੀਨ ਤੇ ਪੋਲਿਊਸ਼ਨ ਦੀ ਪ੍ਰੋਬਲਮ ਤਾਂ ਹੈਗੀ ਆ, ਪਰ ਇੰਡੀਆ ਹੀ ਇੱਕ ਇੱਦਾਂ ਦਾ ਮੇਰੇ ਖਿਆਲ ਮੁਲਕ ਆ ਜਿਹਦੇ ਵਿੱਚ ਪੋਲੀਟੀਸ਼ਨ ਦੀ ਵੀ ਪ੍ਰੋਬਲਮ ਹੈ। ਤਿੰਨੇ ਹੀ ਪੀ ਰਲ ਗਏ, ਤੇ ਜੋ ਕੁਛ ਹੰਸਰਾਜ ਹੋਣਾ ਨੇ ਕੀਤਾ ਜਾਂ ਜੋ ਕੁਛ ਹੋ ਰਿਹਾ ਆ ਪੋਲੀਟੀਸ਼ਨ ਦੇ ਵਿੱਚ, ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਵੀ ਪੋਲੀਟੀਸ਼ਨ ਤੇ ਪੋਲੀਥੀਨ ਦੇ ਵਿੱਚ ਕਿੰਨਾ ਕੁ ਫਰਕ ਹੋਊਗਾ? ਦੂਸਰੀ ਗੱਲ, ਜਿਹੜਾ ਬਾਦਲ ਸਾਹਿਬ ਹੁਣੀ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਸੀ, ਮੈਨੂੰ ਯਾਦ ਨਹੀਂ ਵੀ ਕਿਹੜੀ ਸਿਟੀ 'ਚ ਹੋਊਗੇ, ਉਹ ਕਹਿ ਰਹੇ ਸੀ ਕਿ ਸਾਹਿਬਜ਼ਾਦਿਆਂ ਦੀ ਕਿਵੇਂ ਸ਼ਹੀਦੀ ਹੋਈ, ਕਿਵੇਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਬਲੀਦਾਨ ਬੱਚਿਆਂ ਦਾ ਦੇ ਦਿੱਤਾ, ਤੇ ਉਹ ਕਹਿੰਦੇ ਸੀ ਕੋਈ ਕਹਿ ਰਿਹਾ ਕਿ ਮੇਰੇ ਮੁੰਡੇ ਨੂੰ MLA ਬਣਾ ਦਿਓ, ਕੋਈ ਕਿੱਦਾਂ। ਤੇ ਇਹਨੀ ਆਪਣੇ ਸੁਖਵੀਰ ਦਾ ਕੀ ਪਤਾ ਆ, ਇਹਨਾਂ ਦੇ ਵਿੱਚ ਇਹਨਾਂ ਨੂੰ ਆਪਣੇ ਲਿਹਾਜ਼ ਨਹੀਂ ਰੱਖਣੀ ਚਾਹੀਦੀ, ਥੋੜੀ ਬਹੁਤੀ ਆਪਣੇ ਆਪ ਤੇ ਵੀ ਨਿਗਾਹ ਮਾਰ ਲੈਂਦੇ। ਥੈਂਕ ਯੂ। ਦੇਖੋ ਜਦੋਂ ਆਪਣੇ ਤੇ ਆਉਂਦੀ ਹੈ ਨਾ ਸੋਚਿਆ ਦੂਜਿਆਂ ਦੇ ਵਾਸਤੇ ਸੋਚਦੇ ਨੇ। ਪਰ ਇੱਕ ਗੱਲ ਬੜੀ ਵਧੀਆ ਜੀ ਤੁਹਾਡੀ ਪੋਲੀਥੀਨ ਤੇ ਪੋਲੀਟੀਸ਼ਨ ਵਾਲੀ ਜਿਹੜੀ ਜੀ, ਕਿਉਂਕਿ ਪੋਲੀਥੀਨ ਦੇ ਉੱਤੇ ਪਾਬੰਦੀ ਲੱਗਣ ਦੀ ਗੱਲ ਤਾਂ ਚੱਲ ਰਹੀ ਆ ਜਾਂ ਇਹਦੇ ਸੰਬੰਧੀ ਜਿਹੜਾ ਜੀ ਤਾਂ ਕਰਕੇ ਗੱਲਬਾਤ ਹੋ ਰਹੀ ਹੈ ਕਿਉਂਕਿ ਇਹ ਗਲਦਾ ਨੀਗਾ। ਇਹਨੂੰ ਜਿੱਥੇ ਮਰਜ਼ੀ ਦੱਬ ਦਿਓ, ਇਹ ਨਾ ਸਾੜੀਏ ਇਹਨੂੰ, ਤਾਂ ਇਹਦੀ ਸਮੈਲ ਬੜੀ ਭੈੜੀ ਆ, ਉਹ ਪੋਲਿਊਸ਼ਨ ਬੜਾ ਪੈਦਾ ਕਰਦੀ ਆ। ਤੇ ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਪੋਲੀਟੀਸ਼ਨ ਵੀ ਉਹੋ ਜਿਹੇ ਹੀ ਨੇ, ਪਰ ਸਪੈਲਿੰਗ ਬੜੇ ਨੇੜੇ ਤੇੜੇ ਜਿਹੜੇ ਜੀ ਉਹ ਮਿਲਦੇ ਜੁੜਦੇ ਆ, ਤੇ ਦੋਨਾਂ ਦੇ ਹਾਲਾਤ ਵੀ ਜਿਹੜੇ ਜੀ ਉਹ ਇਹੋ ਜਿਹੇ ਹੀ ਨੇ। ਇੱਕ ਇੱਥੇ ਤੁਹਾਡੇ USA ਦੇ ਬੋਰਡ ਬੜਾ ਚਰਚਿਤ ਹੋਇਆ ਸੀਗਾ ਕਈ ਸਾਲ ਪਹਿਲਾਂ, ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੇ ਡਾਈਪਰ ਤੇ ਪੋਲੀਟੀਸ਼ਨ ਨੇ ਇਹ ਜੇ ਸਮੇਂ ਤੇ ਮੁਤਾਬਕ ਜਿਹੜਾ ਜੀ ਬਦਲੀਏ ਨਾ ਤਾਂ ਸਮੈਲ ਮਾਰਨ ਲੱਗ ਜਾਂਦੇ ਆ ਜੀ। ਸੋ ਉਹ ਵੀ ਮੇਰਾ ਖਿਆਲ ਉਹਦਾ ਵਰਲਡ ਵਾਈਡ ਜਿਹੜਾ ਜੀ ਉਹ ਚਰਚਾ ਹੋਇਆ ਸੀਗਾ ਇਸ ਬੋਰਡ ਦਾ, ਜਿਹਦੇ ਉੱਤੇ ਲਿਖਿਆ ਹੋਇਆ ਸੀਗਾ। ਪਰ ਇਹ ਜਿਹੜੀ ਤੁਸੀਂ ਨਵੀਂ ਤਸਵੀਰ ਦਿੱਤੀ ਆ, ਮੇਰਾ ਖਿਆਲ ਕਾਬਲੇ ਗੌਰ ਹੈ ਜੀ। ਇਹ ਵੀ ਪੋਲੀਥੀਨ ਤੇ ਪੋਲੀਟੀਸ਼ਨ ਵਾਲੀ ਜੀ ਦੋਵੇਂ ਇੱਕੋ ਜਿਹੇ ਨੇ ਜੀ, ਨਾ ਉਹ ਗਲਦੇ ਨੇ ਨਾ ਉਹ ਗਲਦੇ ਨੇ ਜੀ। ਬਿਲਕੁਲ। ਤੇ ਅੱਗੇ ਆਪਾਂ ਨਾ ਜੁੜੇ ਹੋਏ ਨੇ ਜੀ ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਮੇਰਾ ਸਵਾਲ ਇੱਕੇ ਦੇ ਵਿੱਚ ਹੀ ਆ ਸਾਰਾ ਕੁਝ ਨਾ। ਪਹਿਲਾਂ ਤਾਂ ਬਾਦਲ ਸਰਕਾਰ ਜਿਹੜੀ NRI ਸੰਮੇਲਨ ਕਰਾਉਂਦੀ ਸੀ ਕਿ ਇੱਥੇ ਬਿਜ਼ਨਸ ਖੋਲੋ, ਤੇ ਜੇ ਕੋਈ NRI ਬਿਜ਼ਨਸ ਖੋਲਦਾ, ਜਿਵੇਂ ਹਾਫਜਸ ਬੱਸ ਵਾਲਿਆਂ ਨੇ ਖੋਲਿਆ, ਤੇ ਉਹ ਮਤਲਬ ਬੰਦ ਕਰਾਉਣ ਤੱਕ ਮਤਲਬ ਚਲੇ ਜਾਂਦੇ ਆ। ਤੇ ਹੁਣ ਜੇ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਕੋਈ ਵੀ ਆਰਡਰ ਕਰਦਾ ਤੇ ਮੰਨਦੇ ਨਹੀਂਗੇ, ਤੇ ਕੀ ਜਿਹੜਾ ਹੁਣ ਇਹ ਜ਼ਿਆਦਤੀ ਕਰਨਗੇ ਵੋਟਾਂ ਦੇ ਵਿੱਚ, ਤੇ ਜਿਹੜਾ ਕਮਿਸ਼ਨ ਆ ਉਹਨੇ ਵੀ ਤਾਂ ਜਿਹੜਾ ਕੇਸ ਆ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਵੀ ਦੇਣਾ ਵਾ, ਤੇ ਉਹ ਵੈਲਿਊ ਤਾਂ ਇਹ ਰਹਿਣ ਨਹੀਂ ਦਿੰਦੇ। ਲੋਕੀ ਮੰਨਦੇ ਹੀ ਨਹੀਂ ਅੱਜ ਕੱਲ੍ਹ ਹਾਈ ਕੋਰਟ ਦੀ ਜਾਂ ਸੁਪਰੀਮ ਕੋਰਟ ਦੀ। ਇਹ ਕਾਨੂੰਨ ਕਿੱਥੇ ਆਣ ਕੇ ਖਲੋ ਜਾਂਦਾ ਜੀ? ਥੈਂਕ ਯੂ ਜੀ। ਮੰਨਣੀ ਪਊਗੀ ਜੀ। ਦੇਖੋ ਕੰਟੈਂਪਟ ਆਫ ਕੋਰਟ ਜਿਹੜਾ ਆ ਉਹ ਕਿਉਂਕਿ ਸੱਤਾ ਦੇ ਵਿੱਚ ਨੇ, ਇਸ ਕਰਕੇ ਅਜੇ ਜਿਹੜਾ ਜੀ ਉਹ ਨਹੀਂ ਮੰਨ ਰਹੇ। ਜਦੋਂ ਸੱਤਾ ਦੇ ਵਿੱਚ ਨਹੀਂ ਰਹਿਣਗੇ ਫਿਰ ਤਾਂ ਮੰਨਣਾ ਪੈਣਾ। ਮੈਂ ਅੱਗੇ ਵੀ ਇੱਕ ਦਿਨ ਬੜੀ ਡਿਟੇਲ ਸਾਂਝੀ ਕੀਤੀ ਸੀਗੀ ਕਿ ਕਾਨੂੰਨ ਦੇ ਮੁਤਾਬਕ 24 ਕਿਲੋਮੀਟਰ ਤੱਕ ਜਿਹੜਾ ਜੀ ਉਹ ਰੂਟ ਵਧਾਇਆ ਜਾ ਸਕਦਾ। ਜਿਹੜੇ ਇਹਨਾਂ ਦੀ ਸੱਤਾਧਾਰੀਆਂ ਦੀ ਜਿਹੜੀ ਟਰਾਂਸਪੋਰਟ ਹੈ ਉਹਦੇ ਇਹਨਾਂ ਨੇ 5 ਵਾਰੀ 24 ਕਿਲੋਮੀਟਰ ਦੇ ਜਿਹੜੇ ਆ ਜੀ ਉਹ ਰੂਟ ਵਧਾਏ ਹੋਏ ਆ। ਹਾਈ ਕੋਰਟ ਨੇ ਉਹਦੇ ਉੱਤੇ ਸਟੇ ਲਾਇਆ ਹੋਇਆ।
ਹਾਈ ਕੋਰਟ ਦਾ ਜਿਹੜਾ ਸਟੇ ਸੀਗਾ ਜੀ, ਇਹਦੇ ਅਗੇਂਸਟ ਟਰਾਂਸਪੋਰਟ ਕੰਪਨੀਆਂ ਨਹੀਂ ਗਈਆਂ, ਬਲਕਿ ਸਰਕਾਰ ਚਲੇਗੀ ਕਿ ਇਹ ਤਾਂ ਹਾਈ ਕੋਰਟ ਨੇ ਗਲਤ ਲਾਤਾ ਜੀ। ਸੁਪਰੀਮ ਕੋਰਟ ਨੇ ਹੁਣ ਫੈਸਲਾ ਦਿੱਤਾ ਕੁਝ ਮਹੀਨੇ ਪਹਿਲਾਂ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਜਾਓ, ਜੋ ਉਹਨੇ ਫੈਸਲਾ ਕੀਤਾ ਉਹੀ ਤੁਹਾਨੂੰ ਜਿਹੜਾ ਜੀ ਉਹ ਮੰਨਣਾ ਪਊਗਾ। ਅੱਛਾ, ਉਹ ਜਿਹੜਾ ਜੀ ਫੈਸਲਾ ਇਹਨਾਂ ਨੇ ਮੰਨ ਨਹੀਂ ਰਹੀਆਂ, ਭਾਵ ਕਿ ਇਹ ਸੁਪਰੀਮ ਕੋਰਟ ਦੀ ਵੀ ਜਿਹੜੀ ਤੋਹੀਨ ਹੋ ਗਈ ਤੇ ਹਾਈ ਕੋਰਟ ਵੀ ਜਿਹੜੀ ਆ ਉਹ ਤੋਹੀਨ ਹੋ ਗਈ। ਅਜੇ ਸੱਤਾ ਦੇ ਵਿੱਚ ਨੇ, ਇਸ ਕਰਕੇ ਨਹੀਂ ਮੰਨ ਰਹੇ। ਜਦੋਂ ਇਹ ਸੱਤਾ ਦੇ ਵਿੱਚ ਜਿਹੜਾ ਜੀ ਉਹ ਨਹੀਂ ਰਹਿਣਗੇ, ਉਮੀਦ ਇਸ ਗੱਲ ਦੀ ਕੀਤੀ ਜਾ ਸਕਦੀ ਹੈ ਕਿ ਕੋਈ ਜਿਹੜਾ ਜੀ ਕੰਟੈਂਪਟ ਆਫ ਕੋਰਟ ਵਾਲਾ ਜਿਹੜਾ ਮਾਮਲਾ ਉਹ ਅਦਾਲਤ ਦੇ ਵਿੱਚ ਲੈ ਕੇ ਜਾਊਗਾ, ਇਹ ਸਾਰਾ ਕੁਝ ਜਿਹੜਾ ਜੀ ਰੁਕੂਗਾ। ਅਸਲਾ ਲੱਤ ਖੁਦਾ ਦਾ ਵੈਰ ਹੁੰਦਾ ਜੀ, ਐਂਡ ਤਾਂ ਜਿਹੜਾ ਉਹ ਕੀਤਾ ਪਿਆ। ਹਾਂ, ਅਜੇ ਸੱਤਾ ਦੇ ਵਿੱਚ ਨੇ, ਪਾਵਰ ਦੇ ਵਿੱਚ ਨੇ, ਇਸ ਕਰਕੇ ਜਦੋਂ ਬੰਦਾ ਪਾਵਰ 'ਚ ਹੁੰਦਾ ਜੀ ਫਿਰ ਉਹ ਪਰਵਾਹ ਨਹੀਂ ਕਰਦਾ। ਜਦੋਂ ਪਾਵਰ ਨਹੀਂ ਉਹਦੇ ਕੋਲੇ ਰਹਿੰਦੀ, ਅਸਲ ਦੇ ਵਿੱਚ ਜਿਹੜਾ ਡਰ ਪਿਆ ਹੋਇਆ ਨਾ ਜੀ ਇਸ ਵੇਲੇ, ਉਹ ਪਿਆ ਹੀ ਬਹੁਤ ਕਰਨਾ, ਉਹ ਪਿਆ ਹੀ ਇਸ ਗੱਲ ਦਾ ਹੋਇਆ ਕਿ ਸਾਡੀ ਇਸ ਸਲਤਨਤ ਦਾ ਕੀ ਬਣੂਗਾ ਜੀ। ਇਹ ਸਲਤਨਤ ਜਿਹੜੀ ਹੈ ਜੀ ਉਹ ਕਿਵੇਂ ਚੱਲਦੀ ਰਹੂਗੀ, ਇਹਦੇ ਉੱਤੇ ਹੀ ਜ਼ਿਆਦਾ ਜਿਹੜਾ ਜੀ ਉਹ ਜ਼ੋਰ ਲੱਗਿਆ ਕਿ ਉਹ ਬਚਾਇਆ ਜਾ ਸਕੇ। ਕਮ ਸੇ ਕਮ ਜੇ ਅਸੀਂ ਨਾ ਆਈਏ, ਇਹ ਸੋਚਦੇ ਨੇ, ਤਾਂ ਫਿਰ ਉਹ ਲੋਕ ਆ ਜਾਣ ਜਿਹੜੇ ਸਾਡੀ ਸਲਤਨਤ ਜਿਹੜੀ ਹੈ ਜੀ ਉਹਦੀ ਰਖਵਾਲੀ ਕਰ ਸਕਣ, ਜਾਂ ਕਮ ਸੇ ਕਮ ਉਹਨੂੰ ਤੋੜਨ ਦਾ। ਸੋ ਇਹ ਸਾਰਾ ਕੁਝ ਜਿਹੜਾ ਜੀ ਲੱਗਿਆ ਹੀ ਇਸ ਗੱਲ ਦੇ ਉੱਤੇ ਪਿਆ, ਰੌਲਾ ਹੀ ਇਸ ਗੱਲ ਦਾ ਹੈਗਾ ਜੀ ਕਿ ਇੰਨਾ ਜਿਹੜਾ ਬਣਾਇਆ, ਜਿਵੇਂ 7 ਸਟਾਰ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਕੇ ਹਟਿਆ, ਜਿਹੜੇ ਇੱਦਾਂ ਦੇ ਬਣਾਏ ਨੇ, ਵਿਲਾਸ ਬਣਾਏ ਨੇ, ਜਿੰਨੀਆਂ ਬੱਸਾਂ ਜਿਹੜੀਆਂ ਜੀ ਉਹ ਕੰਪਨੀਆਂ ਦੀਆਂ ਹੈ ਨੇ, ਇਹ ਸਾਰੀਆਂ ਜਾਣਗੀਆਂ ਕਿੱਧਰ। ਫਿਕਰ ਹੀ ਇਸ ਗੱਲ ਦਾ ਜੀ, ਫਿਕਰ ਲੋਕਾਂ ਦਾ ਥੋੜ੍ਹੀ ਹੈ, ਫਿਕਰ ਪੰਜਾਬ ਦਾ ਥੋੜ੍ਹੀ ਹੈ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਲਖਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ ਹੈ? ਮੇਰਾ ਸਵਾਲ ਇਹ ਹੈ, ਨੋਟਬੰਦੀ ਨੂੰ ਲੈ ਕੇ ਵੀ ਜਿਹੜਾ ਇੰਨਾ ਨੋਟਬੰਦੀ ਇੰਨੇ ਪ੍ਰਿੰਟ ਹੀ ਨਹੀਂ ਹੋਏ ਕਿ ਕੁਛ ਕੁ ਲੋਕਾਂ ਨੇ ਜਿਹੜੇ ਨੋਟ ਆਏ ਉਹ ਵੀ ਦੱਬ ਲਏ ਆ। ਤਾਂ ਦੂਜਾ ਆ, ਅਸੀਂ ਇੰਡੀਆ ਜਾਣਾ, ਸਾਡੇ ਲਈ ਕੀ ਬੈਟਰ ਆਪਸ਼ਨ ਹੈ, ਸਾਨੂੰ ਕੀ ਕਰਨਾ ਚਾਹੀਦਾ ਇੱਧਰੋਂ ਜਦੋਂ ਜਾਣਾ, ਕੀ ਸਾਨੂੰ ਗੁੱਡ? ਥੈਂਕ ਯੂ। ਦੇਖੋ ਜੀ, ਇੱਕ ਤਾਂ ਜੇ ਇੱਥੇ ਤੁਹਾਡੇ ਕੋਲੇ ਹੈਗੇ ਆ ਜੀ ਅਕਾਊਂਟ, ਤੇ ਤੁਸੀਂ ਉਹਦੇ ਡੈਬਿਟ ਕਾਰਡ ਜਿਹੜੇ ਆ ਜੀ ਉਹ ਰੱਖੋ, ਉਹੀ ਇੱਕ ਤਰੀਕਾ ਹੈ। ਜੇ ਤੁਸੀਂ ਡਾਲਰ ਇੱਧਰ ਆ ਕੇ ਤੜਵਾਉਣੇ ਆ, ਦੇਖੋ ਉਹਦੇ ਨਾਲ ਤੁਹਾਨੂੰ ਘਾਟਾ ਬਹੁਤ ਪਊਗਾ, ਕਿਉਂਕਿ ਜਿਹੜੇ ਕੈਨੇਡੀਅਨ ਡਾਲਰ ਨੇ 42,000 ਦਾ ਜਾਂ 43,000 44,000 ਰੁਪਇਆ ਜਿਹੜਾ ਉਹ ਮਿਲ ਰਿਹਾ, ਤੇ ਇਹਦੇ ਨਾਲ ਘਾਟਾ ਪਊਗਾ ਜੀ। ਜਾਂ ਤਾਂ ਇਹ ਹੋ ਸਕਦਾ ਕਿ ਤੁਸੀਂ ਉੱਥੋਂ ਅਕਾਊਂਟਾਂ ਦੇ ਵਿੱਚ ਜਿਹੜਾ ਇੱਥੇ ਅਕਾਊਂਟ ਆ ਉਹਦੇ ਵਿੱਚ ਤਬਦੀਲ ਕਰਾ ਲਓ ਬੈਂਕ ਰੇਟ ਦੇ ਉੱਤੇ, ਉਹ ਤੁਹਾਨੂੰ ਬੈਟਰ ਜਿਹੜਾ ਮਿਲ ਸਕਦਾ। ਚੈੱਕ ਦੇ ਨਾਲ ਪੇਮੈਂਟ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਜੇ ਇਹ ਕੋਈ ਕਹਿੰਦਾ ਹੋਵੇ ਕਿ 2-4 ਹਫ਼ਤਿਆਂ ਦੇ ਵਿੱਚ ਹਾਲਾਤ ਜਿਹੜੇ ਆ ਉਹ ਸੁਧਰ ਜਾਣੇ ਆ, ਇਹ ਪੋਸੀਬਲ ਨਹੀਂ ਹੈ ਜੀ। 2-4 ਹਫ਼ਤਿਆਂ ਦੇ ਵਿੱਚ ਹਾਲਾਤ ਸੁਧਰਨ ਵਾਲੇ ਨਹੀਂ ਹੈਗੇ ਜੀ। ਇਹ ਤਾਂ ਤੁਸੀਂ ਲਾ ਕੇ ਚੱਲੋ ਕਿ ਸਾਲ ਵੀ ਅਜੇ ਜਿਹੜਾ ਜੀ ਹਾਲਾਤ ਕਿਤੇ ਕਾਬੂ ਦੇ ਹੇਠ ਆ ਜਾਣ, ਸਾਲ ਦੇ ਵਿੱਚ ਵੀ ਜਿਹੜਾ ਜੀ ਉਹ ਕਾਬੂ ਦੇ ਵਿੱਚ ਨਹੀਂ ਆਉਣੇ। ਜਿੰਨੀ ਕੁ ਕਰੰਸੀ ਜਿਹੜੀ ਹੈ ਜੀ ਉਹ ਫੜੀ ਜਾ ਰਹੀ ਹੈ, ਕਿ ਕਦੀ ਕਿਸੇ ਤੋਂ ਫੜੀਗੀ, ਕਦੀ ਕਿਸੇ ਤੋਂ ਫੜੀਗੀ। ਹੁਣ ਸਵਾਲ ਇਹ ਹੈ ਕਿ ਉਹ ਉਹਨਾਂ ਕੋਲੇ ਕਿਵੇਂ ਜਾ ਰਹੀ ਹੈ ਜੀ। ਇਹਨਾਂ ਲੋਕਾਂ ਕੋਲੇ ਬੈਂਕਾਂ ਦੇ ਥਰੂ ਨਿਕਲ ਗਈ, ਕਿਸੇ ਹੋਰ ਪਾਸੇ ਤੋਂ ਨਿਕਲ ਗਈ, ਕਿੱਥੋਂ ਨਿਕਲ ਗਈ ਜੀ? ਇਹ ਤਾਂ ਸਰਕਾਰ ਨੇ ਜਿਹੜੇ ਨਾ ਜੀ ਰਾਹ ਖੋਲ ਤੇ ਇੱਕ ਨਵੀਂ ਜਿਹੜੀ ਸੀ ਉਹ ਕਾਲਾ ਬਾਜ਼ਾਰੀ ਦੇ। ਹੁਣ ਤਾਂ ਇੱਥੇ ਨਾ ਪਿਆ ਜੀ, ਕੱਲ ਦਾ ਆਰਡੀਨੈਂਸ ਜਾਰੀ ਹੋ ਗਿਆ, ਆਰਡੀਨੈਂਸ ਲਾਗੂ ਵੀ ਹੋ ਗਿਆ ਕਿ 5,000 ਰੁਪਇਆ ਹੀ ਜਿਹੜਾ ਪੁਰਾਣੇ ਨੋਟਾਂ ਦਾ ਉਹ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ। ਜਿਹੜੇ ਲੋਕ ਕਹਿੰਦੇ ਸੀਗੇ ਵੀ ਕੋਈ ਨਹੀਂ ਅਜੇ ਲਾਈਨਾਂ ਘੱਟ ਲੈਣ ਦਿਓ, ਬਾਅਦ ਜਿਹੜਾ ਜੀ ਉਹ ਕਰਾ ਲਾਂਗੇ, ਉਹ ਬੁਰੇ ਫਸ ਕੇ ਜੀ। ਤੋ ਇਹ ਨਿੱਤ ਜਿਹੜਾ ਜੀ ਕੋਈ ਨਾ ਕੋਈ ਨਵਾਂ ਹੀ ਜਿਹੜਾ ਆਰਡੀਨੈਂਸ ਆ ਉਹ ਜਾਰੀ ਹੋਈ ਜਾ ਰਿਹਾ। ਕੋਈ ਪਤਾ ਨਹੀਂ ਗਾ ਕਿ ਕਹਾਣੀ ਕਿੱਧਰ ਨੂੰ ਜਾਣੀ ਆ। ਬਹੁਤਾ ਬਿਜ਼ਨਸ ਜਿਹੜਾ ਜੀ ਉਹ ਤਬਾਹ ਹੋ ਗਿਆ। ਜਿਹੜੇ ਆਪਣੇ ਕ੍ਰੈਡਿਟ ਕਾਰਡ ਨੇ, ਜਿਹੜੇ ਐਕਚੁਅਲੀ ਸਿਕਿਉਰ ਵਾਲੇ ਹੁੰਦੇ ਆ, ਜੇ ਉਹ ਲੈ ਕੇ ਆਓ ਤਾਂ ਉਹ ਬੈਟਰ ਆ। ਉਹਦੇ 'ਚ ਫਿਰ ਹੇਰਾ ਫੇਰੀ ਦੀ ਘੱਟ ਹੋ ਸਕੇ, ਇੰਨੇ ਜਿਹੜੇ ਆ ਉਹ ਖਰਚਣੇ ਆ। ਪਰ ਪਲਾਸਟਿਕ ਮਨੀ ਦਾ ਹੀ ਇੰਤਜ਼ਾਮ ਕਰਕੇ ਆਉਣਾ ਉਹ ਸਭ ਤੋਂ ਬੈਟਰ ਤਰੀਕਾ ਹੈ। ਨਹੀਂ ਤਾਂ ਅਦਰਵਾਈਜ਼ ਕੋਈ ਹੋਰ ਬਹੁਤਾ ਰਾਹ ਹੈ ਨਹੀਂ ਗਾ। ਨਹੀਂ ਤਾਂ ਤੁਹਾਨੂੰ ਘਾਟਾ ਬਹੁਤ ਪਊਗਾ ਜੀ ਜੇ ਤੁਸੀਂ ਡਾਲਰ ਵਗੈਰਾ ਇੱਥੋਂ ਤੁੜਵਾਏ ਤਾਂ। ਹਾਂ ਜੀ, ਬਿਲਕੁਲ। ਬਾਹਰੋਂ ਆਉਣ ਵਾਲਿਆਂ ਨੂੰ ਤੇ ਚਾਹ ਪੀਣ ਦੀ ਵੀ ਪ੍ਰੋਬਲਮ ਹੁੰਦੀ ਆ, ਉੱਥੇ ਕਾਰਡ ਕੌਣ ਚਾਰਜ ਕਰੂਗਾ? ਅੱਗੇ ਸਾਡੇ ਨਾਲ ਜੁੜੇ ਨੇ ਜੀ ਸੁੱਚਾ ਸਿੰਘ ਜੀ। ਸਤਿ ਸ੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਇੱਕ ਸਵਾਲ ਆ ਵੀ ਸੁਖਬੀਰ ਬਾਦਲ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਦੇ ਵਿੱਚ ਰਹਿੰਦੇ ਨੇ। ਕੱਲ ਇੱਕ ਹੋਰ ਬੜੀ ਵੱਡੀ ਗੱਪ ਮਾਰੀ ਆ, ਕਹਿੰਦਾ ਵੀ ਸਾਡੀ ਤਾਂ ਪਾਰਟੀ, ਕਹਿੰਦਾ ਇੰਡੀਆ 'ਚ ਸਭ ਤੋਂ ਗਰੀਬ ਪਾਰਟੀ ਆ, ਸਾਡੇ ਜਥੇਦਾਰਾਂ ਕੋਲ ਪੈਸਾ ਹੈ ਨਹੀਂ, ਕੋਈ ਸਾਡੇ ਕੋਲ ਪੈਸਾ ਹੈ ਨਹੀਂ। ਤੇ ਤੋਤਾ ਸਿੰਘ ਨੇ ਵੇਖ ਲਓ ਜੀ, ਜਮਾਂ ਹੀ ਨਹੀਂ ਪੈਸਾ ਖਾਧਾ, ਉਹਦੇ ਕੋਲ ਤਾਂ ਵਿਚਾਰੇ ਕੋਲ ਹੈ ਹੀ ਕੁਝ ਨਹੀਂ। ਤੇ ਸੁਖਬੀਰ ਬਾਦਲ ਨੇ ਵੀ 2 ਪਾਰਟੀਆਂ ਸੀ ਗੋਬਿੰਦਗੜ੍ਹ ਦੇ ਵਿੱਚ, ਉਹਨਾਂ ਨੂੰ ਕਹਿੰਦਾ ਵੀ ਤੁਸੀਂ ਅਕਾਲੀ ਬਣੋ, ਬਣੇ ਨਹੀਂ। ਇੱਕ ਤੋਂ 28 ਕਰੋੜ ਲਿਆ, ਇੱਕ ਤੋਂ 22 ਕਰੋੜ। ਹੁਣ ਘਰ ਛੱਡ ਕੇ ਦਿੱਲੀ ਬੈਠੇ ਨੇ ਵਿਚਾਰੇ, ਲੁਕਦੇ ਬੈਠੇ ਨੇ। ਇਹਦੇ ਬਾਰੇ ਦੱਸੋ ਤੇ ਕੱਟਿਓ ਨਾ। ਜੀ ਜੀ। ਦੇਖੋ ਜੀ, ਉਹ ਤਾਂ ਕੁਛ ਵੀ ਕਹਿ ਦੇਣ ਜਿਹੜਾ ਜੀ ਉਹ ਠੀਕ ਹੈ। ਉਹ ਕੁਛ ਨਾ ਕੁਛ ਕਹਿੰਦੇ ਹੀ ਰਹਿੰਦੇ ਰਹੇ ਆ।
ਤੁਹਾਨੂੰ ਦੱਸ ਕੇ ਹਟਿਆ ਮੈਂ, ਜਿਹੜੀਆਂ ਦਿੱਲੀ ਤੋਂ ਸ਼ੁਰੂ ਕੀਤੀਆਂ ਸੀ ਮਿਸਟਰ ਮੋਦਗਿਲ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਜੀ ਉਹਨਾਂ ਦਾ ਹਾਲਾਤ ਜਿਹੜੇ ਆ ਉਹ ਕੀ ਬਣਾਏ ਪਏ ਆ। ਥਾਣਿਆਂ ਦੇ ਵਿੱਚੋਂ ਜਿਹੜਾ ਜੀ ਉਹ ਪੈਸਾ ਕਿੱਥੇ ਜਾਂਦਾ, ਬਿਜ਼ਨਸ ਜਿਹੜੇ ਨੇ ਉਹ ਵੱਖ-ਵੱਖ ਉਹਨਾਂ ਦਾ ਕਿੱਥੇ ਜਾਂਦਾ। 7 ਸਟਾਰ ਜਿਹੜਾ ਜੀ ਇਹ ਤਾਂ ਗਰੀਬੜੇ ਦੇ ਲੋਕ ਹੀ ਬਣਾ ਸਕਦੇ ਨੇ, ਸੁਖਬੀਰ ਸਿੰਘ ਬਾਦਲ ਹੋਰਾਂ ਵਰਗੇ ਬੰਦੇ ਥੋੜੀ ਬਣਾ ਸਕਦੇ ਨੇ ਜੀ। ਇਹ ਮਾੜੇ ਮੋਟੇ ਲੋਕਾਂ ਦਾ ਕੰਮ ਆ ਜਿਹੜਾ ਕਰੋੜਾਂ ਨਹੀਂ ਅਰਬਾਂ ਤੋਂ ਉੱਪਰ ਜਿਹੜਾ ਜੀ ਉਹ 5 ਸਟਾਰ 7 ਸਟਾਰ ਹੋਟਲ ਜਿਹੜੇ ਉਹ ਬਣਾਏ ਹੋਏ ਨੇ, ਉਹ ਕੁਛ ਵੀ ਕਹਿ ਦਿੰਦੇ ਨੇ ਜੀ। ਇਸ ਕਰਕੇ ਉਹਨਾਂ ਨੂੰ ਕੋਈ ਸੀਰੀਅਸ ਨਹੀਂ ਲੈਂਦਾ। ਜੇ ਉਹਨਾਂ ਦਾ ਤੁਸੀਂ ਕੱਲ ਦਾ ਫੇਸਬੁੱਕ ਵਾਲਾ ਸਟੇਟਸ ਪੜ੍ਹੋ ਨਾ, ਤੇ ਉਹਦੇ ਚੋਂ ਬਹੁਤੀ ਜਿਹੜੀ ਕਹਾਣੀ ਉਹ ਤੁਹਾਨੂੰ ਦਿਸ ਪਊਗੀ। ਉਹਨਾਂ ਵਿਚਾਰਿਆਂ ਦਾ ਜ਼ੋਰ ਹੀ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਜੀ ਵੀ ਮੈਂ ਸੱਚ ਬੋਲਦਾ ਆ, ਪਰ ਮੇਰਾ ਸੱਚ ਜਿਹੜਾ ਜੀ ਉਹਨੂੰ ਝੂਠ ਕਿਉਂ ਮੰਨ ਲਿਆ ਜਾਂਦਾ। ਜੇ ਉਸ ਤੁਸੀਂ ਸਟੇਟਸ ਨੂੰ ਦੇਖੋ, ਉਹ ਆਪ ਹੀ ਮੰਨ ਰਹੇ ਨੇ ਇਸ ਗੱਲ ਨੂੰ ਵੀ ਮੇਰਾ ਕੋਈ ਸੱਚ ਨਹੀਂ ਮੰਨਦਾ। ਜੀ ਜੀ ਜੀ, ਵਾਕਈ ਇਸ ਤਰ੍ਹਾਂ ਦਾ ਕੁਝ ਮਾਹੌਲ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਉਹਨਾਂ 'ਤੇ ਕੋਈ ਯਕੀਨ ਹੀ ਨਹੀਂ ਕਰ ਰਿਹਾ। ਸਾਡੇ ਨਾਲ ਅੱਗੇ ਜੁੜੇ ਨੇ ਦਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਜੀ ਦਲਜੀਤ ਸਿੰਘ ਜੀ। ਇੰਦਰਜੀਤ ਜੀ ਤੁਸੀਂ ਹੋ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮੇਰਾ ਸਵਾਲ ਹੈ ਜੀ, ਜਿਹੜਾ ਇਹਨਾਂ ਨੇ ਕੀਤਾ ਫਸਲਵਾੜੀ, ਫਸਲ ਬਾਹਰੋਂ ਮੰਗਵਾਉਣੀ ਆ, ਕਣਕ ਬਾਹਰੋਂ ਮੰਗਵਾਉਣੀ ਆ, ਉਹਦੇ ਵਿਰੋਧ ਸੈਂਟਰ ਗਵਰਨਮੈਂਟ ਨੇ ਪਾਸ ਕੀਤਾ, ਉਹਦੇ ਵਿਰੋਧ ਕਿਸੇ ਸਿਆਸੀ ਪਾਰਟੀ ਨੇ ਨੈਸ਼ਨਲ ਦੀ ਕਿਸਾਨਾਂ ਦੇ ਹੱਕ 'ਚ ਕਿਸੇ ਦੇ ਕੋਈ ਆਵਾਜ਼ ਉਠਾਈ ਜਾਂ ਨਹੀਂ ਕੋਈ ਉਠਾਈ? ਬਸ ਇਹ ਕੁਐਸਚਨ ਹੈ। ਥੈਂਕ ਯੂ ਜੀ। ਦੇਖੋ ਉਠਾ ਰਹੇ ਨੇ ਕੁਝ ਪਾਰਟੀਆਂ ਜਿਹੜੀਆਂ ਜੀ ਨੈਸ਼ਨਲ ਲੈਵਲ ਦੀਆਂ ਉਹ ਉਠਾ ਰਹੀਆਂ ਨੇ, ਪਰ ਹੈਰਾਨਗੀ ਵਾਲੀ ਗੱਲ ਇਹ ਆ ਕਿ ਕਿਸਾਨਾਂ ਨੂੰ ਹਮਾਇਤੀ ਪਾਰਟੀ ਜਿਹੜੀ ਕਹਿੰਦੀ ਅਕਾਲੀ ਦਲ ਇਸ ਮਸਲੇ ਦੇ ਉੱਤੇ ਨਹੀਂ ਬੋਲ ਰਿਹਾ ਜੀ। ਉਹਨੇ ਮੂੰਹ 'ਚ ਘੁੰਗਣੀਆਂ ਜਿਹੜੀਆਂ ਜੀ ਉਹ ਪਾਈਆਂ ਹੋਈਆਂ ਨੇ ਕਿ 25% ਜਿਹੜੀ ਇਹ ਦਰਾਮਦ ਡਿਊਟੀ ਸੀਗੀ ਉਹ ਖਤਮ ਕਰਕੇ ਜਿਹੜੀ ਰਸ਼ੀਆ ਦੇ ਵਿੱਚੋਂ ਔਰ ਆਸਟ੍ਰੇਲੀਆ ਦੇ ਵਿੱਚੋਂ ਜਿਹੜੀ ਆ ਜੀ ਉਹ ਕਣਕ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਰਹਿੰਦੇ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਜੀ ਉਹ ਦੱਸਦੇ ਨੇ ਕਿ ਜਿਹੜੀ ਉੱਥੋਂ ਕਣਕ ਆਉਣੀ ਹੈ ਜੀ ਉਹ ਲੱਗ ਰਹੀ ਆ ਉਸ ਜਗ੍ਹਾ ਦੇ ਉੱਤੇ, ਜਿਹੜੀ ਸ਼ਿਪ ਹੋ ਕੇ ਇੱਥੇ ਆਉਣੀ ਆ। ਇਹਦਾ ਮਿਰਚ ਦੇ ਸਿੱਧਾ ਜਿਹੜਾ ਅਸਰ ਆ ਜੀ ਉਹ ਕਿਸਾਨ ਭਾਈਚਾਰੇ ਦੇ ਉੱਤੇ ਪੈਣਾ, ਕਿਉਂਕਿ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ। 1500 ਰੁਪਏ 1550 ਰੁਪਏ ਦੇ ਹਿਸਾਬ ਦੇ ਨਾਲ ਇਹ ਆ ਕੇ ਇੱਥੇ ਲੱਗ ਜਾਣੀ ਆ, ਜਦੋਂ ਕਿ 1625 ਰੁਪਏ ਜਿਹੜਾ ਜੀ ਇੱਥੋਂ ਵਾਲੀ ਕਣਕ ਦਾ ਭਾਅ। ਅੱਜ ਵੀ ਜੇ ਤੁਸੀਂ ਦੇਖੋ ਇਹ ਇੱਕ ਡਿਫਰੈਂਟ ਸਬਜੈਕਟ ਨਾ ਹੋ ਜੇ, ਪਰ ਜਦੋਂ ਤੁਸੀਂ ਕਿਤੇ ਜਾਂਦੇ ਹੋ ਨਾ ਸਟੋਰਾਂ ਦੇ ਵਿੱਚ, ਜਿਹੜੇ ਵੱਡੇ ਮਲਟੀਨੈਸ਼ਨਲ ਸਟੋਰ ਨੇ ਜਿਹੜੇ, ਉਹਨਾਂ ਦੇ ਉੱਤੇ ਆਟਾ ਜਿਹੜਾ ਪਿਆ ਨਾ, ਜਿਹੜਾ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ, ਉਹਨੂੰ ਸਾਈਡ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਹੋਇਆ ਕਿ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਆ ਵੱਧ ਉਹ ਵਿਕਦਾ, ਇੱਥੋਂ ਪੈਸਟੀਸਾਈਡ ਦੀ ਵਜ੍ਹਾ ਕਰਕੇ ਵੀ ਜਿਹੜੀ ਆ ਉਹ ਵਿਕਦੀ ਨਹੀਂ। ਸਰਕਾਰਾਂ ਪੋਲੀਟੀਕਲ ਪਾਰਟੀਆਂ ਨੇ ਤਾਂ ਆਪਣੇ ਤੌਰ ਦੇ ਉੱਤੇ ਕਰਨਾ, ਕਿਤੇ ਨਾ ਕਿਤੇ ਕਿਸਾਨ ਭਾਈਚਾਰੇ ਨੂੰ ਵੀ ਜਿਹੜਾ ਜੀ ਉਹ ਸੋਚਣਾ ਪਊਗਾ, ਉਹਨੂੰ ਬਦਲਵੀਆਂ ਫਸਲਾਂ ਦੇ ਵਿੱਚ ਆਉਣਾ ਪਊਗਾ। ਇਹ ਗੱਲ ਠੀਕ ਹੈ ਕਿ ਉਹਨੂੰ ਉਹਦੇ ਵਾਸਤੇ ਮਾਰਕੀਟਿੰਗ ਜਿਹੜੀ ਆ ਜੀ ਉਹ ਚਾਹੀਦੀ ਹੋਊਗੀ, ਉਹਨੂੰ ਮੰਡੀਕਰਨ ਜਿਹੜਾ ਜੀ ਉਹ ਚਾਹੀਦਾ ਹੋਊਗਾ। ਉਹ ਸਰਕਾਰਾਂ ਨੇ ਜਿਹੜਾ ਜੀ ਉਹ ਸਾਰਾ ਕੁਝ ਕਰਨਾ। ਸਰਕਾਰਾਂ ਕਰਦੀਆਂ ਨੇ, ਨਹੀਂ ਕਰਦੀਆਂ, ਪਰ ਹਾਲ ਦੀ ਘੜੀ ਤੁਸੀਂ ਇਹ ਕਹਿ ਸਕਦੇ ਹੋ ਕਿ ਕਿਸਾਨੀ ਦੇ ਵਾਸਤੇ ਕੋਈ ਬਹੁਤੇ ਚੰਗੇ ਦਿਨ ਜਿਹੜੇ ਆ ਜੀ ਉਹ ਨਹੀਂ ਹੈਗੇ ਅਜੇ, ਗਾਂ ਵੀ ਜੇ ਭਵਿੱਖ 'ਚ ਦੇਖੀਏ। ਰਾਜਵੀਰ ਕੰਗ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਪੰਨੂ ਸਾਹਿਬ, ਜਿਹੜੇ ਸੁੱਚਾ ਸਿੰਘ ਛੋਟੇਪੁਰ ਦਾ ਜਿਹੜਾ ਸਟਿੰਗ ਹੈ ਉਹ ਅਜੇ ਤੱਕ ਆਇਆ ਨਹੀਂ ਆ, ਸ਼ੋਅ ਨਹੀਂ ਕੀਤਾ ਇਹਨਾਂ ਨੇ। ਤੇ ਇੱਕ ਅੱਜ ਕੱਲ੍ਹ ਨਾ ਤੇ ਖੈਰੇ ਨੂੰ ਅੱਗੇ ਕਰ ਰਹੇ ਆ, ਨਾ ਆਪਣੇ ਕੰਵਰ ਸੰਧੂ ਨਹੀਂ, ਇਹ ਸਾਰੇ ਤਕਰੀਬਨ ਪਿੱਛੇ ਆ। ਤੇ ਸੰਘੇੜਾ ਸਾਹਿਬ ਦੀ ਜਿਹੜੀ ਟਿਕਟ ਕਟਾਈ ਆ ਉਹਦੇ ਵਿੱਚ ਵੀ ਭਗਵੰਤ ਮਾਨ ਦਾ ਨਾਂ ਆਉਂਦਾ, ਤੇ ਲੋਹਗੜ੍ਹ ਵਾਲੀ ਜਿਹੜੀ ਭਾਜੀ ਨੇ ਕਹੀ ਕਿ ਉਹਦੇ ਸ਼ਰੇਆਮ ਹੋ ਗਿਆ ਨਾ ਵੀ ਉਹਦਾ ਫਰੈਂਡ ਹੈ, ਉਹਨੂੰ ਟਿਕਟ ਪਾਈ PPP ਚੋਂ ਜਿਹਨੂੰ ਲਿਆਂਦਾ ਸੀ। ਤੇ ਇਹ ਤਕਰੀਬਨ ਤੁਸੀਂ ਫੂਲਗਾ ਸਾਹਿਬ ਦਾ ਨਾਂ ਤਾਂ ਲੈ ਦਿੱਤਾ ਵੀ ਉਹਨਾਂ ਨੇ ਉਹ ਕਰਾਈ, ਤੁਸੀਂ ਉਹ ਭਾਜੀ ਨੂੰ ਕਿਹਾ ਵੀ ਤੇ ਉਹ ਤੁਸੀਂ ਉਹਦਾ ਨਾਂ ਨਹੀਂ ਲੈਂਦੇ। ਜਿਵੇਂ ਤੁਸੀਂ ਅੱਜ ਕੱਲ੍ਹ ਜਰਨੈਲ ਸਿੰਘ ਨੂੰ ਵੀ ਜਰਨੈਲ ਸਿੰਘ ਜੁੱਤੀ ਸੁੱਟ ਕਹਿੰਦੇ ਜਦੋਂ ਦਾ ਉਹਦਾ ਚੱਲਿਆ ਨਾਂ। ਤੇ ਕੀ ਜੇ ਕੱਲ੍ਹ ਨੂੰ ਆਮ ਆਦਮੀ ਪਾਰਟੀ ਸਰਕਾਰ ਬਣਦੀ ਆ, ਉਹਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਤਾਂ ਤੁਸੀਂ ਉਹਦੇ ਮੀਡੀਆ ਐਡਵਾਈਜ਼ਰ ਹੋਵੋਗੇ ਕਿ ਜਾਂ ਪ੍ਰਿੰਸੀਪਲ ਐਡਵਾਈਜ਼ਰ? ਥੈਂਕ ਯੂ ਜੀ। ਤੁਹਾਡੇ ਵਰਗੇ ਪਹਿਲਾਂ ਇਹ ਵੀ ਕਹਿੰਦੇ ਰਹੇ ਆ ਜੀ ਬਥੇਰਾ ਕਿ ਇਹ ਟਿਕਟ ਭਾਲਦਾ ਜੀ, ਇੱਥੋਂ ਪਟਿਆਲੇ ਤੋਂ ਲੈਂਦਾ ਜਾਂ ਉਹ ਕਰਦਾ ਜੀ, ਆਹ ਕਰਦਾ। ਦੇਖੋ ਸਾਡੀ ਜਿਹੜੀ ਕੌਮ ਹੈ ਉਹਦੇ ਕੋਲੇ ਮੈਂ ਕਹਿੰਦਾ ਹੁੰਦਾ ਜੀ, ਤੁਹਾਡੇ ਵਰਗੇ ਜਿੰਨੀ ਦੇਰ ਤੱਕ ਆਗੂ ਹੈਗੇ ਆ ਇਹਦੇ ਵਿੱਚ ਠੱਪਿਆਂ ਦੀ ਕੋਈ ਘਾਟ ਨਹੀਂ ਹੈਗੀ ਜੀ। ਉਹ ਸਿਰਫ ਜਿਹੜਾ ਜੀ ਉਹ ਠੱਪਾ ਲਾ ਦਿੰਦੇ, ਕਹਿ ਦਿੰਦੇ ਨੇ ਤੁਸੀਂ ਇੱਥੇ ਬੈਠੇ ਹੋ ਆਰਾਮ ਦੇ ਨਾਲ ਬਹਿ ਕੇ, ਸਿਵਾਏ ਠੱਪੇ ਲਾਉਣ ਤੋਂ ਹੋਰ ਕਰ ਵੀ ਕੀ ਸਕਦੇ ਹੋ। ਜਿਹੜੇ ਗਰਾਊਂਡ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਆ ਕੇ ਪੁੱਛੋ ਨਾ ਜੀ ਕਿ ਕਿੰਨੀ ਕੁ ਉਹ ਲੜਾਈ ਜਿਹੜੀ ਲੜ ਰਹੇ ਨੇ। ਖਹਿਰਾ ਸਾਹਿਬ ਆਪਣੀ ਸੀਟ ਲੜਨ ਜਾਂ ਜਿਹੜਾ ਜੀ ਉਹ ਪਾਰਟੀ ਦੇ ਬਾਕੀ ਜਗ੍ਹਾ ਦੇ ਉੱਤੇ ਦੱਸਣ, ਉਹੀ ਹਾਲ ਕੰਵਰ ਸੰਧੂ ਹੋਰਾਂ ਦਾ ਜੀ। ਦੋਨੋਂ ਸੀਟਾਂ ਜਿਹੜੀਆਂ ਨੇ ਇਹ ਫਸਲੀਆਂ ਸੀਟਾਂ ਨੇ, ਭਲੱਥ ਵਾਲੀ
ਤੇ ਖਰੜ ਵਾਲੀ ਵੀ। ਇਸ ਕਰਕੇ ਉਹ ਆਪੋ ਆਪਣੇ ਤੌਰ ਦੇ ਉੱਤੇ ਜਿਹੜੀਆਂ ਜੀ ਆਪਣੀਆਂ ਸੀਟਾਂ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਨੇ। ਬਾਕੀ ਜਿਹੜੀਆਂ ਜੀ ਅੰਦਰ ਖਾਤੇ ਚੱਲਦੀਆਂ ਰਹਿੰਦੀਆਂ ਨੇ, ਹਾਂ ਜਿਹੜੀ ਖਾਂਦੇ ਦੀ ਦਾੜੀ ਹਿਲਦੀ ਆ ਉਹ ਤੁਹਾਡਾ ਹਾਲ ਹੈ ਜੀ, ਤੁਸੀਂ ਕੁਝ ਨਾ ਕੁਝ ਤਾਂ ਵਿੱਚੋਂ ਜਿਹੜਾ ਉਹ ਕੱਢਣਾ ਹੀ ਹੁੰਦਾ। ਜੇ ਫੂਲਕਾ ਸਾਹਿਬ ਨੇ ਨਹੀਂ ਟਿਕਟ ਦਵਾਈ ਤੇ ਤਾਂ ਦੱਸੋ ਜੀ, ਇਹ ਜੇ ਭਸੂੜੀ ਉਹਨਾਂ ਨੇ ਪਵਾ ਦਿੱਤੀ ਹੈ ਜਾਂ ਜਿਹੜੇ ਪਵਾ ਰਹੇ ਨੇ ਬਾਕੀ ਨੇਤਾ, ਉਹਨਾਂ ਸਾਰਿਆਂ ਨੂੰ ਕਿਹਾ ਤਾਂ ਜਾ ਸਕਦਾ ਨਾ ਵੀ ਹਾਂ ਤੁਸੀਂ ਕਹਿਣਾ ਜਾਂ ਨਹੀਂ ਕਹਿਣਾ, ਤੁਸੀਂ ਭਗਵੰਤ ਮਾਨ ਦੇ ਉੱਤੇ ਜਿਹੜਾ ਜੀ ਉਹ ਸੁੱਟਣਾ ਆ ਉਹ ਸੁੱਟੀ ਚਲੋ ਜੀ, ਤੁਹਾਨੂੰ ਪੂਰਾ ਹੱਕ ਹੈ, ਤੁਸੀਂ ਬੋਲ ਸਕਦੇ ਹੋ, ਆਪਣੀ ਗੱਲ ਤੁਸੀਂ ਕਹਿ ਦਿੱਤੀ ਉਹ ਏਅਰ ਦੇ ਉੱਤੇ ਚਲੇਗੀ। ਲਖਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਮੈਡਮ, ਮੈਂ ਵਿਜੀਪੈਕ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ। ਮੇਰਾ ਸਵਾਲ ਇਹ ਸੀਗਾ ਜੀ ਕਿ ਕੋਈ ਵੀ ਸਰਕਾਰਾਂ ਆਉਂਦੀਆਂ ਨੇ ਜਦੋਂ ਵਿਕਾਸ ਦਾ ਕੰਮ ਕਰਦੀਆਂ ਨੇ, ਉਹਨਾਂ ਨੂੰ ਬਾਅਦ ਦੇ ਵਿੱਚ ਵਿਕਾਸ ਦਿਖਾਉਣ ਦੀ ਕੀ ਲੋੜ ਪੈ ਜਾਂਦੀ ਆ? ਕਰੋੜਾਂ ਰੁਪਇਆ ਵਿਕਾਸ ਨੂੰ ਮਤਲਬ ਕਿ ਅਸੀਂ ਐਡਵਰਟਾਈਜ਼ਮੈਂਟ ਦੇ ਉੱਤੇ ਖਰਚਿਆ ਜਾ ਰਿਹਾ। ਕਈ ਕੁਛ ਕੈਨੇਡਾ ਦੇ ਵੀ ਰੇਡੀਓ ਚੈਨਲ ਨੇ ਜਿਹੜੇ ਉਹਨਾਂ ਦੀ ਐਡ ਕਰੀ ਜਾ ਰਹੇ ਨੇ, ਪਤਾ ਨਹੀਂ ਮਤਲਬ ਦਿਖਾਉਣਾ ਕੀ ਚਾਹੁੰਦੇ ਨੇ। ਵਿਕਾਸ ਜੇ ਹੋਇਆ ਹੁੰਦਾ ਉਹਨੇ ਜਿੰਨੇ ਪੈਸਾ ਉਹ ਇਹਦੇ ਤੇ ਖਰਚ ਰਹੇ ਨੇ ਐਡਵਰਟਾਈਜ਼ਮੈਂਟ ਦੇ, ਉਹਨੇ ਨਾਲ ਕੋਈ ਹੋਰ ਗਰੀਬ ਬੱਚਿਆਂ ਲਈ ਜਾਂ ਆਮ ਜਨਤਾ ਲਈ ਕੋਈ ਨਵੀਆਂ ਯੋਜਨਾਵਾਂ ਲਿਆ ਸਕਦੇ ਸੀ। ਤੇ ਬੇਲੋੜੇ ਪ੍ਰੋਜੈਕਟ ਕਾਗਜ਼ਾਂ 'ਚ ਤਿਆਰ ਕਰਕੇ ਉਹਨਾਂ ਨੂੰ ਇੰਪਲੀਮੈਂਟ ਦੇ ਜਾਂਦੇ ਨੇ, ਜਿਨ੍ਹਾਂ ਦਾ ਕੋਈ ਵੀ ਫਾਇਦਾ ਨਹੀਂ ਹੈਗਾ। ਜਿਵੇਂ ਚੱਪੜ ਚਿੜੀ ਵਾਲਾ ਸੀ ਸਾਡੇ ਨੇੜੇ ਮਲੇਰਕੋਟਲਾ, ਮੈਂ ਮਲੇਰਕੋਟਲੇ ਤੋਂ ਆ, ਸਾਡੇ ਨੇੜੇ ਘੱਲੂਘਾਰਾ ਜੀ, ਉੱਥੇ 400 ਕਰੋੜ ਰੁਪਇਆ ਇਹਨਾਂ ਦੋ ਚੀਜ਼ਾਂ ਤੇ ਖਰਚਾ ਪਿਆ। ਇਹ ਨਹੀਂ ਕਹਿੰਦੇ ਵੀ ਉੱਥੇ ਨਹੀਂ ਖਰਚਣਾ ਚਾਹੀਦਾ ਸੀ, ਖਰਚਣ, ਲੇਕਿਨ ਉਹਨਾਂ ਨੂੰ ਸਾਂਭ ਸੰਭਾਲ ਵੀ ਹੋਣੀ ਚਾਹੀਦੀ ਆ। ਅੱਜ ਉੱਥੇ ਸ਼ੀਸ਼ੇ ਟੁੱਟੇ ਪਏ ਨੇ, ਫਰਸ਼ਾਂ ਉਖੜੇ ਪਏ ਨੇ, ਉਹਨਾਂ ਦੀ ਕੋਈ ਸਾਂਭ ਸੰਭਾਲ ਨਹੀਂ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਇਹ ਗੱਲ ਤੁਹਾਡੀ ਠੀਕ ਹੈ ਕਿ ਜੇ ਵਿਕਾਸ ਹੋਇਆ ਹੋਵੇ ਤਾਂ ਉਹਨੂੰ ਫਿਰ ਦੱਸਣ ਦੀ ਜ਼ਰੂਰਤ ਨਹੀਂ ਹੈ, ਉਹ ਤਾਂ ਆਪ ਹੀ ਜਿਹੜਾ ਜੀ ਉਹ ਦਿਸ ਪੈਂਦਾ। ਪਤਾ ਨਹੀਂ ਇਹ ਕਿਹੋ ਜਿਹਾ ਵਿਕਾਸ ਹੈ ਜੀ ਜਿਹਨੂੰ ਖੁਰਦਬੀਨ ਦੇ ਨਾਲ ਜਿਹੜਾ ਜੀ ਉਹ ਦੇਖਣਾ ਪੈਂਦਾ। ਸੜਕਾਂ ਦੀ ਗੱਲ ਹੈ, ਕਿਹਾ ਜਾਂਦਾ ਜੀ ਕਿ ਸੜਕਾਂ ਦੇਖੋ ਜੀ ਬਣਾਤੀਆਂ, ਸੜਕਾਂ ਬਣਾ ਥੋੜ੍ਹੀ ਦਿੱਤੀਆਂ ਜੀ, ਸੜਕਾਂ ਵੇਚ ਦਿੱਤੀਆਂ, ਐਕਚੁਅਲੀ ਬਣਾ ਨਹੀਂ ਦਿੱਤੀਆਂ। ਇਹ ਸੜਕਾਂ ਤਾਂ ਜਿਹੜੀਆਂ ਨੇ ਜੀ ਉਹ ਠੇਕੇ ਦੇ ਉੱਤੇ ਦੇ ਦਿੱਤੀਆਂ ਜੀ, ਕਿੰਨੇ ਸਾਲਾਂ ਦੇ ਵਾਸਤੇ ਇਹ ਨਹੀਂ ਪਤਾ। ਜਿੰਨੀਆਂ ਟੋਲ ਲੱਗੀਆਂ ਉਹਨਾਂ ਤੋਂ ਬਿਨਾਂ ਕੋਈ ਸੜਕ ਜਿਹੜੀ ਹੈ ਜੀ ਇੱਥੇ ਬਣੀ ਦਿਸੀ ਹੋਵੇ। ਤੁਹਾਡੀ ਗੱਲ ਠੀਕ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਕੀ ਲੋੜ ਪੈ ਗਈ ਜੀ ਇੰਨੇ ਜਿਹੜੇ ਇਸ਼ਤਿਹਾਰ ਨੇ ਇੰਨੇ ਮਹਿੰਗੇ ਉਹ ਦੇਣ ਦੇ ਵਾਸਤੇ ਕਿ ਜਿਹੜਾ ਜੀ ਇੱਥੇ ਦਿਖਾਉਣਾ ਪੈ ਸਕੇ ਕਿ ਉਹਨਾਂ ਨੇ ਪੰਜਾਬ ਦੇ ਜਿਹੜਾ ਜੀ ਕੀ ਦੇਖਣਾ। ਪਰ ਕਿਉਂਕਿ ਜਿਹੜੇ ਆ ਤੁਹਾਡੇ ਤੋਂ ਪਹਿਲਾਂ ਭਾਈ ਸਾਹਿਬ ਸੀਗੇ ਜੀ, ਇਹੋ ਜਿਹੇ ਲੋਕ ਕੁਛ ਜਿਹੜੇ ਹੁੰਦੇ ਨੇ ਨਾ ਉਹ ਫਿਰ ਇਸ਼ਤਿਹਾਰਾਂ ਦੇ ਮਗਰ ਲੱਗ ਕੇ ਉਹਨਾਂ ਨੂੰ ਦੇਖ ਕੇ ਉਹ ਵੀ ਜਿਹੜਾ ਜੀ ਕਹਿਣਾ ਸ਼ੁਰੂ ਕਰ ਦਿੰਦੇ ਨੇ। ਜਿਹੜਾ ਉਹ ਕੁਛ ਹੈਗੇ ਸੀਗੇ, ਜਿਹੜਾ ਇੱਕ ਬੰਦਾ ਚੁੱਕੀ ਜਾਂਦਾ ਸੀਗਾ ਬੱਕਰੀ ਦਾ ਬੱਚਾ, ਉਹਨੂੰ ਕਹਿ ਕੇ ਕੁੱਤੇ ਦਾ ਬੱਚਾ। ਕੁਛ ਲੋਕਾਂ ਦੇ ਉੱਤੇ ਤਾਂ ਅਸਰ ਹੋ ਹੀ ਜਾਂਦਾ ਨਾ। ਤੁਸੀਂ ਸੁਣੀ ਹੋਈ ਆ ਕਾਲ ਦੀ, ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਅਸਰ ਹੁੰਦਾ ਇਹਨਾਂ ਇਸ਼ਤਿਹਾਰਾਂ ਦਾ। ਸ਼ਾਇਦ ਇਸ ਕਰਕੇ ਇਹ ਜਿਹੜੇ ਲੱਖਾਂ ਕਰੋੜਾਂ ਰੁਪਈਏ ਨੇ ਉਹ ਫੂਕੇ ਹੀ ਇਸ ਵਾਸਤੇ ਜਾਂਦੇ ਨੇ ਜੀ। ਸਾਡੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਹਾਂਜੀ, ਦੋਨਾਂ ਨੂੰ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਦਾ ਪੰਨੂ ਭਾਜੀ ਨੂੰ। ਪੰਨੂ ਭਾਜੀ ਮੇਰਾ ਸਵਾਲ ਆ ਜੀ, ਸਾਡੇ ਉੱਥੇ ਇੰਡੀਆ ਪ੍ਰਾਪਰਟੀ ਆ ਤੇ ਉਹਦੇ ਵਿੱਚ 8 ਸਾਲ ਹੋ ਗਏ ਇੱਕ ਬੰਦਾ ਨਾ ਨੌਕ ਨਾਲ ਹੀ ਵਾਹੀ ਜਾਂਦਾ ਧੱਕੇ ਨਾਲ ਹੀ, ਉਹਦਾ ਦੰਦਾ ਕੁਛ ਨਹੀਂ, ਉਹਦਾ ਕੀ ਕੀਤਾ ਜਾ ਸਕਦਾ? ਥੈਂਕ ਯੂ ਜੀ। ਦੇਖੋ ਉਹਦੀ ਗਰਦੌਰੀ ਤਾਂ ਤੁਹਾਡੇ ਨਾਂ ਦੇ ਉੱਤੇ ਜਿਹੜੀ ਆ ਜੀ ਉਹ ਹੁੰਦੀ ਹੋਊਗੀ, ਗਰਦੌਰੀ ਤਾਂ ਚੇਂਜ ਨਹੀਂ ਹੋਈ ਹੋਊਗੀ। ਉਹਨੂੰ ਤੁਸੀਂ ਅਦਾਲਤ ਦੇ ਰਾਹੀਂ ਜਿਹੜਾ ਜੀ ਉਹ ਜਾ ਸਕਦੇ ਹੋ। ਫਾਸਟ ਟਰੈਕ ਅਦਾਲਤਾਂ ਜਿਹੜੀਆਂ ਜੀ ਕੁਛ ਹੈਗੀਆਂ ਨੇ, ਤੁਸੀਂ ਇੱਕ ਵਾਰੀ ਕੇਸ ਜਿਹੜਾ ਜੀ ਉਹ ਕਰਕੇ ਫਿਰ ਫਾਸਟ ਟਰੈਕ ਅਦਾਲਤ ਦੇ ਵਿੱਚ ਲਵਾ ਸਕਦੇ ਹੋ। ਤੁਹਾਨੂੰ ਮਿਹਨਤ ਥੋੜੀ ਜਿਹੀ ਜਿਹੜੀ ਆ ਜੀ ਉਹ ਕਰਨੀ ਪੈਣੀ ਆ। ਇੱਥੇ ਕਿਸੇ ਵਕੀਲ ਦੀ ਰਾਏ ਜਿਹੜੀ ਆ ਜੀ ਉਹ ਲੈ ਕੇ ਤੁਸੀਂ ਕਰਨਾ ਬੈਟਰ ਇਹ ਆ, ਕਿਉਂਕਿ ਟੈਕਨੀਕਲ ਗੱਲਾਂ ਜਿਹੜੀਆਂ ਕੁਛ ਹੈਗੀਆਂ ਨੇ ਉਹ ਵਕੀਲ ਤੁਹਾਨੂੰ ਦੱਸ ਸਕੇ। ਕਿਸੇ ਤਰ੍ਹਾਂ ਦੀ ਜ਼ਰੂਰਤ ਪਵੇ ਇੱਥੋਂ ਜਿਹੜੀ ਜੀ ਸਲਾਹ ਲੈਣ ਦੀ, ਸਿਰਫ ਜਦੋਂ ਤੁਸੀਂ ਆਏ ਤੇ 10 ਦਿਨਾਂ ਸਲਾਹ ਤੁਹਾਨੂੰ ਬਿਨਾਂ ਕਿਸੇ ਪੈਸੇ ਤੋਂ ਜਿਹੜੇ ਕਿਸੇ ਦਵਾ ਦੇਣਗੇ। ਅੱਗੇ ਜੁੜੇ ਨੇ ਜੀ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਅਸੀਂ ਮੈਂ ਪੁੱਛਿਆ ਜਿਹੜਾ ਮੋਗੇ ਤੋਂ ਆਪਣੇ ਟਿਕਟ ਦਿੱਤੀ ਆਪਣੇ ਤੋਤਾ ਸਿੰਘ ਨੂੰ, ਬਰਜਿੰਦਰ ਸਿੰਘ ਨੂੰ, ਉਹਨੂੰ 2 ਟਿਕਟਾਂ ਇੱਕ ਫੈਮਿਲੀ ਦੇ ਵਿੱਚੋਂ ਵੀ ਇਹਨਾਂ ਦੇ ਆਈਡੀ ਨਾਲ ਕਿਉਂ ਮਿਲ ਗਿਆ ਹੈਗਾ? ਕੋਈ ਉੱਥੇ ਹੋਰ ਨਹੀਂ ਸੀ ਕੁਆਲੀਫਾਈਡ? ਇਹ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਤਾਂ ਪਾਰਟੀ ਜਿਹੜੀ ਸੈਡ ਹੈ ਐਸਏਡੀ ਅਕਾਲੀ ਦਲ ਨਹੀਂ ਨਾ, ਸਨ ਐਂਡ ਡੈਡ ਹੈ ਜੀ। ਇਹਦੇ ਵਿੱਚ ਹੈ ਹੀ ਸਾਰੇ ਪਿਓ ਪੁੱਤ ਨੇ, ਇੱਕ ਥੋੜੀ ਜੀ। ਤੁਸੀਂ ਉੱਤੋਂ ਸ਼ੁਰੂ ਕਰ ਲਓ ਜੀ, ਮੁੱਖ ਮੰਤਰੀ ਤੋਂ ਥੱਲੇ ਤੱਕ ਆ ਜਾਓ, ਕਿੰਨੇ ਨੇ? 8 ਦੇ ਕਰੀਬ ਨੇ ਜੀ ਜਿਹੜੇ ਪਿਓ ਪੁੱਤ ਨੇ। ਉਸੇ ਤਰੀਕੇ ਦਾ ਇਹ ਹੈ ਜੀ, ਫੈਮਿਲੀ ਬਿਜ਼ਨਸ ਹੀ ਹੈ। ਤਾਂ ਦੂਜੇ ਜਿਹੜੇ ਨੇ, ਜੇ ਉਹਨਾਂ ਨੂੰ ਕੋਈ ਪਾਰਟੀ ਜਿਹੜੀ ਆ ਜੀ ਉਹ ਦਿੰਦੀ ਆ ਟਿਕਟਾਂ ਜਿਹੜੀਆਂ ਬੰਦਿਆਂ ਨੂੰ, ਤੇ ਉੱਥੇ ਫਿਰ ਤੁਹਾਨੂੰ ਪਤਾ ਜੀ ਤਕਲੀਫ ਬਹੁਤ ਹੋ ਰਹੀ ਹੈ। ਉਹ ਬਹੁਤਿਆਂ ਨੂੰ ਤਕਲੀਫ ਦੇ ਆ ਕਿ ਇੱਥੇ ਆਮ ਬੰਦਿਆਂ ਨੂੰ ਜਿਹੜੀਆਂ ਜੀ ਉਹ ਟਿਕਟਾਂ ਮਿਲਣੀਆਂ ਸ਼ੁਰੂ ਕਿਉਂ ਹੋ ਗਈਆਂ। ਉੱਥੇ ਕਿੰਤੂ ਪਰੰਤੂ ਹੋ ਰਿਹਾ ਜੀ। ਇਹਨਾਂ ਚੀਜ਼ਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਹੋ ਰਿਹਾ ਕਿ ਬਰਜਿੰਦਰ ਸਿੰਘ ਜਿਹੜਾ ਮੱਖਣ ਬਰਾੜ ਆ ਜਿਹੜੀ ਟਿਕਟ ਦਿੱਤੀ ਆ, ਉਹ ਕਿੰਨਾ ਕੁ ਕੰਟਰੋਵਰਸ਼ੀਅਲ ਹੈਗਾ ਜੀ। ਕਿੰਨਾ ਚੀਜ਼ਾਂ ਦੇ ਵਿੱਚ ਉਹਦਾ ਜਿਹੜਾ ਉਹ ਨਾਮ ਆਉਂਦਾ ਰਿਹਾ। ਇੱਥੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਜੀ। ਕਮਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਹਾਂਜੀ ਪੰਨੂ ਸਾਹਿਬ ਨੂੰ ਪੁੱਛਣਾ ਸੀਗਾ। ਪੰਨੂ ਸਾਹਿਬ ਜਿਹੜੇ ਥਰਮਲ ਪ੍ਰੋਜੈਕਟ ਬਠਿੰਡਾ ਤੇ ਜਿਹੜੇ ਰੋਪੜ ਵਾਲੇ ਆ ਤੇ ਕੋਲੇ ਦੀ ਘਾਟ ਕਰਕੇ ਬੰਦ ਪਿਆ, ਕੀ ਗੱਲ ਇਹ ਜਿਹੜੇ ਤੇ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਮਤਲਬ ਜਿਹੜੀਆਂ ਤਨਖਾਹ ਮਿਲਦੀਆਂ ਜਾਂ ਉਹ ਤਨਖਾਹ ਤੋਂ ਬਗੈਰ ਹੀ ਮਤਲਬ ਕੰਮ ਕਰੀ ਜਾਂਦੇ ਆ? ਇਹ ਬੰਦ ਪਏ ਆ ਨਹੀਂ, ਕੋਲੇ ਕਰਕੇ ਨਹੀਂ ਬੰਦ ਪਏ ਜੀ, ਉਹ ਬੰਦ ਕੀਤੇ ਗਏ ਆ। ਜਿਹੜਾ ਤੇ ਆਪਣੇ ਗੋਇੰਦਵਾਲ ਵਾਲਾ ਹੈ ਜੀ ਜਾਂ ਜਿਹੜਾ ਰਾਜਪੁਰੇ ਵਾਲਾ ਹੈਗਾ ਉਹ ਵੀ ਕੋਲੇ ਤੇ ਹੀ ਚੱਲਦੇ ਆ ਜੀ, ਉਹ ਕਿਹੜਾ ਪਾਥੀਆਂ ਤੇ ਚੱਲਦੇ ਆ। ਉਹ ਜੇ ਚੱਲ ਰਹੇ ਨੇ ਤੇ ਇਹ ਬੰਦ ਕਿਉਂ ਕੀਤੇ ਗਏ? ਕਿਉਂਕਿ ਇਹ ਇੱਕ ਬਹੁਤ ਵੱਡਾ ਘਪਲਾ ਆ ਜੀ। ਜਿਹੜੇ ਨਵੇਂ ਸਥਾਪਿਤ ਕੀਤੇ ਗਏ ਨੇ ਥਰਮਲ ਪਲਾਂਟ, ਉਹਨਾਂ ਦੇ ਨਾਲ ਸਾਈਨ ਹੋਏ ਨੇ ਜੀ ਬਕਾਇਦਾ ਕਿ ਇੰਨੀ ਬਿਜਲੀ ਇਸ ਰੇਟ ਦੇ ਉੱਤੇ ਤੁਹਾਡੇ ਤੋਂ ਖਰੀਦਣੀ ਹੈ, ਸਾਨੂੰ ਚਾਹੀਦੀ ਹੋਵੇ ਜਾਂ ਨਾ ਚਾਹੀਦੀ ਹੋਵੇ। ਤੇ ਇਹ ਜਿਹੜੇ ਬਠਿੰਡੇ ਵਾਲਾ ਥਰਮਲ ਪਲਾਂਟ ਆ ਜੀ, ਇਹ ਬੰਦ ਕੀਤਾ ਗਿਆ ਵੀ ਇੱਥੋਂ ਪ੍ਰੋਡਕਸ਼ਨ ਦੀ ਜ਼ਰੂਰਤ ਨਹੀਂ ਆ ਤੇ ਕਿਉਂਕਿ ਉਹਨਾਂ ਨੂੰ ਲੈਣੀ ਪੈਣੀ ਆ ਜੀ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਤੋਂ। ਇਸ ਕਰਕੇ ਜੀ ਤੋਂ ਬਿਲਕੁਲ ਜਿਹੜੇ ਕੰਟਰੈਕਟ ਵਾਲੇ ਨੇ ਜੀ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਜਿਹੜੇ ਕੁਝ ਪੱਕੇ ਨੇ ਉਹਨਾਂ ਨੂੰ ਤਨਖਾਹਾਂ ਜ਼ਰੂਰ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਨੇ, ਪਰ ਉਹ ਘਾਟਾ ਸਰਕਾਰ ਨੂੰ ਤਾਂ ਨਹੀਂ ਨਾ ਪੈ ਰਿਹਾ, ਉਹ ਘਾਟਾ ਤਾਂ ਲੋਕਾਂ ਨੂੰ ਹੀ ਜਿਹੜਾ ਜੀ ਉਹ ਪੈ ਰਿਹਾ। ਲੋਕਾਂ ਦਾ ਪੈਸਾ ਹੈ ਜਿਹੜਾ ਉਹਨਾਂ ਨੂੰ ਜਾ ਰਿਹਾ। ਇੱਥੇ ਬਿਜਲੀ ਪੈਂਦੀ ਆ, ਉਹ ਨੰਗਲ ਡੈਮ ਵਾਲੀ ਆਪਾਂ ਲਾ ਲਈਏ ਚਾਹੇ ਪਾਣੀ ਤੋਂ ਬਣਨ ਵਾਲੀ ਬਠਿੰਡਾ ਥਰਮਲ ਪਲਾਂਟ ਵਾਲੀ, ਇਹ ਅੱਧੋ ਅੱਧ ਮੁੱਲ 'ਚ ਪੈਂਦੀ ਹੈ ਜੀ ਪੰਜਾਬ ਨੂੰ। ਪੰਜਾਬ ਦੇ ਵਿੱਚ ਬਿਜਲੀ ਸਭ ਤੋਂ ਮਹਿੰਗੀ ਇਸ ਵੇਲੇ ਹੈਗੀ ਹੈ ਜੀ ਸੂਬੇ ਦੇ ਵਿੱਚ, ਜਿਹੜੀ ਲੋਕਾਂ ਨੂੰ ਪੈ ਰਹੀ। ਕਚੂਮਰ ਹੈ ਲੋਕਾਂ ਦਾ, ਪਰ ਸਰਕਾਰ ਨੇ ਕਿਉਂਕਿ ਉਹ ਕੰਟਰੈਕਟ ਸਾਈਨ ਕਰਨੇ ਹੋਏ ਨੇ, ਇਹਨਾਂ ਦੇ ਆਪਣੇ ਹੀ ਨੇ ਜੀ ਕਿਤੇ ਨਾ ਕਿਤੇ ਹਿੱਸਾ ਪੱਤੀਆਂ, ਜਿਹਦੇ ਕਰਕੇ ਮਹਿੰਗੀ ਬਿਜਲੀ ਜਿਹੜੀ ਹੈ ਜੀ ਉਹ ਲੋਕਾਂ ਨੂੰ ਮਿਲ ਰਹੀ ਹੈ। ਬੰਦ ਨਹੀਂ ਹੋਏ ਜੀ, ਕੋਲੇ ਕਰਕੇ ਬੰਦ ਨਹੀਂ ਹੋਏ, ਬੰਦ ਕੀਤੇ ਗਏ ਨੇ। ਭਾਗ ਸਿੰਘ ਜੀ, ਭਾਗ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਇੱਕ ਬੇਨਤੀ ਕਰਦਾ, ਜਿਹੜਾ ਇੱਕ ਆਫੀਸਰ ਲੱਗਦਾ ਉਹ ਆਪਣੀ ਡਿਊਟੀ ਦਿੰਦਾ, ਉਹ ਤਾਂ ਪ੍ਰਚਾਰ ਕਰਦਾ ਨਹੀਂ ਮੈਂ ਆਹ ਕੀਤਾ ਪਿਛਲੇ ਸਾਲ ਆਹ ਕੰਮ ਕੀਤਾ। ਇਹ ਜਿਹੜੇ ਲੀਡਰ ਆਏ ਇਹਨਾਂ ਨੂੰ ਬਣਾਇਆ ਇਸ ਕੰਮ ਲਈ ਕਿ ਡਿਵੈਲਪਮੈਂਟ ਕਰਨ, ਕੰਮ ਕਰਨ ਤੇ ਮੁੜ ਕੇ ਆਪਣੀਆਂ ਸਿਫਤਾਂ ਕਰਦੇ ਆ। ਦੂਜਾ ਸਵਾਲ ਹੈ ਜੀ, ਜਿਹੜੀ ਉਹ ਬੇਨਾਮੀ ਪ੍ਰਾਪਰਟੀ ਜਾਂ ਜ਼ਮੀਨ ਦੇ ਜਿਹੜੇ ਪਾਸਬੁੱਕ ਬਣਨੀ ਉਹ ਕੀ ਆ? ਥੈਂਕ ਯੂ। ਬੇਨਾਮੀ ਪ੍ਰਾਪਰਟੀ ਤੇ ਕੀ ਜੀ? ਬੇਨਾਮੀ ਜਿਹੜੀ ਇਹ ਪ੍ਰਾਪਰਟੀ ਆ ਉਹ ਕੀ ਚੀਜ਼ ਆ, ਉਹ ਕਿੱਦਾਂ ਉਹਨੀ ਫਿਗਰ ਆਊਟ ਕਰਨੀ ਆ? ਅੱਛਾ ਜੀ, ਹਾਂ ਉਹ ਇਸ ਤਰ੍ਹਾਂ ਹੈ ਜੀ ਕਿ ਜਿਹੜੇ ਕੁਝ ਅਨਨੋਨ ਬੰਦੇ ਨੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੀ ਆ ਜੀ ਉਹ ਕਰਵਾ ਦਿੱਤੀ ਜਾਂਦੀ ਆ। ਆਪਣੇ ਜਿਹੜੇ ਉਹਨਾਂ ਦੇ ਕੰਮ-ਕੁੰਮ ਕਰਨ ਵਾਲੇ ਨੇ ਜਾਂ ਜਿਹੜੇ ਨੇੜਲੇ ਨੇ ਉਹਨਾਂ ਦੇ ਨਾਵਾਂ ਦੇ ਉੱਤੇ ਅਕਸਰ ਇਹ ਜਿਹੜੀ ਪ੍ਰਾਪਰਟੀ ਆ ਉਹ ਕਰਵਾ ਦਿੱਤੀ ਜਾਂਦੀ ਆ, ਤਾਂ ਕਿ ਪਤਾ ਜਿਹੜਾ ਜੀ ਉਹ ਨਾ ਲੱਗੇ। ਪਤਾ ਤਾਂ ਵੈਸੇ ਹੁੰਦਾ, ਸਭ ਨੂੰ ਪਤਾ ਹੁੰਦਾ ਕਿ ਕਿਹਦੀ ਪ੍ਰਾਪਰਟੀ ਆ, ਪਰ ਕਿਉਂਕਿ ਉਹ ਲੁਕੀ ਰਹਿੰਦੀ ਹੈ ਜੀ, ਉਹਨੂੰ ਬੇਨਾਮੀ ਪ੍ਰਾਪਰਟੀ ਜਿਹੜੀ ਆ ਉਹ ਇਹ ਕਹਿ ਦਿੰਦੇ ਆ। ਇਹਦੇ ਉੱਤੇ ਛੇਤੀ ਸ਼ਾਇਦ ਜਿਹੜੀ ਸੈਂਟਰ ਦੀ ਸਰਕਾਰ ਆ ਜੀ ਉਹ ਇੱਕ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ। ਦੇਖਦੇ ਆ ਉਹ ਆਉਂਦਾ ਕਿੰਨਾ ਕਾਰਗਰ ਜਿਹੜਾ ਜੀ ਉਹ ਸਾਬਤ ਹੁੰਦਾ। ਜਿਨ੍ਹਾਂ ਨੇ ਕਾਨੂੰਨ ਲਿਆਉਣਾ ਜੀ ਉਹਨਾਂ ਦੀਆਂ ਆਪਣੀਆਂ ਸਾਰਿਆਂ ਦੀਆਂ ਬੇਨਾਮੀਆਂ ਪ੍ਰਾਪਰਟੀਆਂ ਬਹੁਤ ਜ਼ਿਆਦਾ ਜਿਹੜੀਆਂ ਜੀ ਉਹ ਹੈਗੀਆਂ ਨੇ, ਕਿ ਕਾਲਜ ਹੋ ਗਏ, ਵੱਡੇ ਵੱਡੇ ਪਲਾਜ਼ੇ ਜਿਹੜੇ ਆ ਜੀ ਉਹ ਹੋ ਗਏ, ਜ਼ਮੀਨਾਂ ਜਾਇਦਾਦਾਂ ਹੋ ਗਈਆਂ, ਉਹਨਾਂ ਦੇ ਆਪਣੇ ਨਾਮ ਨਹੀਂ ਤੇ ਨੇੜੇ ਵਾਲੇ ਦੇ ਜਿਹੜਾ ਬੋਲੇ ਨਾ ਉਹਨਾਂ ਦੇ ਨਾਂ ਦੇ ਉੱਤੇ ਇਹ ਪ੍ਰਾਪਰਟੀਆਂ ਹੈਗੀਆਂ ਨੇ ਜੀ, ਕਰਵਾਈਆਂ ਜਾਂਦੀਆਂ ਨੇ, ਉਹਨੂੰ ਬੇਨਾਮੀ ਪ੍ਰਾਪਰਟੀ ਕਹਿੰਦੇ ਜੀ। ਥੈਂਕ ਯੂ। ਸਾਡੇ ਨਾਲ ਜੁੜੇ ਨੇ ਪ੍ਰਗਟ ਸਿੰਘ ਬਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਪੰਨੂ ਸਾਹਿਬ ਤੇ ਸਾਰੇ ਸੁਣਨ ਵਾਲਿਆਂ ਨੂੰ ਜੀ। ਜੀ ਪੰਨੂ ਸਾਹਿਬ ਨੂੰ ਮੇਰਾ ਸਵਾਲ ਹੈ ਜੀ, 2 ਸੀਟਾਂ ਬਦਲੀਆਂ ਤੇ ਗੁਰਪ੍ਰੀਤ ਸਿੰਘ ਵੜੈਚ ਜੀ ਕਹਿੰਦੇ ਵੀ ਅੱਗੇ ਤੋਂ ਕੋਈ ਸੀਟਾਂ ਨਹੀਂ ਬਦਲਾਂਗੇ, ਤੇ ਹੁਣ ਆਪਣੇ ਮੋਹਾਲੀ ਤੋਂ ਸ਼ੇਰਗਿੱਲ ਸਾਹਿਬ ਦੀ ਸੀਟ ਅਚਾਨਕ ਬਦਲ ਕੇ ਮਜੀਠੇ ਲੈਣ ਦੀ, ਨਾ ਤੇ ਉਹਨਾਂ ਦੇ ਕੋਈ ਕੰਮ 'ਚ ਢਿੱਲੀ ਸੀ, ਨਾ ਉਹਨਾਂ ਦੀ ਕੋਈ ਭਾਈ ਦੌੜ 'ਚ ਰੌਲਾ ਪਿਆ। ਇਹ ਰੌਲਾ ਜ਼ਰੂਰ ਸੁਣਦੇ ਰਹੇ ਵੀ ਉੱਥੋਂ ਦੇ ਵਲੰਟੀਅਰਾਂ ਨੇ ਉਹਦੇ ਅਗੇਂਸਟ ਐਜੀਟੇਸ਼ਨ ਕੀਤੀ। ਤੇ ਥੋੜੇ ਦਿਨ ਪਹਿਲਾਂ 14 ਤਰੀਕ ਦੀ ਰੈਲੀ ਤੋਂ ਸਾਰੇ ਸੋਸ਼ਲ ਮੀਡੀਆ ਤੇ ਗੱਲ ਚੱਲ ਗਈ ਜੀ, ਗੁਰਪ੍ਰੀਤ ਘੁੱਗੀ ਜੀ ਵੜੈਚ ਸਾਹਿਬ ਮਜੀਠੇ ਤੋਂ ਐਲਾਨ ਕਰਨਗੇ ਕੇਜਰੀਵਾਲ ਸਾਹਿਬ ਵੀ ਉਹ ਮਜੀਠੀਏ ਦਾ ਟੱਕਰ ਕਰਨਗੇ, ਕਿਉਂਕਿ ਉਹ ਮਾਝੇ ਦੇ ਵੀ ਹੈ ਤੇ ਆਪਣੀ ਪਾਰਟੀ ਦੇ ਕਨਵੀਨਰ ਵੀ ਹੈ। ਪਰ ਅਚਾਨਕ PTC ਨਿਊਜ਼ ਵਾਲਿਆਂ ਵੱਲੋਂ ਮੀਡੀਆ ਤੇ ਖਬਰ ਲੋਕਾਂ ਨੇ ਫੈਲਾਈ ਵੀ 10 ਕਰੋੜ ਰੁਪਈਆ PTC ਨਿਊਜ਼ ਵਾਲਾ ਘੁੱਗੀ ਜੀ ਨੂੰ ਦੇਣ ਡਏ ਆ ਵੀ ਤੂੰ ਬਟਾਲੇ ਚੱਲ ਜਾ, ਇੱਥੇ ਨਾ ਲੜ, ਕਿ ਮਜੀਠੀਏ ਦਾ ਬਚਾਅ ਜੋ। ਕੀ ਗੱਲ ਅਚਾਨਕ ਉਹਨਾਂ ਨੂੰ ਚੁੱਕ ਕੇ ਮਜੀਠੇ ਲੈਣ ਦਾ ਤੇ ਘੁੱਗੀ ਜੀ ਨੂੰ ਬਚਾਤਾ, ਇਹ ਕੀ ਕਾਰਨ ਬਣਿਆ ਜੀ? ਥੈਂਕ ਯੂ ਜੀ। ਥੈਂਕ ਯੂ। ਦੇਖੋ ਜੀ, ਇਹ ਤਾਂ ਪਾਰਟੀ ਦੇ ਲੈਵਲ ਦੇ ਫੈਸਲੇ ਨੇ। ਹੁਣ ਪਤਾ ਨਹੀਂ ਪਾਰਟੀ ਨੇ ਅੰਦਰ ਖਾਤੇ ਕੀ ਜਿਹੜਾ ਜੀ ਸੋਚਿਆ ਕਿ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੂੰ ਕਿਉਂ ਚੇਂਜ ਕੀਤਾ, ਘੁੱਗੀ ਹੋਰਾਂ ਨੂੰ ਕਿਉਂ ਨਹੀਂ ਲਿਆਂਦਾ। ਸਵਾਲ ਫੇਰ ਉੱਥੇ ਹੀ ਆ ਜਾਂਦਾ ਜੀ, ਕਹਿੰਦੇ ਜੀ ਆ 2 ਸੀਟਾਂ ਦੇ ਉੱਤੇ ਹੀ ਰੌਲਾ, 2 ਤੇ ਥੋੜੀ ਜਿਹੀ, ਮੈਂ ਤਾਂ ਕਹਿੰਦਾ 2 ਵੀ ਇੱਥੇ ਏਦਾਂ ਦੀਆਂ ਸੀਟਾਂ ਨਹੀਂ ਹੈਗੀਆਂ ਜਿੱਥੇ
ਰੌਲਾ ਜਿਹੜਾ ਜੀ ਉਹ ਨਹੀਂ ਹੈਗਾ। ਇਹ ਪਾਰਟੀਆਂ ਜਿਹੜੀਆਂ ਜੀ ਉਹ ਪਾਰਟੀਆਂ ਦੇ ਫੈਸਲੇ ਨੇ। ਤੁਸੀਂ ਦੱਸੋ ਉਹਦੇ ਵਿੱਚ ਇੱਕ ਪੱਤਰਕਾਰ ਜਿਹੜਾ ਜੀ ਉਹ ਕੀ ਦੱਸ ਸਕਦਾ ਕਿ ਇਹ ਕਿਉਂ ਫੈਸਲਾ ਜਿਹੜਾ ਉਹ ਕੀਤਾ ਗਿਆ, ਅੰਦਰੂਨੀ ਉਹਦਾ ਕੀ ਰੀਜ਼ਨ ਸੀਗਾ, ਕਿਉਂ ਘੁੱਗੀ ਹੋਰਾਂ ਨੇ ਨਾ ਕੀਤੀ ਜਾਂ ਉਹਨਾਂ ਨੇ ਲੜੀ ਨਹੀਂ, ਪਾਰਟੀ ਦਾ ਫੈਸਲਾ ਸੀਗਾ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੂੰ ਲਿਆਉਣਾ, ਉੱਥੋਂ ਜਿਹੜਾ ਜੀ ਕਿਹਨੂੰ ਲਿਆਉਣਾ, ਕੀ ਕਰਨਾ। ਜਿੱਥੋਂ ਤੱਕ ਗੱਲ ਹੈਗੀ ਆ ਜੀ, ਜਿਹੜੇ ਤੁਸੀਂ ਚੈਨਲ ਦੀ ਗੱਲ ਕਰ ਰਹੇ ਹੋ, ਹੈਰਾਨਗੀ ਵਾਲੀ ਗੱਲ ਤਾਂ ਇਹ ਆ ਜੀ ਕਿ ਤੁਸੀਂ ਉਹਦੀਆਂ ਰਿਪੋਰਟਾਂ ਉੱਤੇ ਵਿਸ਼ਵਾਸ ਕਰਦੇ ਹੋ ਜੀ। ਉਹਦੀ ਰਿਪੋਰਟ ਜਿਹੜੀ ਆ ਉਹ ਕਿਸੇ ਪਾਰਟੀ ਦੇ, ਉਹ ਜਿਹਦੀ ਪਾਰਟੀ ਦਾ ਉਹ ਚੈਨਲ ਹੈਗਾ ਉਹਦੇ ਤੋਂ ਬਿਨਾਂ ਕਿਸੇ ਹੋਰ ਦੇ ਹੱਕ ਦੇ ਵਿੱਚ ਹੋ ਸਕਦੀ ਹੈ। ਜੇ ਤੁਸੀਂ ਉਹਦਾ ਹਵਾਲਾ ਦੇ ਕੇ ਗੱਲ ਕਰ ਰਹੇ ਹੋ ਤਾਂ ਥੋੜੀ ਹੈਰਾਨਗੀ ਵਾਲੀ ਮੈਨੂੰ ਵੀ ਲੱਗ ਰਹੀ ਹੈ ਜੀ ਗੱਲ। ਇਹਦਾ ਮਤਲਬ ਇਹ ਕਿ ਉਹ ਫਿਰ ਕੁੱਤਾ ਜਿਹੜੀ ਹੈ ਜੀ ਉਹ ਗੱਲ ਤਾਂ ਸਹੀ ਹੈ ਨਾ। ਜਦੋਂ ਕਹੀ ਚੱਲੋ ਫਿਰ ਲੋਕਾਂ ਦੇ ਉੱਤੇ ਅਸਰ ਤਾਂ ਹੋ ਹੀ ਜਾਂਦਾ। ਜੀ ਤੇ ਅਖੀਰਲੇ ਕਾਲਰ ਨੇ ਜੀ ਬਲਵੀਰ ਸਿੰਘ ਜੀ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਉਹ ਪੁੱਛਣਾ ਚਾਹੁੰਦਾ ਜਿਹੜਾ ਸਰਕੇ ਵਾਲੇ ਦਾ ਪਿੱਛੇ ਜਿਹਾ 2-3 ਦਿਨ ਪਹਿਲਾਂ ਹੋਇਆ ਸੀਗਾ ਵੀ ਉਹਦੀ ਬਸ ਸਜ਼ਾ ਹੋਊਗੀ, ਉਹਦੇ ਮੁੜ ਕੇ ਕੋਈ ਉਹਦੀ ਗੱਲ ਨਹੀਂ ਸੁਣੀ ਗਈ। ਉਹ ਬਲਾਤਕਾਰ ਦੇ ਕੇਸ ਦੇ ਵਿੱਚ ਸਰਕੇ ਵਾਲੇ ਬਾਰੇ ਦੱਸੋ। ਭੈਣ ਜੀ 1 ਮਿੰਟ ਕੱਟਿਓ। ਠੀਕ ਹੈ ਜੀ। ਨਹੀਂ ਦੇਖੋ ਅਜੇ ਉਹ ਜਿਹੜਾ, ਕਿਉਂਕਿ ਉਹਨੇ ਸਟੇ ਲਿਆ ਹੋਇਆ ਸੀਗਾ ਜੀ, ਇਹਦਾ ਫੈਸਲਾ ਨਾ ਆਵੇ ਸੁਪਰੀਮ ਕੋਰਟ ਦੇ ਵਿੱਚੋਂ, ਹਾਈ ਕੋਰਟ ਇਹਦਾ ਫੈਸਲਾ ਨਾ ਦੇਵੇ, ਉਹ ਸਟੇ ਟੁੱਟ ਗਿਆ ਜੀ। ਤਾਂ ਹੁਣ ਇਹਦੇ ਉੱਤੇ ਜਿਹੜਾ ਜੀ ਉਹ ਫੈਸਲਾ ਆ ਸਕਦਾ ਆ ਛੇਤੀ ਜਾਊਗਾ। ਜਿੰਨੀਆਂ ਉਹਦੀਆਂ ਅਪੀਲਾਂ ਪਾਈਆਂ ਹੋਈਆਂ ਸੀਗੀਆਂ ਨਾ 5 ਦੇ ਕਰੀਬ ਸੀਗੀਆਂ ਜੀ, ਉਹ ਸਾਰੀਆਂ ਖਾਰਜ ਹੋ ਰਹੀਆਂ ਨੇ ਇੱਕ ਕਰਕੇ। ਇਹ ਥੋੜਾ ਜਿਹਾ ਲੈਂਥੀ ਪ੍ਰੋਸੈਸ ਜਿਹੜਾ ਜੀ ਹੈਗਾ, ਲੈਂਥੀ ਥੋੜਾ ਜਿਹਾ ਹੁੰਦਾ ਆ। ਆਊਗਾ ਜੀ ਜ਼ਰੂਰ ਇਹਦੇ ਉੱਤੇ ਫੈਸਲਾ ਆਊਗਾ। ਜਿਸ ਤਰ੍ਹਾਂ ਕਰ ਰਿਹਾ ਜਿਨ੍ਹਾਂ ਨੇ ਕੀਤੀਆਂ ਹੋਈਆਂ ਨੇ ਲਗਾਤਾਰ ਉਹ ਸੰਪਰਕ ਦੇ ਵਿੱਚ ਰਹਿੰਦੇ ਨੇ ਜੀ, ਤੋਂ ਨਿਊਜ਼ ਜਿਹੜੀ ਆ ਨਾਲ ਦੀ ਨਾਲ ਮਿਲਦੀ ਰਹਿੰਦੀ ਹੈ। ਜਦੋਂ ਵੀ ਇਹਦੇ ਸੰਬੰਧੀ ਫੈਸਲਾ ਆਊਗਾ ਤੁਹਾਨੂੰ ਜ਼ਰੂਰ ਜਿਹੜਾ ਜੀ ਉਹ ਦੱਸਾਂਗੇ। ਮੇਰਾ ਖਿਆਲ ਕਾਫੀ ਨੇੜੇ ਆ ਇਹ ਫੈਸਲੇ ਦੀ ਤਰੀਕ ਜੀ। ਪੰਨੂ ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਤੁਹਾਡੇ ਵੀ ਸਵਾਲਾਂ ਦੇ ਜਵਾਬ ਦਿੰਦੇ ਨੇ, ਖਬਰਾਂ ਵੀ ਕਰਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।